ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਇਲਾਜ ਪੁੱਛਦੇ ਹੋ ਤੇ ਸਾਡੇ ਸਰੋਤੇ ਹੀ ਉਸ ਦਾ ਜਵਾਬ ਦੇ ਜਾਂਦੇ ਆ, ਜਿਸ ਨੂੰ ਵੀ ਪਤਾ ਹੁੰਦਾ ਉਸ ਇਲਾਜ ਦਾ। ਇਹ ਪ੍ਰੋਗਰਾਮ ਆ ਪਿਛਲੇ ਸਾਲਾਂ ਤੋਂ ਚੱਲਦਾ। ਇਹ ਸਿਹਤ ਸੰਭਾਲ ਜਿਹੜਾ ਦੇਸੀ ਨੁਸਖਿਆਂ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਮੈਡੀਕਲ ਤੱਕ ਲਾਇਸੈਂਸ ਹੋਵੇ ਉਹਦੇ ਕੋਲ, ਜਾਂ ਸਾਨੂੰ ਕੋਈ ਉਹ ਦਵਾਈਆਂ ਵੇਚਦਾ ਹੋਵੇ। ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ। ਇਹ ਹੋਮ ਰੈਮਡੀਜ਼ ਆ। ਸੋ ਇਹ ਜਿਹੜੀਆਂ ਹੋਮ ਰੈਮਡੀਜ਼ ਆ ਬਹੁਤ ਲੋਕਾਂ ਨੂੰ ਆਰਾਮ ਆਇਆ ਆ, ਅਤੇ ਜਿਨ੍ਹਾਂ ਨੂੰ ਆਰਾਮ ਆਇਆ ਪਲੀਜ਼ ਤੁਸੀਂ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰੋ। ਬਾਕੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਹਾਡੇ ਕੋਲ ਹੋਰ ਬੜੇ ਸਾਧਨ ਆ, ਤੁਸੀਂ ਐਪ ਡਾਊਨਲੋਡ ਕੀਤੀ ਹੋਈ ਆ, ਵਾਈਫਾਈ ਰੇਡੀਓ ਸੈੱਟ ਆ, ਜਾਂ ਤੁਸੀਂ ਇਹਨਾਂ ਨੂੰ ਯੂਟਿਊਬ 'ਤੇ ਵੀ ਸੁਣਦੇ ਹੋ। ਆਪ ਸਭ ਦਾ ਹੀ ਸਵਾਗਤ ਆ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਅਤੇ ਕਾਲ ਕਰਕੇ ਤੁਸੀਂ ਕੋਈ ਵੀ ਗੱਲਬਾਤ ਪੁੱਛਣੀ ਆ, ਕੋਈ ਨੁਸਖਾ ਪੁੱਛਣਾ ਇਸ ਪ੍ਰੋਗਰਾਮ ਦੇ ਵਿੱਚ, ਤੇ ਕਾਲ ਕਰ ਸਕਦੇ ਹੋ 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਜੁੜੇ ਹੋਏ ਨੇ ਸਾਡੇ ਨਾਲ ਮਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਜਿਹੜਾ ਦੱਸਿਆ ਸੀ ਗੋਡਿਆਂ ਦਾ ਇਲਾਜ। ਹਾਂਜੀ, ਸਪਰੈਟ ਦੇ ਵਿੱਚ ਪਾ ਕੇ ਇੱਕ ਚਮਚਾ ਦਾ। ਹਾਂਜੀ, ਸੁੰਡ ਤੇ ਉਹ ਕੀ ਕਹਿੰਦੇ ਆ, ਅਸ਼ਵਗੰਧਾ। ਹਾਂਜੀ, ਇੱਕ ਦੱਸਿਆ ਸੀਗਾ ਹਲਦੀ। ਹਾਂਜੀ, ਅੰਬਾ ਹਲਦੀ। ਉਹ ਇੱਕ ਕਿੰਨਾ ਕੁ ਪੀਣਾ? ਇੱਕ ਬੜੀ ਬੋਤਲ ਇੱਕ ਪੀਣੀ ਆ ਕਿ ਜਾਂ ਵੱਧ ਵੀ ਪੀ ਸਕਦਾ? ਜੇ ਤਾਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਠੀਕ ਠਾਕ ਥੋੜ੍ਹਾ ਜਿਹਾ, ਕਈਆਂ ਨੇ ਦੱਸਿਆ ਕਿ 2-3 ਪੀਣੀਆਂ ਪੈਂਦੀਆਂ। ਅੱਛਾ ਜੀ, ਹਾਂਜੀ, ਇਹ ਪੁੱਛਣਾ ਸੀਗਾ। ਠੀਕ ਹੈ ਜੀ। ਹਾਂਜੀ, ਅੱਛਾ, ਮੈਂ ਹੋਰ ਦੱਸਣਾ ਸੀਗਾ, ਇੱਕ ਭਾਈ ਕਹਿੰਦਾ ਸੀ ਲੱਤਾਂ ਦੁਖ ਜੀ। ਉਹ ਤਾਂ ਮਿਰਚਾਂ ਕਾਲੀਆਂ ਭੈਣ ਜੀ ਬਹੁਤ ਕਾਰਗਰ ਨੇ, ਉਹੀ ਬਣਾ ਕੇ ਖਾ ਸਕਦੇ ਨੇ। 2 ਤੋਂ ਸ਼ੁਰੂ ਕਰਕੇ 5 ਤੱਕ ਖਾ ਲਿਆ ਕਰਨ, ਬਿਲਕੁਲ ਠੀਕ ਹੋ ਜਾਂਦੀਆਂ ਨੇ। ਇੱਕ ਕਹਿੰਦੇ ਸੀ ਕਿ ਮੈਨੂੰ ਮੇਰਾ ਹਟਦਾ ਨੀਗਾ ਹਾਰਟ ਬਰਨ, ਵੀ ਗੈਸ ਬਣ। ਉਹਦੇ ਨਾਲ ਤਾਂ 6-7 ਚੀਜ਼ਾਂ ਨੇ, ਜਮੈਣ, ਸੁੰਡ, ਤੇ ਇੱਕ ਕੜਛੀ ਛੋਟੀ ਪਾਉਣੀ, ਤੇ ਜੀਰਾ, ਜਮੈਣ, ਸੁੰਡ, ਬੜੀਆਂ ਇਲਾਇਚੀਆਂ, ਤੇ ਅੱਧਾ ਚਮਚਾ ਹਿੰਗ ਦਾ, 1 ਚਮਚਾ ਸੁੰਡ ਦਾ, 1 ਚਮਚਾ ਬੜਾ ਮਿੱਠੇ ਸੋਡੇ ਦਾ, ਇੱਕ ਕਾਲਾ ਨੂਣ, ਚਿੱਟਾ ਨੂਣ, ਦੋਨੇ ਮਿਕਸ ਕਰਕੇ ਰਲਾ ਕੇ ਸਾਰਾ ਕੁਛ ਰੋਟੀ ਦੇ ਬਾਅਦ ਅੱਧਾ ਚਮਚਾ ਲੈ ਲੈਣ। ਮੇਰੇ ਅੰਤਾਂ ਦੀ ਬਣਦੀ ਤੇ ਉਹਦੇ ਨਾਲ ਹੀ ਮੇਰੀ ਠੀਕ। ਰੋਟੀ ਦੇ ਬਾਅਦ ਅੱਧਾ ਚਮਚਾ ਲਗਾਤਾਰ ਪਹਿਲਾਂ 15-20 ਦਿਨ ਲੈ ਲਓ, ਤੁਹਾਡੇ ਬਣਨਾ ਹੀ ਹਟ ਜਾਂਦੀ ਹੈ। ਜੇ ਕਿਤੇ ਪ੍ਰੋਬਲਮ ਹੋਏ, ਕਈ ਵਾਰੀ ਇਹੋ ਜਿਹੀ ਚੀਜ਼ ਖਾਧੀ ਜਾਂਦੀ ਹੈ, ਰਾਜਮਾਂਹ ਚਿੱਟ ਜ਼ਿਆਦਾ ਬਣਦੀ, ਉਦਣ ਫਿਰ ਤੁਸੀਂ ਲੈ ਲਓ, ਅੱਗੋਂ ਹੀ ਲੈ ਲਓ। ਮੈਂ ਤਾਂ ਪਹਿਲਾਂ ਹੀ ਲੈ ਲੈਂਦੀ, ਮੈਨੂੰ ਪਤਾ ਹੁੰਦਾ, ਫਿਰ ਬਣਦੀ ਹੋ ਨਹੀਂ ਗਈ। ਇਹ ਤਾਂ ਨੋਰਮਲ ਗੱਲਾਂ ਨੇ। ਇੰਨੀ ਕੁ ਬੰਦਾ ਆਪੇ ਦਿਮਾਗ ਦੇ ਵਿੱਚ ਇੰਨਾ ਚਿਰ ਹੋ ਗਿਆ ਹੁਣ ਸਾਨੂੰ ਸੁਣਦਿਆਂ ਨੂੰ, ਮੈਨੂੰ ਤਾਂ ਬਹੁਤ ਪਤਾ ਲੱਗ ਗਿਆ ਤੁਹਾਡਾ ਪ੍ਰੋਗਰਾਮ। ਬਹੁਤ ਫਾਇਦਾ ਹੁੰਦਾ ਲੋਕਾਂ ਨੂੰ, ਤੇ ਮੈਂ ਬਹੁਤ ਵਰਤਦੀ ਹਾਂ, ਸਾਰਾ ਕੁਝ ਠੀਕ ਠਾਕ ਆ। ਮੈਂ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਬਿਲਕੁਲ ਸਰੋਤੇ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਬਹੁਤ ਧੰਨਵਾਦ ਕਰਦੇ, ਇਹਨਾਂ ਨੇ ਫੀਡਬੈਕ ਵੀ ਨਾਲ ਹੀ ਦਿੱਤੀ ਹੈ। ਪਰਮਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਪੁੱਛਿਆ ਸੀ ਮੇਰੇ ਭਰਾ ਦੇ ਜਨੇਊ, ਹਾਂਜੀ, ਉਹਦੇ 2 ਚੱਲੇ ਆ। ਜਿੱਦਾਂ ਪਹਿਲਾਂ ਛਾਤੀ ਤੇ ਨਿਕਲਿਆ, ਉਹ ਦਾਣੇ ਨੇ, ਜਿੱਦਾਂ ਹੱਥ ਦੇ ਵਿੱਚ ਜਿਹੜਾ ਨਿਕਲਦਾ ਉਹ ਬਾਹਰ ਨਹੀਂ ਨਿਕਲਦਾ, ਤੇ ਉਹਦੇ ਨਾਲ ਉਹਦੇ ਹੱਥ ਵੀ ਜਿੱਦਾਂ ਵੀ ਉਂਗਲਾਂ ਵੀ ਉਹਦੀਆਂ ਨਹੀਂ ਥੱਲੇ ਨੂੰ ਏਦਾਂ ਹੁੰਦੀਆਂ। ਉਹਦੇ ਨਾਲ ਹੁਣ ਜਿਹੜਾ ਉਹਦੇ ਬਗਲ ਜਿੱਦਾਂ ਜਨੇਊ ਦਾ ਪੁੱਛ ਰਹੀ ਸਪੈਸ਼ਲੀ। ਠੀਕ ਹੈ। ਹਾਂਜੀ, ਗੋਡਿਆਂ ਦਾ ਵੀ ਪੁੱਛਣਾ ਸੀ। ਗੋਡੇ ਜਿਹੜੇ ਦੱਸੇ, ਗੈਸ ਵੀ ਮੇਰੇ ਬਹੁਤ ਬਣਦੀ। ਹਾਂਜੀ, ਗੈਸ ਦੀ ਵੀ ਉਹ ਦੱਸ ਗਏ ਆ, ਤੇ ਗੋਡਿਆਂ ਦਾ ਵੀ ਦੱਸ ਗਏ ਆ। ਇੱਕ ਨੁਸਖਾ ਆ, ਚਲੋ ਦੁਬਾਰਾ ਉਹਨੂੰ ਫੇਰ ਦੱਸਦਾ। ਓਕੇ, ਥੈਂਕ ਯੂ। ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਮੇਰੇ ਡੈਡੀ ਦੇ ਨਾ ਜਿੱਦਾਂ ਕਿਡਨੀਆਂ ਨੂੰ ਪ੍ਰੋਬਲਮ ਆ, ਉਹਦੇ ਜਿੱਦਾਂ ਕਿਡਨੀਆਂ ਦਾ ਨਾ ਨੰਬਰ ਥੋੜਾ ਜਿਹਾ ਜ਼ਿਆਦਾ ਹੀ ਹਾਈ ਆਇਆ ਹੋਇਆ, ਤੇ ਉਹਨਾਂ ਨੇ ਵੈਸੇ ਵਾਟਰ ਪਿਲਸ ਵੀ ਲੈਂਦੇ ਨੇ, ਤੇ ਹੁਣ ਇੱਕ ਦੱਸਿਆ ਸੀਗਾ, ਮੈਂ ਸੁਣਿਆ ਸੀਗਾ 2 ਵੀਕ ਪਹਿਲਾਂ, ਵੀ ਉਹ ਧਨੀਆ ਤੇ ਹੋਰ ਕਿਹੜੀ ਚੀਜ਼ ਉਬਾਲ ਕੇ ਪੀਣੀ ਆ। ਹਾਂਜੀ, ਉਹ ਆਇਆ ਨੀ ਪਤਾ ਵੀ ਸੁੱਕਾ ਧਨੀਆ ਸੀਗਾ ਜਾਂ ਜਿੱਦਾਂ ਉਹ ਛੱਲੀਆਂ ਦੇ ਉਹ। ਅੱਛਾ, ਹਰਾ ਧਨੀਆ ਤੇ ਉਹ ਛੱਲੀਆਂ ਦੇ ਉਹ ਜਿਹੜੇ ਬਾਲ ਜਿਹੇ, ਉਹ ਸਾਰੇ ਕਰਕੇ। ਹਾਂਜੀ, ਕਿੰਨੇ ਦਿਨ ਪੀਣਾ ਜੀ? ਹਾਂਜੀ, ਲੋਕੀ ਤਾਂ ਲਗਾਤਾਰ ਹੀ ਵੀਕ ਦੇ ਵਿੱਚ 2-3 ਵਾਰੀ ਜਿਹੜੇ ਠੀਕ ਠਾਕ ਆ ਉਹ ਵੀ ਪੀ ਜਾਂਦੇ। ਅੱਛਾ, ਉਹ ਵੀ ਪੀ ਜਾਂਦੇ। ਨੁਕਸਾਨ ਨਹੀਂ ਇਹਦਾ ਕੋਈ ਵੀ। ਵਧੀਆ। ਇਹ ਨਹੀਂ ਭੈਣ ਜੀ, ਪਤਾ ਨਹੀਂ, ਇੱਥੇ ਕੋਈ ਡਾਕਟਰ ਨਹੀਂ ਹੈਗਾ। ਜੋ ਫੀਡਬੈਕ ਆਉਂਦੀ ਬੋਡੀ ਆਪੋ ਆਪਣੀ। ਹਾਂਜੀ, ਠੀਕ ਹੈ ਜੀ। ਥੈਂਕ ਯੂ। ਹਾਂਜੀ, ਅਸੀਂ ਕੋਈ ਵੀ ਦਵਾਈ ਨਹੀਂ ਦਿੰਦੇ, ਕੋਈ ਸਿਰਫ ਜਿਹੜੀ ਇਹ ਕਹਿੰਦੇ ਬੋਡੀ ਆਪੋ ਆਪਣੀ ਆ। ਕਿਸੇ ਨੂੰ ਮਾਂ ਵੱਧਦੀ ਤੇ ਕਿਸੇ ਨੂੰ ਸਵਾਦੀ, ਕਿਸੇ ਨੂੰ ਛੇਤੀ ਲੱਗ ਜਾਂਦੀਆਂ ਇਹ ਚੀਜ਼ਾਂ, ਛੇਤੀ ਆਰਾਮ ਆ ਜਾਂਦਾ, ਅਤੇ ਕਈਆਂ ਨੂੰ ਬਹੁਤ ਦੇਰ ਬਾਅਦ ਆਉਂਦਾ, ਹੋ ਸਕਦਾ ਕਈਆਂ ਨੂੰ ਨਾ ਵੀ ਆਉਂਦਾ ਹੋਵੇ। ਅਤੇ ਇਹ ਚੀਜ਼ਾਂ ਹੁੰਦੀਆਂ ਤੁਹਾਡੇ ਔਰਗਨ ਸਾਫ਼ ਕਰਨ ਦੇ ਲਈ। ਜਿਹੜੇ ਮੱਕੀ ਦੇ ਬਾਲ ਆ ਨਾ, ਉਹਨਾਂ ਨੂੰ ਕੋਰਨ ਸਿਲਕ ਕਹਿੰਦੇ ਆ। ਉਹ ਤੁਸੀਂ ਵੈਸੇ ਵੀ ਘਰ ਦੇ ਵਿੱਚ ਰੱਖ ਸਕਦੇ ਆ, ਬਹੁਤ ਚੰਗੀ ਚੀਜ਼ ਆ। ਜਸਮੇਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਇੱਕ ਤਾਂ ਪੁੱਛਣਾ ਸੀ ਤੇ ਤੈਨੂੰ, ਇੱਕ ਜਿਹੜਾ ਉਹ ਕਿਸੇ ਨੇ ਪੁੱਛਿਆ ਸੀ ਵੀ ਜਦੋਂ ਬਾਥਰੂਮ ਜਾਂਦੇ ਨਾ, ਪਿਸ਼ਾਬ ਕਰਦੇ ਤੇ ਬਬਲਸ ਬਣਦੇ ਆ,
ਉਹਦਾ ਬਾਰੇ ਤੇ ਹੋਰ ਮੈਂ ਦੱਸਣਾ ਸੀ ਕਿ ਪਿਛਲੇ ਹਫ਼ਤੇ ਕਹਿੰਦੇ ਸੀ ਨਾ ਪੈਰ ਅੱਗੋਂ ਦੇਖਾ ਸੇਠੀ ਜੀ ਕਹਿੰਦੇ ਸੀ ਅੰਕਲ ਵੀ ਮੇਰੇ ਦੁਖਦੇ ਪੱਬ, ਉਹ ਘਾਹ ਤੇ ਤੁਰਨ ਮੇਰੇ ਵੀ ਦੁਖਦੇ ਸੀ ਤੇ ਮੈਂ ਘਾਹ ਤੇ ਤੁਰਨ ਲੱਗ ਗਈ ਤੇ ਮੇਰੇ ਠੀਕ ਹੋ ਗਏ ਥੋੜੇ ਦਿਨਾਂ ਜੀ। 2-3 ਵਾਰੀ ਬਹੁਤ ਦਰਦ ਕਰਦੇ ਸੀ, ਥੱਲੇ ਨਹੀਂ ਲੱਗਦੇ ਸੀ ਪੈਰ। ਤੇ ਹਾਂਜੀ ਉਹ ਜਿਹੜੇ ਹੱਥ ਕਹਿੰਦੇ ਸੀ ਸੌ ਜਾਂਦੇ ਆ ਤੇ ਉਹ ਕੀ ਕਰਨ ਪਈ, ਜਿਵੇਂ ਫਿਗ, ਐਪਰੀਕੋਟ ਤੇ ਖਜੂਰ, ਜਿਵੇਂ 2 ਖਜੂਰਾਂ, ਇੱਕ ਐਪਰੀਕੋਟ ਤੇ ਇੱਕ ਫਿਗ, ਇਹਨਾਂ ਦਾ 3 ਦਾ ਪੇਅਰ ਬਣਦਾ। ਉਹ ਦਿਨ 'ਚ 3 ਵਾਰੀ ਲੈਣ ਲਗਾਤਾਰ ਤੇ ਉਹਨਾਂ ਦੇ ਬਿਲਕੁਲ ਸੌਣੋਂ ਹਟ ਜਾਣਗੇ। ਤੇ ਇੱਕ ਉਹ ਪੁੱਛਦੇ ਸੀ ਵੀ ਮੂੰਹ ਬੜਾ ਪੱਕਿਆ, ਉਹ ਜਿਹੜੇ ਗੁਲਾਬ ਦੀਆਂ ਪੱਤੀਆਂ 10-15 ਤੇ ਧਨੀਏ ਦਾ ਪਾਊਡਰ ਤੇ ਜੀਰੇ ਦਾ ਪਾਊਡਰ ਅੱਧਾ ਪਾ ਲੈਣਾ, ਰਾਤ ਨੂੰ ਭਿਉਂ ਦੇਣਾ ਤੇ ਸਵੇਰੇ ਉਹਨੂੰ ਛਾਣ ਕੇ ਉਹਦੇ 'ਚ ਥੋੜਾ ਮਿੱਠਾ ਪਾ ਲੈਣਾ, ਮਿਸ਼ਰੀ ਪਾ ਲੈਣ ਜਾਂ ਚੀਨੀ ਪਾ ਲੈਣ ਕੋਈ, ਉਹ ਪੀ ਲੈਣਾ ਤੇ ਸਵੇਰੇ ਫਿਰ ਦੂਸਰਾ ਦੁਬਾਰਾ ਨਵਾਂ ਭਿਉਣਾ ਤੇ ਉਹਦੇ ਵਿੱਚ ਉਹ ਵੀ। ਤੁਹਾਡੀ ਆਵਾਜ਼ ਨਹੀਂ ਆਉਂਦੀ ਜਸਮੇਰ ਜੀ, ਦੁਬਾਰਾ ਕਾਲ ਕਰ ਲਓ ਕਿ ਤੁਸੀਂ ਹੋਰ ਵੀ ਨੁਸਖੇ ਦੱਸਣੇ ਆ। 4082725200। ਬਲਜੀਤ ਕੌਰ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾ ਮੈਂ ਪੁੱਛਣਾ ਸੀ, 1.5 ਸਾਲ ਹੋ ਗਿਆ ਜਿੱਦਾਂ ਮੇਰੇ ਸਰਜਰੀ ਹੋਈ ਸੀਗੀ, ਪਾਈਪ ਪਾਇਆ ਸੀ ਗਾਲ 'ਚ ਉਹਨਾਂ ਨੇ, ਮੇਰੀ ਆਵਾਜ਼ ਉਹਦੀ ਖਰਾਬ ਹੋ ਗਈ, ਜਿੱਦਾਂ ਕਲੀਅਰ ਨਹੀਂ ਹੁੰਦੀ। ਪਹਿਲਾਂ ਟਾਈਟ ਬਹੁਤ ਸੀ, ਮੇਰਾ ਗਾਲ ਹੋ ਗਿਆ। ਹੁਣ ਜਿੱਦਾਂ ਮੈਂ ਦਵਾਈਆਂ ਵੀ ਜਿੱਦਾਂ ਡਾਕਟਰਾਂ ਦਿੱਤੀਆਂ, ਬਾਕੀ ਮੈਂ ਬਹੁਤ ਓੜ ਵੀ ਕਰ ਹਟੀ ਹਾਂ, ਗਲਾ ਨਹੀਂ ਮੇਰਾ ਸਹੀ ਹੁੰਦਾ ਨਹੀਂ ਹੈਗਾ। ਤੁਸੀਂ ਸਰਜਰੀ ਕਾਹਦੇ ਲਈ ਕਰਾਈ ਸੀ? ਮੇਰੇ ਢੱਡ ਦੀ ਸਰਜਰੀ ਹੋਈ ਸੀਗੀ, ਉਹ ਨਹੀਂ ਪਾਈਪ ਜਿੱਦਾਂ ਪਾਇਆ ਮੇਰੇ ਗਾਲ 'ਚ, ਮੈਂ ਦਰਦ ਹੁੰਦਾ ਸੀ, ਕੋ ਕੱਢਣਾ ਮੰਗਦੇ ਸੀ ਉੱਦਾਂ, ਪਰ ਉਹ ਫੇਰ ਵੀ ਦੁਬਾਰੇ ਵੀ ਸਰਜਰੀ ਵੀ ਕਰ ਦਿੱਤੀ, ਗਲਾ ਵੀ ਮੇਰਾ ਖਰਾਬ ਕਰਤਾ ਉੱਦਾਂ। ਠੀਕ ਹੈ ਹਾਂਜੀ ਮੈਨੂੰ ਬਹੁਤ ਜਿੱਦਾਂ ਕਰਦੀ ਆ ਫੀਲ ਜਿਹਾ ਵੀ ਮੇਰਾ ਗਾਲ ਕਿੱਦਾਂ ਖਰਾਬ ਹੋ ਗਿਆ ਹੈ। ਠੀਕ ਹੈ, ਆਵਾਜ਼ ਸਹੀ ਆਉਂਦੀ ਨਹੀਂ ਮੇਰੀ, ਕਲੀਅਰ ਨਹੀਂ। ਹਾਂਜੀ ਕੋਈ ਨਹੀਂ, ਆਪਾਂ ਪੁੱਛਦੇ ਹਾਂ ਬਲਜੀਤ ਜੀ, ਤੁਹਾਡੇ ਸਾਈਨ ਉਹ ਨਹੀਂ ਕਰਾ ਲਏ ਸੀਗੇ ਵੀ ਜੇ ਗਲ ਖਰਾਬ ਹੋ ਗਿਆ ਤੁਹਾਡੀ ਆਵਾਜ਼ ਆਈ ਜਾਂ ਨਹੀਂ ਆਈ, ਅਸੀਂ ਜ਼ਿੰਮੇਵਾਰ ਨਹੀਂ। ਜਿੰਨਾ ਚਿਰ ਤੁਹਾਨੂੰ ਕੋਈ ਬਾਹਲੀ ਵੱਡੀ ਪ੍ਰੋਬਲਮ ਨਹੀਂ ਨਾ ਹੁੰਦੀ, ਉਹਨਾਂ ਚਿਰ ਗਲਾਂ ਦੀਆਂ ਸਰਜਰੀਆਂ ਪਲੀਜ਼ ਨਾ ਕਰਾਇਆ ਕਰੋ। ਇਹ ਸੈਕੰਡ ਕੇਸ ਆ ਇਹ ਤੁਹਾਡਾ, ਕਿ ਤੁਹਾਡੀ ਆਵਾਜ਼ ਇੱਦਾਂ ਹੈਗੀ ਆ। ਕਈਆਂ ਦੀ ਤਾਂ ਨਿਕਲਦੀ ਨਹੀਂ, ਕਿਉਂਕਿ ਜਦੋਂ ਆਪਾਂ ਦਸਾਏ ਬੜੀ ਜਲਦੀ ਦੇ ਨਾਲ ਹੀ ਕੋਈ ਨਾ ਕੋਈ ਸਰਜਰੀ ਕਰਾ ਲੈਂਦੇ ਆ ਨਾ, ਫਿਰ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਪ੍ਰੋਬਲਮਾਂ ਸਾਈਡ ਇਫੈਕਟ ਆ, ਉਹ ਕਈ ਵਾਰੀ ਕੁਝ % ਲੋਕਾਂ ਨੂੰ ਆ ਉਹ ਹੋ ਜਾਂਦੇ ਆ। ਸੋ ਉਹਦੇ ਵਿੱਚ ਤੁਸੀਂ ਆ ਗਏ। ਜੇ ਕਿਸੇ ਨੂੰ ਪਤਾ ਹੋਊਗਾ ਕਿਸੇ ਇਲਾਜ ਦਾ ਤੇ ਪਲੀਜ਼ ਜ਼ਰੂਰ ਦੱਸ ਦਿਓ। ਜਿਸ ਬੰਦੇ ਦੀ ਆਵਾਜ਼ ਨਹੀਂ ਨਿਕਲ ਬੜਾ ਹੀ ਔਖਾ ਹੁੰਦਾ ਆ। 20 ਲੱਖ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੈਸੇ ਮੈਂ ਅੱਗੇ ਕੁਐਸਚਨ ਪੁੱਛਿਆ ਸੀਗਾ ਜੀ, ਉਹ ਜਿਹੜਾ ਸਟੋਲ ਦੇ ਵਿੱਚ ਬਲੱਡ ਆਉਂਦਾ ਸੀ, ਤੁਹਾਨੂੰ ਜਵਾਬ ਤਾਂ ਉਹਨਾਂ ਨੇ ਦੱਸ ਦਿੱਤਾ ਸੀਗਾ, ਪਰ ਉਹ ਪੁੱਛ ਰਹੇ ਸੀਗੇ ਜੇ ਡਾਕਟਰ ਕੋਈ ਦੱਸਿਆ ਹੋਵੇ ਕਿ ਅਲਸਰ ਦੱਸਦੇ ਆ ਜੀ, ਤੇ ਜਿਹੜੀ ਵੱਡੀ ਉਹ ਖਾਂਦੇ ਆ ਤੇ ਉਹਨਾਂ ਦਾ ਪੇਨ। ਠੀਕ। ਹਾਂਜੀ ਇਸ ਜਰੂਰ ਉਹ ਭੈਣ ਜੀ ਨੂੰ ਪਤਾ। ਹਾਂਜੀ ਅਲਸਰ ਦਾ ਇਲਾਜ ਵੀ ਦੱਸਦੇ ਹੁੰਦੇ ਆ। ਹਾਂਜੀ ਥੈਂਕ ਯੂ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਗੁਰਦੀਪ ਕੌਰ ਜੀ। ਹਾਂਜੀ ਬੇਟਾ ਸਤਿ ਸ਼੍ਰੀ ਅਕਾਲ। ਗਲੇ ਵਾਲੇ ਤਾਂ ਜਿਹੜਾ ਹਲਦੀ ਵਾਲਾ ਦੁੱਧ ਪੀਣ, ਜਿਹੜੀ ਇਨਫੈਕਸ਼ਨ ਹਲਦੀ ਚੋਣ ਲੈਂਦੀ ਹੈ, ਹਲਦੀ ਸੌਂਫ ਇਲਾਚੀ ਪਾ ਕੇ ਉਬਾਲ ਕੇ ਥੋੜਾ ਜਿਹਾ ਸ਼ਾਇਦ ਥੋੜਾ ਘਿਓ ਪਾ ਕੇ ਰਾਤੀ ਸੌਣ ਲੱਗਿਆ ਪੀਣ। ਜਿਵੇਂ ਆਪਾਂ ਚਾਹ ਬਣਾਉਣੇ ਆ ਨਾ, ਥੋੜੀ ਸੌਂਫ ਇਲਾਚੀ ਤੇ 2 ਅੱਧੇ ਚਮਚੇ ਤੋਂ ਥੋੜਾ ਪਿੱਤ ਪਾਪੜਾ, 4 ਚੀਜ਼ਾਂ ਪਾ ਲੈਣ, ਪਾਣੀ ਉਬਾਲ ਕੇ ਥੋੜਾ ਜਿਹਾ ਦੁੱਧ ਪਾ ਕੇ ਨਾ ਉਹ ਚਾਹ ਪੀਣ, ਬਿਲਕੁਲ ਗਲਾ ਨਾਲ ਸਾਫ਼ ਹੋ ਜਾਏਗਾ। ਪਿੱਤ ਪਾਪੜੇ ਦੀ ਚਾਹ ਨਾਲ ਤੇ ਬਿਲਕੁਲ ਆਵਾਜ਼ ਹੀ ਸਾਫ਼ ਹੋ ਜਾਏਗਾ, ਹਲਦੀ ਨਾਲ ਵੀ ਸਾਫ਼ ਹੋ ਜਾਏਗਾ। ਅਲਸਰ ਵਾਲੇ ਤੇ ਬੇਟੇ ਕਤੀਰਾ ਗੂੰਦ ਰਾਤੀ ਭਿਉਂ ਕੇ ਨਾ ਸਵੇਰੇ ਉਹਨੂੰ ਕੱਚਾ ਠੰਡਾ ਦੁੱਧ ਪਾ ਕੇ ਸ਼ੱਕਰ ਪਾ ਕੇ ਰੋਜ਼ ਸਵੇਰੇ ਨਿਰਨੇ ਖਾ ਲੈਣ, ਇਹਨਾਂ ਨਾਲ ਹੀ ਉਹਨਾਂ ਦੀ ਅਲਸਰ ਹਟ ਜਾਏਗੀ। ਕੱਚਾ ਕੇਲਾ ਖਾਣ, ਸਾਡਾ ਤਾਂ ਇੱਕੋ ਹੀ ਇਲਾਜ, ਅਸੀਂ ਇਹੀ ਖਾਂਦੇ, ਸਾਨੂੰ ਆਰਾਮ। ਜਿਨ੍ਹਾਂ ਦਾ ਜਨੇਊ ਹੈ ਨਾ, ਉਹ ਬੇਟਾ 4 ਟੀਕੇ ਲੱਗਦੇ ਨੇ ਹੁੰਦੇ, ਹੌਸਪੀਟਲ ਵਿਖਾਉਣ, ਡੋਲ ਪੈਂਦੀ ਹੈ, ਬੜੀ ਮਾੜੀ ਚੀਜ਼ ਹੈ, ਹਾਰਟ ਤੱਕ ਚਲਾ ਜਾਂਦਾ। ਕਿਸੇ ਦਾ ਇੱਥੇ ਚਲਾ ਗਿਆ ਸੀ, ਉਹਦਾ ਬਚਿਆ ਹੀ ਨਹੀਂ, ਤੇ ਉਹਨੂੰ ਟੀਕੇ ਲਵਾਉਣ, ਹੌਸਪੀਟਲ ਵਾਲੇ ਵਿਖਾਉਣ ਤੇ ਲਾਉਣਗੇ ਨਾ ਤੇ ਠੀਕ ਹੋ ਜਾਏਗਾ। ਬੁਖਾਰ ਆਉਂਦਾ ਜੀ, ਬੁਖਾਰ ਤਾਂ ਸੌਖਾ ਜਿਹਾ ਕੰਮ ਹੈ। ਬੁਖਾਰ ਵਿੱਚ ਤਾਂ ਗਲੋ ਤੇ ਤੁਲਸੀ ਤੇ ਮਿਸ਼ਰੀ ਸੌਂਫ ਉਬਾਲ ਕੇ ਨਾ ਸਵੇਰੇ ਸ਼ਾਮੀ ਪੀਓ, ਕਿੰਨਾ ਹੀ ਬੁਖਾਰ ਹੋਵੇ ਨਾ, ਲੋਕਾਂ ਦਾ ਹੁਣ ਉਤਰਦਾ ਪਿਆ ਹੈ, ਜਿਹੜਾ ਐਵੇਂ ਵਾਦਾ ਚੜਿਆ ਹੋਇਆ ਹੈ। ਇੱਕ ਭੈਣ ਜੀ ਕਹਿੰਦੀ ਛੋਟੀ ਜਿਹੀ ਰਸੌਲੀ ਆਈ ਹੈ, ਇੱਕ ਛੋਟਾ ਜਿਹਾ ਇਲਾਜ ਕਰ ਰਹੇ ਨੇ, ਉਹ ਖਰ ਜਾਏਗੀ ਅੰਦਰੇ ਹੀ। ਯੂਟਿਊਬ ਦੇ ਵਿੱਚ ਕਚਨਾਰ ਗੁੱਗਲ ਦੀ ਗੋਲੀ ਇੱਕ ਸਵੇਰੇ ਇੱਕ ਸ਼ਾਮੀ ਖਾ ਲੈਣ। 2 ਚਮਚੇ ਸੁੱਕਾ ਧਨੀਆ ਕੱਚ ਦੇ ਗਲਾਸ ਪਾਣੀ 'ਚ ਭਿਓ ਕੇ ਰਾਤੀ ਰੱਖਣ, ਸਵੇਰੇ ਮਿੱਧ ਕੇ ਕੱਪੜੇ ਨਾਲ ਪੁਣ ਕੇ ਨਾ ਤੁਹਾਨੂੰ ਥੋੜਾ ਉਹ ਪੀਣ ਰੋਜ਼। ਜੇ ਹੁਣ ਇੰਡੀਆ ਤੋਂ ਕੋਈ ਜਾ ਨਹੀਂ ਸਕਦਾ, ਨਹੀਂ ਤੇ 4 ਚੀਜ਼ਾਂ ਜਿਹੜੀਆਂ ਨੇ ਉਹ ਆ ਜਾਣ ਨਾ ਆਪਣੀ ਉਹਦੇ ਵਿੱਚ 14 ਚੀਜ਼ਾਂ, ਤਾਂ ਉਹਦੇ ਨਾਲ ਤੇ ਬਿਲਕੁਲ ਆਰਾਮ ਆ ਜਾਏਗਾ। ਇਹ ਭੈਣ ਜੀ ਕਹਿੰਦੇ ਪੈਰ ਸੁੱਜਿਆ, ਮੇਰਾ ਸੇਮ ਸੁੱਜਿਆ ਸੀ ਤੇ ਮੈਨੂੰ ਮੇਰੀ ਬੇਟੀ ਹੌਸਪੀਟਲ ਲੈ ਗਈ ਡਾਕਟਰ ਕੋਲ, ਵਿਖਾਇਆ ਤਾਂ ਉਹਨਾਂ ਆ ਕੇ ਯੂਰੋ ਕੈਸਤੇ ਹੋ ਜਾਂਦੇ, ਪਾਕਾ ਪੂਕਾ ਨਹੀਂ ਹੈਗਾ। ਉਹਨਾਂ ਗੋਲੀਆਂ ਦਿੱਤੀਆਂ, ਗੋਲੀਆਂ ਤਾਂ ਮੈਂ ਸੱਚੀ ਦੱਸਾਂ ਖਾਧੀਆਂ ਨਹੀਂ। ਮੈਂ ਇੱਕ ਚੁਟਕੀ ਸਵੇਰੇ ਕਲੌਂਜੀ ਦੀ, ਇੱਕ ਸ਼ਾਮੀ
ਤੇ ਐਪਲ ਸਾਈਡਰ 1 ਚਮਚਾ ਸਵੇਰੇ ਸ਼ਾਮੀ ਪਾਣੀ 'ਚ ਪਾ ਕੇ ਰੋਟੀ ਨਾ ਖਾਂਦੀ ਰਹੀ ਆ ਤੇ 12 ਚੀਜ਼ਾਂ ਤੇਲ ਦੀ ਮਾਲਿਸ਼ ਮਾਰੀ ਤੇ 5-4 ਦਿਨਾਂ 'ਚ ਮੇਰਾ ਪੈਰ ਬਿਲਕੁਲ ਠੀਕ ਹੋ ਗਿਆ। ਆ ਪਿਛਲੇ ਮਹੀਨੇ ਦੀ ਗੱਲ ਹੈ। ਤੇ ਇੱਕ ਜਿਹੜੀ ਜਿਹਦੀ ਜਿੱਬ ਤੇ ਜ਼ਖਮ ਹੈ ਨਾ, ਉਹ ਰਾਤੀ ਤੇ ਗੈਲਸਰੀਨ ਲਾ ਕੇ ਸੌਣ ਕਰਨ ਤੇ ਆਹ ਦਵਾਈ ਇੱਕ ਕਹਿਣੇ ਜਿੱਬ ਦੇ ਉੱਤੇ ਜ਼ਖਮ ਉਹਨਾਂ ਦਾ ਖਤਮ ਹੋ ਜਾਏਗਾ। ਹਲਦੀ, ਸ਼ਹਿਦ, ਅਦਰਕ, ਲਸਣ ਦਾ ਰਸ ਚਮਚਾ ਪਾ ਕੇ ਨਾ ਮਿਕਸ ਕਰਕੇ ਸੌਣ ਲੱਗਿਆ ਰਾਤ ਨੂੰ ਉੱਥੇ ਲਾਉਣ ਤੇ 3 ਵਜੇ ਦੁਪਹਿਰੇ ਲਾਉਣ, ਸਵੇਰੇ ਸ਼ਾਮੀ ਬਿਲਕੁਲ ਉਹਨਾਂ ਦਾ ਠੀਕ ਹੋ ਜਾਏਗਾ, ਜਿੱਬ ਦਾ ਜ਼ਖਮ ਹੀ ਖਤਮ ਹੋ ਜਾਏਗਾ। ਇਹ ਕਹਿੰਦੀ ਬ੍ਰੇਨ 'ਚ ਸੋਜ, ਇੱਕ ਤਾਂ ਫੜਕੇ ਜਿਹੜੀ ਪੰਜੀਰੀ ਖਾਣ, ਇੱਕ ਪਿੱਤ ਪਾਪੜਾ ਪੀਣ, ਉਹਨਾਂ ਦੀ ਜਿਹੜੀ ਦਿਮਾਗ ਦੀਆਂ ਨਾੜਾਂ 'ਚ ਸੋਜ ਹੈ ਨਾ ਉਹ ਹਟ ਜਾਏਗੀ। ਹੈ ਨਾ ਜਿਹੜਾ ਮੇਰਾ ਪੁਨਰਵਾਸ ਹੋਏ ਨਾ ਆਸਵ ਕੇ ਗੋਲ ਹੈਗੀ ਦਵਾਈ ਪੀਣ ਵਾਲੀ ਹੈ ਪੁਨਰਵਾਸਵ, ਇਹ ਵੀ ਪੀਣ ਦੇ ਨਾਲ ਸੋਜ ਨੂੰ ਬੜਾ ਫਰਕ ਪਿਆ ਹੈ। ਕਈਆਂ ਨੇ ਪੀਤਾ ਤਾਂ ਆਰਾਮ ਆ ਗਿਆ, ਸਿਰ ਦੀਆਂ ਨਾੜਾਂ 'ਚ ਹੋਵੇ, ਆਂਦਰੀਆਂ ਕਿਤੇ ਵੀ ਹੋਵੇ। ਉਦੋਂ ਕਹਿੰਦੇ ਸੀ ਕਬਜ਼, ਇੱਥੇ ਸਾਡੇ ਨਾਲ ਮੁੰਡਾ ਟੈਕਸੀ ਚਲਾਉਂਦਾ ਤੇ ਉਹਦੀ ਇੰਨੀ ਕਬਜ਼ ਸੀ, ਰੋਵੇ ਪਿੱਟੇ ਪੇਟ ਆਫਰ ਗਿਆ ਤੇ ਮੈਨੂੰ ਕਾਲ ਆਈ ਤੇ ਮੈਂ ਉਹਨੂੰ ਇਹ ਨਿੱਕਾ ਜਿਹਾ ਇਲਾਜ ਦੱਸਿਆ। ਮੈਂ ਆਖਿਆ ਤੂੰ ਇੰਡੀਅਨ ਸਟੋਰ ਦੇ ਨੇੜੇ ਫਿਰਨਾ ਹੈ, ਜੰਗ ਰੜ ਲਿਆ ਤੇ ਤੇਰੀ ਮੰਮੀ ਨੂੰ ਆਇਆ ਥੋੜੀ ਜਿਹੀ ਘਿਓ 'ਚ ਫਰਾਈ ਕਰਕੇ ਨਾ ਕੂਲੀ ਹੋ ਜਾਏਗੀ, ਉਹਨੂੰ ਕੁੱਟੋ, ਓਨੀ ਜਵੈਣ ਪਾਓ ਤੇ ਥੋੜਾ ਜਿਹਾ ਵਿੱਚ ਕਾਲਾ ਨਮਕ ਤੂੰ ਹੁਣੇ ਲਾਏ ਸਵੇਰੇ ਸ਼ਾਮੀ। ਉਹ 3 ਮਹੀਨੇ ਪਿੱਟਦੇ ਨੂੰ ਹੋ ਗਿਆ ਗੋਲੀਆਂ ਖਾਣੇ ਤੇ 2 ਦਿਨ 'ਚ ਉਹ ਕਹਿੰਦਾ ਮੈਨੂੰ 80% ਆਂਟੀ ਆਰਾਮ ਆ ਵੀ ਗਿਆ, ਮੈਨੂੰ ਬਹੁਤ ਫਰਕ ਪਿਆ। ਤੇ ਮੈਂ ਤੇ ਇਹ ਛੋਟਾ ਜਿਹਾ ਇਲਾਜ ਦੱਸਣੀ, ਜਿਹੜਾ ਰਾਤ ਨੂੰ ਦੁੱਧ ਨਾਲ ਤੁਸੀਂ ਭਰ ਕੇ ਚਮਚਾ ਇੱਕ ਲੈ ਲਓ ਨਾ ਤੇ ਉਹਦੇ ਨਾਲ ਤੁਹਾਨੂੰ ਫਰਕ ਇੰਨੀ ਜਿਹਨੂੰ ਵੀ ਬਹਿ ਗਈ ਸੀ ਨਾ ਪੁਰਾਣੀ ਕਬਜ਼ ਉਹਦੀ ਖੁੱਲ ਗਈ ਜੇ। ਛੋਟਾ ਜਿਹਾ ਇਲਾਜ ਹੈ। ਇੱਕ ਮੈਂ ਆਦਾ ਜੀ ਬੱਚੇ ਦੀ ਨਿਗਾਹ ਜਾ ਰਹੀ ਹੈ ਨਾ, ਉਹਨੂੰ ਨਾ ਬੱਚੇ ਨੂੰ ਭੁੱਜੇ ਛੋਲੇ, ਅਖਰੋਟ, ਮਿਸ਼ਰੀ, ਬਦਾਮ, ਸੌਂਫ, ਥੋੜੀ ਜਿਹੀ ਕਾਲੀ ਮਿਰਚ, ਥੋੜੀ ਜਿਹੀ ਛੋਟੀ ਇਲਾਚੀ ਪਾ ਕੇ ਨਾ ਅੱਧੇ ਚਮਚੇ ਤੋਂ ਜਿੰਨਾ ਕੁ ਦੀ ਉਮਰ ਉਹਨਾਂ ਕੋਲ ਦੁੱਧ 'ਚ ਘੋਲ ਕੇ ਪਿਆਉਣ। ਬੱਚਾ ਉਵੇਂ ਸੁੱਕਾ ਨਹੀਂ ਲਏਗਾ, ਅਜੇ ਨਿਆਣਾ ਹੈਗਾ। ਨਾਲੇ ਐਲੋਵੇਰਾ ਵਾਲੀ ਜਿਹੜੀ ਦਵਾਈ ਹੈ ਨਾ ਸ਼ਹਿਦ ਵਾਲੀ, ਇਹ 2-2 ਬੂੰਦਾਂ ਪਾਣ ਤੇ ਉਹਨੂੰ ਬਿਲਕੁਲ ਆਰਾਮ ਆ ਜਾਏਗਾ। ਉਹ ਕੋਈ ਸਾਈਡ ਇਫੈਕਟ ਦੇ ਨਾਲ ਬੱਚੇ ਨੂੰ ਉਹ ਲੱਗਣੀ ਵੀ ਕੋਈ ਨਹੀਂ। ਤੇ ਇੱਕ ਭੈਣ ਰੋਜ਼ ਹੀ ਕਹਿੰਦੀ ਮੈਨੂੰ ਭੁੱਖ ਨਹੀਂ, ਪਹਿਲਾਂ ਤਾਂ ਉਹ ਪੇਟ ਸਾਫ਼ ਕਰਨ, ਕਬਜ਼ ਖੋਲਣ ਆਪਣੀ, ਜਦੋਂ ਪੇਟ ਸਾਫ਼ ਹੋ ਜਾਏਗਾ ਨਾ ਉਹਨਾਂ ਨੂੰ ਭੁੱਖ ਆਪੇ ਹੀ ਲੱਗ ਜਾਏਗੀ। 1 ਚਮਚਾ ਨਿੰਬੂ ਰਸ ਪਾ ਲੈਣ, 1 ਚਮਚਾ ਆਪਣੀ ਵਿਨੀਗਰ ਪਾ ਕੇ ਨਾ ਪਾਣੀ 'ਚ 15 ਕੁ ਮਿੰਟ ਪਹਿਲਾਂ ਉਹ ਆਪਣਾ ਰੋਟੀ ਖਾਣ ਤੋਂ ਲੈਣ ਤੇ ਉਹਨਾਂ ਨੂੰ ਆਰਾਮ ਆ ਜਾਏਗਾ। ਬੇਟੇ ਫੋੜਿਆਂ ਵਾਲਾ ਇਲਾਜ ਤਾਂ ਮੈਂ ਦੱਸਾਂਗੀ। ਇਹ ਤਾਂ ਪਿੱਤ ਪਾਪੜਾ ਪੀਣ, 1.5 ਕਿਲੋ ਵੇਸਣ ਆਟੇ ਵਿੱਚ ਤੇਲ ਦੇ ਭੁੰਨ ਕੇ ਤੇ ਚਾਸਕੂ ਪਾ ਕੇ ਥੋੜਾ ਖੋਇਆ ਪਾ ਕੇ ਪੰਜੀਰੀ ਖਾਣ। ਜਿੱਥੇ ਜਿੱਥੇ ਫੋੜੇ ਸਾਡੇ ਤੇ ਜਿਨ੍ਹਾਂ ਨੂੰ ਨਿਕਲੇ ਨਾ ਸਭ ਮੁੜ ਕੇ ਨਿਕਲੇ ਹੀ ਨਹੀਂ, ਇਹੋ ਇਲਾਜ ਵਰਤਿਆ। ਚਾਸਕੂ ਵਾਲੀ ਪੰਜੀਰੀ ਤੇ ਪਿੱਤ ਪਾਪੜਾ ਦਿੱਤਾ ਸੀ, ਮੈਂ ਕਿਹਾ ਪੀ ਲਓ ਇੰਡੀਆ। ਤੇ ਜਾਂ ਮੁਸ਼ਕਪੂਰ, ਸਮੁੰਦਰ ਝੱਗ ਤੇ ਮਿੱਠਾ ਸੰਦੂਰ, ਇਹ 250 ਗ੍ਰਾਮ ਤੇਲ ਦੇ ਵਿੱਚ ਸਾੜਿਆ। ਉਹਨਾਂ ਨੇ ਤੇਲ ਸਾੜ ਕੇ ਉਹਨੂੰ ਠੰਡਾ ਕਰਕੇ ਫਿਰ ਇਹ ਵਿੱਚ ਪਾਈ ਗਏ ਤੇ ਉਹ ਮਲਮ ਜੀ ਬਣ ਗਈ, ਘੋਟੀ ਗਏ ਵਿੱਚ ਤੇ ਉਹ ਉੱਤੇ ਲਾ ਕੇ 6 ਘੰਟਿਆਂ ਬਾਅਦ ਜਾ ਕੇ ਨਾ ਉਹਨੂੰ ਕਿਸੇ ਡਿਟੋਲ ਨਾਲ ਜਾਂ ਕਿਸੇ ਚੀਜ਼ ਨਾਲ ਸਾਫ਼ ਕਰ ਲਓ ਤੇ 7 ਦਿਨ ਕਰੋ, ਮੁੜ ਕੇ ਤੁਹਾਨੂੰ ਫੋੜੇ ਨਹੀਂ ਨਿਕਲਣੇ। ਵੇਖ ਲਿਆ ਜੇ। ਇੱਕ ਮੇਰਾ ਆਖਰੀ ਨੁਕਤਾ ਆਈ ਹੋਏ, ਉਹ ਭੈਣ ਜੀ ਰੋਜ਼ ਕਹਿੰਦੇ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਮੇਰੇ ਪਿੰਡਾ ਪੀੜ, ਮੇਰੀਆਂ ਦਰਦਾਂ ਬੜੀਆਂ ਨੇ। ਜੇ ਪੂਰਾ ਉਹਦੇ ਸਰੀਰ ਵਾਸਤੇ ਕੋਸ਼ਿਸ਼ ਕਰੀਏ ਤਾਂ ਨਾ ਆ ਹੀ ਜਾਂਦਾ ਹੁੰਦਾ ਹੈ। ਇੱਕ ਤਾਂ ਜਿੰਨਾ ਵੀ ਹੈਗਾ ਨਾ, ਮੈਂ ਦੱਸਿਆ ਸੀ ਉਹ ਦਿਨ ਵੀ ਕਿੰਨੀਆਂ ਦਰਦਾਂ ਨਾ, ਪਿੱਪਲ ਲਾਖ ਜਿਹੜਾ ਨਾ ਆਪਾਂ ਪਿੱਪਲ ਦੀ ਗੂੰਦ ਕਹਿੰਦੇ ਹਾਂ, ਇੰਡੀਅਨ ਸੋਰਲ ਪਿੱਪਲ ਲਾਖ ਕਹਿੰਦੇ ਨੇ, ਸਾਲਮ 50 ਸਫੈਦ ਮੁਸਲੀ, ਅਸ਼ਵਗੰਧਾ, ਚਾਰੇ ਚੀਜ਼ਾਂ 25-25 ਗ੍ਰਾਮ ਲੈ ਕੇ ਜੇ ਜ਼ਿਆਦਾ ਬਣਾਉਣਾ ਡਬਲ ਟ੍ਰਿਪਲ ਕਰ ਲੈਣ। ਅੱਧਾ ਚਮਚਾ ਦਵਾਈ ਦਾ, 1 ਚਮਚਾ ਘਿਓ ਦੁੱਧ 'ਚ ਘੋਲ ਕੇ ਪੀਣ ਤੇ ਵੇਖੀ 1 ਚੂਨਾ ਖਾਣ। ਇੱਕ ਆਪਣੀ ਵਿਟਾਮਿਨ ਡੀ ਬੜੇ ਜ਼ਰੂਰੀ ਨੇ, ਉਹ ਖਾਣ ਤੇ ਵੇਖੀ ਆਰਾਮ ਆਉਂਦਾ ਕਿ ਨਹੀਂ ਆਉਂਦਾ ਦਰਦਾਂ ਨੂੰ। ਥੋੜੀ ਜਿਹੀ ਉਹਦੀ ਕੋਸ਼ਿਸ਼ ਕਰੋ ਆਪਦੇ ਵਾਸਤੇ, ਸਰੀਰ ਵਾਸਤੇ, ਤੇ ਫਿਰ ਠੀਕ ਹੈ ਨਾ। ਇੱਕ ਆ ਉਹਨੂੰ ਇੰਨੀਆਂ ਦਰਦਾਂ ਹੀ ਸਾਡੀ ਇੱਥੇ, ਮੇਰੀ ਬੇਟੀ ਰੋਜ਼ ਡਾਕਟਰਾਂ ਕੋਲ ਮੈਨੂੰ ਇੱਕੋ ਜਿਹਾ ਕੁੱਟ ਕੇ ਮੈਂ ਹੀ ਦਿੱਤਾ ਸੀ। 10 ਗ੍ਰਾਮ ਅਖਰੋਟ, 10 ਗ੍ਰਾਮ ਮਿਸ਼ਰੀ, 10 ਗ੍ਰਾਮ ਅਲਸੀ, 10 ਗ੍ਰਾਮ ਤੇਜ ਪੱਤਾ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਚਾਰੇ ਮਗਜ਼ ਤੇ 5 ਗ੍ਰਾਮ ਦਾਲਚੀਨੀ। 10 ਪੁੜੀਆਂ ਮੈਂ ਉਹਨੂੰ 12 ਬਣਾਤੀਆਂ। ਮੁੜ ਕੇ ਉਹਨੂੰ ਦਰਦ ਨਹੀਂ ਹੋਈ ਮੇਰੀ ਛੋਟੀ ਬੇਟੀ ਨੂੰ। ਕੁਛ ਨਾ ਕੁਛ ਆਸਰਾ ਕਰੀਏ ਤਾਂ ਠੀਕ ਹੋ ਜਾਂਦਾ ਬੰਦਾ, ਕਿਵੇਂ ਵੀ ਜਿਵੇਂ ਵੀ ਹੈਗਾ ਨਾ। ਸਾਲਮ 50, ਸਾਲਮ ਮਿਸ਼ਰੀ, ਸਫੈਦ ਮੁਸਲੀ, ਇਹ ਪੀੜਾਂ ਨੂੰ ਚੁਣ ਲੈਂਦੀ, ਗੋਡਿਆਂ ਵਾਸਤੇ ਤੇ ਬਿਲਕੁਲ ਢੱਕਣ ਹੀ ਆ ਜਾਂਦਾ ਜਿਵੇਂ ਵੀ ਹੁੰਦਾ। ਉਹ ਕੈਂਸਰ ਵਾਲੇ ਪੁੱਛਦੇ ਸੀ ਬੇਟੇ ਸਾਰਾ ਨੁਕਸਾ ਮੈਂ ਅੱਜ ਦੱਸ ਦੇਣੀ, ਰੋਜ਼ ਇੱਕ ਵਾਰ ਸੁਣ ਲੈਣ, ਵੇਖ ਲੈਣ YouTube ਤੇ, ਬਾਰ-ਬਾਰ ਨਾ ਪੁੱਛਣ। ਉਹਨਾਂ 3 ਵਾਰੀ ਪੁੱਛ ਲਿਆ। ਪੀਲਾ ਨਿੰਬੂ ਤਾਂ ਮੈਂ ਆਮ ਹੀ ਦੱਸਣੀ, ਫਰੀਜ਼ਰ 'ਚ ਰੱਖੋ, ਉਹਨੂੰ ਘੋਟ ਕੇ ਉਹ ਪੱਥਰ ਵਰਗਾ ਹੋ ਜਾਏਗਾ, ਸਵੇਰੇ ਕੱਢ ਕੇ ਤੇ ਉਹਨੂੰ ਸਲਾਦ 'ਚ ਪਾ ਕੇ ਖਾ ਲਓ। ਐਪਰੀਕੋਟ ਦੇ ਬੀਜ ਇੰਨੇ ਚੰਗੇ ਨੇ, ਅੰਦਰ ਜਾਂਦੇ ਜਾਣਗੇ ਤੇ ਫਰਕ ਪੈ ਜਾਏਗਾ। ਕੱਚੇ ਮਸ਼ਰੂਮ ਖਾਓ,
ਇੱਕ ਜਿਹੜੀ ਕੱਚੀ ਹਲਦੀ ਹੈ ਨਾ, ਜਿੰਨੀ ਹੋ ਸਕੇ ਉਹਨੂੰ ਖਾਣ, ਕੀਵੀ ਫਰੂਟ ਖਾਣ, ਰੋਟੀ ਖਾ ਕੇ ਤੁਲਸੀ ਦੇ ਪੱਤੇ ਜਿਹੜੇ ਨੇ ਮੂੰਹ ਜ਼ਰੂਰ ਚੱਬਣ, ਸਵਾਰ ਕੇ 2 ਖਰੋੜ ਦੀਆਂ ਗਿਰੀਆਂ ਖਾਣ। ਇਹਦੇ ਕੈਂਸਰ ਦੇ ਭਾਵੇਂ 3 ਨੰਬਰ ਤੇ ਨਾ, ਇਹਦੇ ਨਾਲ ਬੇਟੇ ਆਰਾਮ ਆ ਜਾਏਗਾ। ਓਕੇ ਬੇਟੇ, ਤੁਸੀਂ ਲਵੋ ਕਾਲ, ਖੁਸ਼ ਰਹੋ, ਜੀਂਦੇ ਰਹੋ, ਬਾਦ ਰਹੋ, ਵਾਹਿਗੁਰੂ ਕਰੇ ਇਸ ਤੋਂ ਵੀ ਅੱਗੇ ਆਪਾਂ ਚੱਲਦੇ ਹੀ ਰਹੀਏ, ਲੋਕਾਂ ਆਰਾਮ ਆਉਂਦਾ ਰਹੇ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਹਾਂ ਬਿਲਕੁਲ ਜੀ, ਤੁਸੀਂ ਇਹ ਜਿਹੜੀਆਂ ਚੀਜ਼ਾਂ ਲਿਖ ਲਿਆ ਕਰੋ, ਨਹੀਂ ਤਾਂ YouTube ਦੇ ਉੱਤੇ ਦੇਖ ਲਿਆ ਕਰੋ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰਾ ਲਓ, ਅਤੇ ਜਦੋਂ ਇਹ YouTube ਦੇ ਉੱਤੇ ਪ੍ਰੋਗਰਾਮ ਪੈ ਜਾਂਦਾ ਤਾਂ ਤੁਹਾਡੇ ਕੋਲ ਉਸੇ ਵੇਲੇ ਪਹੁੰਚ ਜਾਂਦਾ। ਰਵਿੰਦਰ, ਹੈਲੋ, ਸਤਿ ਸ਼੍ਰੀ ਅਕਾਲ। ਮੈਂ ਰੁਪਿੰਦਰ ਜੀ, ਮੇਰਾ ਨਾ ਸਿਰ ਬਹੁਤ ਦਰਦ ਕਰਦਾ ਆ, ਜਦੋਂ ਯੂਜਲੀ ਮੈਂ ਰਾਤ ਨੂੰ ਬੜਾ ਸੋਹਣਾ ਸੌਂਦੀ, ਸਵੇਰੇ ਉੱਠਦੀ ਹਾਂ ਕਿ ਨਾੜਾਂ ਮੇਰੀਆਂ ਏਦਾਂ ਹੁੰਦੀ। ਠੀਕ ਹੈ, ਜੇ ਕੋਈ ਮੈਨੂੰ ਇਲਾਜ ਦੱਸ। ਮੇਰੀਆਂ ਬਾਹਾਂ ਤੇ ਤਾਂ ਗਲ ਤੇ ਵੈਦਰ ਕਰਕੇ ਖਾਜ ਬਹੁਤ ਆ ਰਹੀ ਹੈ ਦੋ। ਠੀਕ ਹੈ, ਥੈਂਕ ਯੂ ਥੈਂਕ ਯੂ ਰੁਪਿੰਦਰ ਜੀ, ਬਹੁਤ ਧੰਨਵਾਦ। ਰਾਜ, ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੈਂ ਪੁੱਛਣਾ ਸੀ, ਜਿੱਦਾਂ ਮੇਰਾ ਨਾ ਜਿੱਦਾਂ ਪੇਟ ਤੇ ਜਿੱਦਾਂ ਠੀਕ ਵੀ ਆ, ਜਿੱਦਾਂ ਕਿ ਮੇਰਾ ਇਮਿਊਨ ਸਿਸਟਮ ਜਿੱਦਾਂ ਥੋੜਾ ਵੀਕ ਹੁੰਦਾ ਆ। ਇੱਕ ਮੈਂ ਜਿੱਦਾਂ ਨਾ ਮੈਨੂੰ ਜਿੱਦਾਂ ਮੂੰਹ ਦਾ ਥੋੜਾ ਸਮੈਲ ਜਿੱਦਾਂ ਚੇਂਜ, ਜਿੱਦਾਂ ਟੇਸਟ ਜਿਹਾ ਚੇਂਜ ਹੋ ਜਾਂਦਾ ਜੀ। ਟੇਸਟ ਚੇਂਜ ਹੁੰਦਾ ਮੂੰਹ ਦਾ, ਠੀਕ ਹੈ ਜੀ। ਇੱਕ ਆਂਟੀ ਜੀ ਇੱਦਾਂ ਜਿੱਦਾਂ ਕਈ ਵੇਲੇ ਨਾ ਮੈਨੂੰ ਬੁਖਾਰ ਜਿੱਦਾਂ ਕਦੀ ਕਿਤੇ ਹੋ ਜਾਂਦਾ, ਕੰਮ ਕਰਦਾ ਮੇਰੇ ਜਿੱਦਾਂ ਬੁਖਾਰ ਜਿੱਦਾਂ ਅੰਦਰ ਹੋ ਜਾਂਦਾ, ਜਿੱਦਾਂ ਫਿਰ ਜਾਤੀ ਪਸੀਨਾ ਨਹੀਂ ਆਉਂਦਾ ਹਨਾ, ਤੇ ਜਿੱਦਾਂ ਮੈਨੂੰ ਏਦਾਂ ਉਦਾਂ ਜਿੱਦਾਂ ਮੈਂ ਦਵਾਈ ਵੀ ਖਾਈ ਜਾਵਾਂ ਉੱਥੇ ਹੀ ਨਹੀਂ ਹੁੰਦਾ। ਠੀਕ ਹੈ, ਹਾਂ। ਜੇ ਕੋਈ ਇਹਦੇ ਬਾਰੇ ਪਤਾ। ਇੱਕ ਆਂਟੀ ਜੀ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਸੀ। ਇੱਕ ਦੱਸਿਆ ਸੀ ਸੌਂਫ, ਇੱਕ ਜਵੈਣ, ਉਹ ਦੂਜੀ ਦਾ ਨਾਂ ਨਹੀਂ ਪਤਾ ਲੱਗਾ ਕੀ ਆਂਟੀ ਨੇ ਕਿਹਾ ਸੀ ਜਿਹੜਾ ਜੇ ਬੁਖਾਰ ਹੋਵੇ ਤਾਂ। ਚਲੋ ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ, ਤੁਸੀਂ ਪੁੱਛ ਜਾਓ, ਕੋਈ ਨਾ ਕੋਈ ਦੱਸੋ ਆਂਟੀ ਜੇ ਹੋਇਆ ਤਾਂ। ਓਕੇ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਤਾਂ ਜੀ ਮੇਰਾ ਪਹਿਲਾਂ ਬਲੱਡ ਪ੍ਰੈਸ਼ਰ ਵੱਧਦਾ ਸੀ, ਤੁਹਾਡਾ ਲੈ ਕੇ ਠੀਕ ਕਰ ਲਿਆ। ਅੱਜ ਕਿਸੇ ਹੋਮ ਰੈਮਡੀ ਨਾਲ ਠੀਕ ਹੋਇਆ? ਹਾਂਜੀ, ਹੋਮ ਰੈਮਡੀ ਰਹਿੰਦਾ ਰਿਹਾ ਮੈਂ, ਸਾਰਾ ਕੁਝ ਦੱਸਦੇ ਨਾ। ਅੱਛਾ ਜੀ। ਅਲਸੀ ਖਾਂਦਾ ਰਿਹਾ, ਖਾਣਾ ਉਹੀ ਸਮਾਨ ਖਾਣਾ। ਠੀਕ ਹੈ। ਦੂਜਾ ਜਿਹੜਾ ਇੱਥੇ ਦੱਸਦੇ ਉਹਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਦਾ ਹੁਣ ਜਮਾਂ ਸਹੀ ਰਹਿੰਦਾ, ਮੈਂ ਦਵਾਈ ਲੈਣਾ ਛੱਡ ਗਿਆ। ਠੀਕ ਹੈ। 3-4 ਸਾਲ ਦਾ ਮੈਂ ਬਲੱਡ ਪ੍ਰੈਸ਼ਰ ਦਾ। ਠੀਕ ਹੈ ਜੀ। ਹੁਣ 3 ਮਹੀਨੇ ਹੋ ਗਏ ਮੈਂ ਕੋਈ ਦਵਾਈ ਨਹੀਂ ਲਈ, ਮੇਰਾ ਬਲੱਡ ਪ੍ਰੈਸ਼ਰ ਇੰਨੇ ਰਹਿੰਦਾ ਹੋ ਜਾਂਦਾ। ਠੀਕ ਹੈ, ਇਹਦਾ ਤੁਹਾਨੂੰ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਰੇਡੀਓ ਦਾ। ਇੱਕ ਮੇਰੀ ਨਾ, ਮੈਂ ਨਾ ਜੀ ਥੋੜਾ ਜਿਹਾ ਅੱਗੇ ਰਨਿੰਗ ਕਰਦਾ ਸੀਗਾ। ਹਾਂਜੀ। ਅੱਗੇ ਤਾਂ ਮੇਰਾ ਨਹੀਂ ਕੁਛ ਦੁਖਦਾ ਸੀਗਾ। ਹਾਂਜੀ। ਕੋਈ ਲੱਤਾਂ ਹੁਣ ਨਾ ਮਹੀਨਾ 1.5 ਮਹੀਨਾ ਹੋ ਗਿਆ, ਮੇਰਾ ਅੱਡੀ ਦੁਖਣ ਲੱਗ ਪਿਆ ਜੀ। ਆਹ ਪੱਬ ਜੀ, ਪੱਬ ਦੁਖਦਾ। ਠੀਕ ਹੈ। ਪੱਬ ਤੋਂ ਤਾਂ ਚੱਕਰ ਲੱਤ ਤੋਂ ਸਾਰੀ ਇੱਕ, ਜਦੋਂ ਜੇ ਰਨਿੰਗ ਕਰ ਲੈਣਾ ਤੁਰਦਾ। ਠੀਕ ਹੈ। ਪਹਿਲਾਂ ਤਾਂ ਮੈਂ 3 ਸਾਲ ਤੋਂ ਪਹਿਲਾਂ ਰਨਿੰਗ 'ਚ ਹਿੱਸਾ ਲਿਆ ਸੀ, ਮੈਂ 17 ਕਿਲੋਮੀਟਰ ਦਾ ਲਾਇਆ ਸੀ ਰੇਸ। ਜੇ ਤੁਹਾਡੀ ਅੱਡੀ ਦੁਖਦੀ, ਪੱਬ ਦੁਖਦਾ, ਉਹਦਾ ਅੱਜ ਦੱਸਿਆ ਗਿਆ, ਜਾਂ ਹੋਰ ਵੀ ਪੁੱਛ ਲੈਣੇ ਕਿਸੇ। ਤੇ ਇੱਕ ਸਾਰੀ ਲੱਤ ਦੁਖਣ ਲੱਗ ਜਾਂਦੀ ਹੈ, ਦੁਖਦੀ ਜਦੋਂ ਮੈਂ ਤੇਜ਼ ਤੁਰਦਾ ਨਾ, ਜਾਂ ਕਿ ਮੈਂ ਕੰਮ ਕਰਦਾ 8 ਘੰਟੇ ਖੜਦਾ। ਠੀਕ ਹੈ। ਉਦੋਂ ਮਗਰੋਂ ਇੱਕ ਪੈਰ ਦਾ, ਪੈਰ ਤੋਂ ਥੱਲੇ ਵੀ ਪੈਰ ਦੁਖਣ ਲੱਗ ਜਾਂਦਾ। ਠੀਕ ਹੈ। ਤੇ ਇੱਕ ਮੇਰਾ ਭਾਰ ਘਟ ਗਿਆ ਸੀ 3 ਕਿਲੋ। ਠੀਕ ਹੈ ਜੀ। ਜੇ ਕੋਈ ਭਾਰ ਰਹਿੰਦਾ ਹੋਵੇ, ਕੋਈ ਨਾ ਜੀ, ਖਾਣਾ ਪੀਣਾ ਹਰ ਇੱਕ ਚੀਜ਼ ਮੈਂ ਉਹ ਖਾਂਦਾ ਨਹੀਂ, ਜਿਹੜਾ ਤੁਹਾਡੇ ਦੇ ਬਿਨਾਂ ਤਾਂ ਮੈਂ ਦੂਜਾ ਉਹ ਕਪੜਾ ਜਾਂ ਕੋਈ ਹੋਰ ਇਹ ਚੀਜ਼ ਤਾਂ ਖਾਂਦਾ ਨਹੀਂ ਮੈਂ, ਸਹੀ ਚੀਜ਼ ਕੋਈ ਨਹੀਂ ਖਾਂਦਾ। ਕੋਈ ਨਹੀਂ, ਆਪਾਂ ਕੋਈ ਨਹੀਂ ਬੂਟਾ ਸਿੰਘ ਜੀ, ਆਪਾਂ ਪੁੱਛ ਲੈਂਦੇ ਹੈਗੇ ਆ ਕਿ ਭਾਰ ਤੁਹਾਡਾ ਆਪੇ ਵੱਧ ਜਾਣਾ ਜਦੋਂ ਤੁਸੀਂ ਹੁਣ ਐਕਸਰਸਾਈਜ਼ ਕਰਦੇ ਹੋ, ਉਹਨਾਂ ਫਰਕ ਤਾਂ ਪੈਣਾ ਹੀ ਸੀਗਾ। ਸੁਰਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ। ਸਤਿ ਸ੍ਰੀ ਅਕਾਲ। ਹਾਂਜੀ, ਇੱਕ ਮੇਰੇ ਪੈਰ ਸੁਜੂਗਾ। ਠੀਕ ਆ। ਪੈਰ ਬਹੁਤ ਸੁੱਜਿਆ, ਇੱਕ ਤਾਂ ਸੱਜਾ ਪੈਰ ਬਹੁਤ ਸੁੱਜਿਆ, ਦੂਆ ਅੱਗੇ ਸੋਜ ਪਈ ਆਪ ਹੀ ਲੈ ਗਈ, ਤਾਂ ਹੁਣ ਇਹ ਲੈਂਦੀ ਨਹੀਂ ਹੈਗੀ। ਇੱਕ ਮੈਨੂੰ ਬਾਥਰੂਮ ਨਹੀਂ ਕੰਟਰੋਲ ਹੁੰਦਾ, ਇਹ ਮੈਨੂੰ ਦੱਸਿਓ। ਠੀਕ ਹੈ। ਹੈਲੋ, ਠੀਕ ਹੈ ਭੈਣ ਜੀ, ਠੀਕ ਹੈ, ਜ਼ਰੂਰ ਦੱਸਿਓ ਜੀ ਇਹਨਾਂ ਨੂੰ। ਬਲੈਡਰ ਕਮਜ਼ੋਰ ਹੈ ਤੁਹਾਡਾ, ਬਲੈਡਰ ਲਈ ਵੈਸੇ ਦੱਸਿਆ ਵੀ ਜਾਂਦਾ, ਆਪਾਂ ਦੁਬਾਰਾ ਪੁੱਛਦੇ ਹੈਗੇ ਆ। ਕੁਲਵਿੰਦਰ ਕੌਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੇਰੇ 2 ਕੁਐਸਚਨ ਹੈ। ਇੱਕ ਤਾਂ ਸਾਡਾ ਇੰਡੀਆ ਮੁੰਡਾ, ਉਹਨੂੰ ਟਾਈਫਾਇਡ ਹੋਇਆ, ਨਾਲੇ ਖੰਘ ਰੇਸ਼ਾ ਬਹੁਤ। ਠੀਕ ਹੈ। ਉਹਨੂੰ ਖਾਣ ਨੂੰ ਜੇ ਤੇ ਕਿੱਦਾਂ ਹਟੂਗਾ? ਡਰਦੇ ਜਾਂਦੇ ਵੀ ਨਹੀਂ ਹੈਗੇ ਬੁਖਾਰ ਕਰਕੇ, ਬਈ ਡਾਕਟਰ ਦੇ ਵੀ ਨਹੀਂ ਜਾਂਦੇ ਹੈਗੇ, ਹਨਾ। ਠੀਕ ਆ। ਇੱਕ ਭਾਜੀ ਦੱਸਦਾ ਹੁੰਦਾ ਸ਼ਰਾਬ ਤੋਂ, ਹਨਾ, ਮਿਰਚਾਂ ਵਾਲਾ ਕੁਛ। ਸ਼ਰਾਬ ਤੋਂ ਮਿਰਚ, ਸ਼ਰਾਬ ਛੱਡਣ ਵਾਲਾ, ਲਾਲ ਮਿਰਚ ਤੋਂ ਕੋਈ। ਇੱਕ ਵਾਰੀ ਅਸੀਂ ਸੁਣਿਆ ਸੀ, ਹੁਣ ਸਾਨੂੰ ਚੇਤਾ ਨਹੀਂ ਹੈਗਾ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਜ਼ਰੂਰ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇੱਕ ਵਾਰੀ ਸਾਰਿਆਂ ਨੂੰ ਫਿਰ ਰਿਕੁਐਸਟ ਕਰਦੇ ਹਾਂ ਕਿ ਆਪਣੀ ਇੱਕ ਕਾਪੀ ਰੱਖ ਲਓ, ਇੱਕ ਪੈਨ ਰੱਖ ਲਓ। ਚੀਜ਼ਾਂ ਯਾਦ ਨਹੀਂ ਰਹਿੰਦੀਆਂ, ਉਹਨਾਂ ਨੂੰ ਲਿਖ ਲਿਆ ਕਰੋ, ਪਲੀਜ਼ ਲਿਖ ਲਿਆ ਕਰੋ। ਬਲਵੰਤ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਬਲਬਿੰਦਰ। ਸਤਿ ਸ੍ਰੀ ਅਕਾਲ। ਪਰ ਮੈਂ ਜਿਹੜੀ ਬੀਬੀ ਕਹਿੰਦੀ ਸੀ ਨਾ, ਮੇਰਾ ਗਲਾ ਖਰਾਬ ਹੋਇਆ ਆ। ਹਾਂਜੀ। ਉਹਦੀ ਸਰਜਰੀ ਨਹੀਂ ਕੀਤੀ ਹੋਣੀ, ਉਹਦੇ ਪੈਪ ਪਾਇਆ ਹੋਣਾ ਦੋਨੋਂ ਪਾਸੇ। ਠੀਕ ਆ। ਉਹ ਚੈੱਕ ਕਰਦੇ ਹੁੰਦੇ ਆ, ਤੇ ਚੈੱਕ ਕਰਦੇ ਨਾ ਗਲੇ ਦਾ ਵੀ ਉਹ ਪੈਪ ਪਾਉਂਦੇ ਹੁੰਦੇ, ਤਾਂ ਉਸੇ ਬਾਥਰੂਮ ਰਾਹੀਂ ਉਹ ਇਹਦੇ ਕਰਕੇ ਹਨਾ, ਇਹਦੇ ਗਲੇ ਦੇ ਵਿੱਚ ਕਿਤੇ ਉਹ ਲੱਗ ਗਈ ਹੋਣੀ ਆ, ਨਾਲੀ ਤਾਂ ਹੋ ਜਾਂਦਾ ਹੁੰਦਾ, ਏਦਾਂ ਮੇਰਾ ਹੋਇਆ ਸੀਗਾ। ਠੀਕ ਹੈ। ਤਾਂ ਇਹ ਏਦਾਂ ਹਟ ਜਾਣਾ ਹੈ, 4-5 ਮਹੀਨੇ ਲੱਗ ਜਾਂਦੇ ਹੁੰਦੇ, 5-6 ਮਹੀਨੇ। ਠੀਕ ਹੈ ਜੀ।
ਕਦੀ ਠੀਕ ਹੋ ਜਾਣਾ ਹੈ, ਪ੍ਰੋਬਲਮ ਨਹੀਂ। ਮੈਂ ਇਹ ਸੀਗਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੁਰਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਭੈਣ ਜੀ ਮੇਰਾ ਨਾ ਗਲਾ ਕਈ ਵਾਰੀ ਮੂੰਹ ਜਿਹੜਾ ਆ ਕੌੜਾ ਕੌੜਾ ਰਹਿੰਦਾ ਆ, ਹਰ ਰੋਜ਼ ਨਹੀਂ, ਕਦੇ ਕਦੇ, ਹਨਾ। ਠੀਕ ਆ। ਇਹਦੇ ਬਾਰੇ ਦੱਸਿਓ। ਤੇ ਇੱਕ ਮੈਂ ਪਲੇਟਲੈਟ ਜਿਹੜੇ ਵਧੇ ਉਹ ਕਿੰਨੀ ਵਾਰੀ ਪੁੱਛਿਆ, ਉਹਦਾ ਨੀ ਮੈਨੂੰ ਦੱਸਿਆ। ਜੇ ਗੁਰਦੀਪ ਕੌਰ ਭੈਣ ਜੀ ਦੱਸਣ ਤਾਂ ਉਹ ਦੱਸਣ, ਜਿਹੜੇ ਭਾਜੀ ਆਉਂਦੇ ਆ ਉਹ ਦੱਸ ਦੇਣ, ਹੈ ਜਾਂ ਕਿਸੇ ਸਰੋਤੇ ਨੂੰ ਪਤਾ ਹੋਵੇ ਉਹ ਦੱਸ ਦੇਣ। ਠੀਕ ਹੈ ਜੀ। ਪਲੇਟਲੈਟ। ਹਾਂਜੀ ਹਾਂਜੀ, ਪਲੇਟਲੈਟ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਸੁਖਜੀਤ ਸੰਘਾ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀਗਾ, ਮੇਰੀ ਪੋਤੀ ਹੈ 11 ਸਾਲ ਦੀ। ਹਾਂਜੀ। ਉਹਦੇ ਨਾ ਸਟਮਕ ਦੇ ਵਿੱਚ ਅਸਿਸਟ ਨਿਕਲਿਆ। ਕੱਲ ਹੀ ਟੈਸਟ ਕਰਵਾਏ ਸਾਰੇ ਅਸੀਂ। ਹਾਂਜੀ। ਤੇ ਉਹਦੇ ਪੇਨ ਬੜੀ ਹੁੰਦੀ ਹੈ। ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਜ਼ਰੂਰ। ਠੀਕ ਹੈ ਜੀ। ਉਮਰ ਉਹਦੀ 11 ਸਾਲ ਹੈ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਉਹਨਾਂ ਨੇ ਕਿਹਾ ਵੀ ਜੇ ਮਤਲਬ ਵੱਧ ਗਿਆ ਤਾਂ ਫਿਰ ਸਰਜਰੀ ਕਰਨੀ ਪੈਣੀ ਹੈ, ਤੇ ਘਟ ਵੀ ਸਕਦਾ ਹੈ, ਵੱਧ ਵੀ ਸਕਦਾ ਹੈ। ਠੀਕ ਹੈ, ਆਪਾਂ ਪੁੱਛਦੇ ਕਿਸੇ ਨੂੰ ਵੀ ਸਰਜਰੀ ਨਾ ਹੀ ਕਰਨੀ ਪਵੇ ਤੇ ਪਲੀਜ਼ ਜ਼ਰੂਰ ਦੱਸ ਦਿਆ ਕਰੋ, ਲਿਖ ਵੀ ਲਿਆ ਕਰੋ ਤੇ ਇਲਾਜ ਨੂੰ ਦੱਸ ਵੀ ਦਿਆ ਕਰੋ। ਪਾਲ ਚਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਨੂੰ ਇੱਕ ਜਿਹੜੀ ਭੈਣ ਦੀ ਕਾਲ ਆਈ ਸੀ ਨਾ ਕਿ ਉਹਨਾਂ ਦੀ ਆਵਾਜ਼ ਖਰਾਬ ਹੋ ਗਈ ਹੈਗੀ ਸਰਜਰੀ ਤੋਂ ਬਾਅਦ। ਹਾਂਜੀ। ਉਹਦਾ ਇੱਕ ਤਾਂ ਹੈਗਾ ਕਿ ਉਹਨੂੰ ਗਲੇ ਤੇ ਲਗਾਉਣ ਵਾਸਤੇ ਨਾ ਇੱਕ ਅੰਗਰੇਜ਼ੀ ਉਹਨੂੰ ਕਰੀਮ ਲੈਣੀ ਪਏਗੀ। ਉਹਦਾ ਨਾਮ ਹੈਗਾ ਆਰਨਿਕਾ, ARNICA। ਇਹਦੇ ਨਾਲ ਜਿਹੜੀ ਸੋਜਿਸ਼ ਹੈਗੀ ਨਾ ਉਹ ਘਟਣੀ ਸ਼ੁਰੂ ਹੋਏਗੀ ਤੇ ਉਹਨਾਂ ਦੀ ਆਵਾਜ਼ ਠੀਕ ਹੋਣੀ ਸ਼ੁਰੂ। ਠੀਕ ਹੈ ਜੀ। ਦੂਸਰਾ ਹੈਗਾ ਕਿ ਆਪਣਾ ਦੇਸੀ ਜਿਹਾ ਹੈਗਾ ਨਾ ਵੀ ਕਿ ਉਹ ਮਲੱਠੀ ਚਬਾਉਣ ਜਾਂ ਮਲੱਠੀ ਨੂੰ ਚਾਹ ਜਾਂ ਦੁੱਧ ਚ ਪਾ ਕੇ ਪੀਣ ਤੇ ਉਹਦੇ ਨਾਲ ਵੀ ਜਿਹੜੀ ਹੈ ਨਾ ਆਵਾਜ਼ ਕੁਛ ਵਧੀਆ ਹੋ ਜਾਏਗੀ। ਠੀਕ ਹੈ। ਤੀਸਰਾ ਇਹ ਹੈਗਾ ਕਿ ਅਗਰ ਸਰਜਰੀ ਦੇ ਦੌਰਾਨ ਉਹਨਾਂ ਦੀਆਂ ਕੋਈ ਨਰਵਜ਼ ਨੂੰ ਨੁਕਸਾਨ ਪਹੁੰਚ ਗਿਆ ਹੈਗਾ ਤਾਂ ਉਹਦੇ ਵਾਸਤੇ ਇੱਕ ਬਹੁਤ ਹੀ ਸੋਹਣੀ ਹੈ ਤਾਂ ਉਹ ਅੰਗਰੇਜ਼ੀ ਤੇ ਉਹ ਚਾਹ ਹੈਗੀ ਹੈ, ਉਹਨੂੰ ਕਹਿੰਦੇ ਸੇਂਟ ਜੌਨਸ ਵਾਰਟ। ਠੀਕ ਹੈ। ਉਹ ਪੀਣ। ਫਿਰ ਮੈਂ ਬੋਲ ਦੇਣਾ ਸੇਂਟ ਜੌਨ, JOHN, ਸੇਂਟ ਜੌਨਸ ਵਾਰਟ। ਉਹ ਟੀ ਉਹਨਾਂ ਨੂੰ ਇੰਟਰਨੈਟ ਤੋਂ ਮਿਲ ਜਾਏਗੀ, ਐਮਾਜ਼ੋਨ ਤੋਂ ਮਿਲ ਜਾਏਗੀ ਤੇ ਉਹ ਪੀਣ। ਤੇ ਇੱਕ ਚੌਥੀ ਗੱਲ, ਬੜੀ ਅਜੀਬ ਜੀ ਗੱਲ ਮੈਂ ਦੱਸਣ ਲੱਗਿਆ, ਪਰ ਇੱਕ ਟਰਾਈ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿੱਥੇ ਨਾ ਕੁਦਰਤੀ ਇਸ ਤਰ੍ਹਾਂ ਹੈ ਜਦੋਂ ਇੱਕ ਚੀਜ਼ ਰੁਕਦੀ ਹੈ ਨਾ ਤੇ ਨਾਲ ਵਾਲੀਆਂ ਚੀਜ਼ਾਂ ਜਿਹੜੀਆਂ ਹੈਲਪ ਕਰਨ ਲੱਗ ਪੈਂਦੇ ਨੇ। ਜੇ ਉਹ ਕਿਸ ਤਰ੍ਹਾਂ ਹਾਰਮੋਨੀਅਮ ਤੇ ਜਾ ਕੇ ਨਰਾਗ ਦੀ ਪ੍ਰੈਕਟਿਸ ਕਰਨ, ਰਿਹਰਸਲ ਕਰਨ। ਹਾਂਜੀ ਹਾਂਜੀ। ਤਾਂ ਉਹ ਜਿਹੜੇ ਕੁਛ ਉਹਨਾਂ ਦੇ ਜਿਹੜੇ ਆ ਨਰਵ ਐਂਡਿੰਗਸ ਕੁਛ ਡੈਮੇਜ ਹੋ ਗਏ ਨਾ, ਕੁਛ ਨਾਲ ਵਾਲੇ ਜਿਹੜੇ ਮਸਲ ਨਾ ਉਹਦੇ ਨਾਲ ਫਿਰ ਦੁਬਾਰਾ ਬਣਨੇ ਸ਼ੁਰੂ ਹੋਣਗੇ। ਠੀਕ ਹੈ। ਅੱਛਾ ਜੀ, ਹੁਣ ਦੂਸਰੀ ਗੱਲ ਇਹ ਹੈਗੀ ਹੈ ਕਿ ਇੱਕ ਵੀਰ ਜੀ ਹੋਰਾਂ ਨੇ ਹੁਣੇ ਆਪਾਂ ਨੂੰ ਕਾਲ ਕੀਤਾ ਸੀਗਾ ਕਿ ਉਹਨਾਂ ਨੇ ਉਹ ਭਾਰ ਵਧਾਉਣਾ ਚਾਹੁੰਦੇ ਹੈਗੇ ਨੇ। ਉਹ ਆਮ ਕਰਕੇ ਐਸੇ ਇਨਸਾਨਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈਗੀ ਹੈ ਪਰ ਉਹਦਾ ਭਾਰ ਨਾਲ ਨਾਲ ਘਟੀ ਜਾਂਦਾ ਹੈ। ਹਾਂਜੀ। ਉਹ ਖਾਂਦੇ ਵੀ ਬਹੁਤ ਹੈਗੇ ਨੇ, ਬਲਕਿ ਆਪਾਂ ਨੂੰ ਕਈ ਵਾਰ ਮੇਰੇ ਖਿਆਲ ਨਾਲ 5-6 ਹਫ਼ਤਿਆਂ ਤੋਂ ਇਹ ਕਈ ਕਾਲਾਂ ਆਉਂਦੀਆਂ ਰਹੀਆਂ ਨੇ ਤੇ ਮੈਨੂੰ ਉਸ ਵੇਲੇ ਪਤਾ ਨਹੀਂ ਸੀਗਾ। ਮੈਂ ਕੋਈ ਪਰ ਹੋਮਿਓਪੈਥੀ ਦੇ ਵਿੱਚ ਮੈਨੂੰ ਕਿ ਇਲਾਜ ਮਿਲਿਆ ਹੈਗਾ। ਫਿਰ ਮੈਂ ਥੋੜ੍ਹਾ ਜਿਹਾ ਝਿਜਕਦਾ ਰਿਹਾ ਉਹਨੂੰ ਦੱਸਣ ਤੋਂ, ਪਰ ਅੱਜ ਆਪਾਂ ਦੱਸ ਦਿੰਦੇ ਹਾਂ ਜੇ ਕਿਸੇ ਨੇ ਕੋਈ ਇਲਾਜ ਕਰਨਾ ਹੈਗਾ ਕਿਉਂਕਿ ਹਾਈਪਰਥਾਇਰੋਇਡ ਦਾ ਹਾਂਜੀ ਹਰਬਸ ਦੇ ਵਿੱਚ ਇਲਾਜ ਨਹੀਂ ਕਿਧਰੇ ਹੈਗਾ, ਹੋਮਿਓਪੈਥੀ ਦੇ ਵਿੱਚ ਕਿਧਰੇ ਬੁੱਕਸ ਦੇ ਵਿੱਚ ਲਿਖੇਗਾ। ਮੈਂ ਉਹ ਪੜ੍ਹ ਕੇ ਸੁਣਾ ਦੇਣਾ। ਠੀਕ ਹੈ। ਉਹਦਾ ਇਹ ਹੈਗਾ ਕਿ ਆਇਓਡੀਅਮ ਇਹ ਹੋਮਿਓਪੈਥੀ ਦੀ ਦਵਾਈ ਹੈਗੀ 30C ਦੀ ਮਿਲ ਜੇਗੀ ਤੇ ਉਹ 30C ਦੀ, ਤੇ ਉਹਦਾ ਸਪੈਲਿੰਗ ਹੈ IODIUM। ਇੱਕ ਇਹ ਹੈ। ਦੂਸਰੀ ਇੱਕ ਹੋਮਿਓਪੈਥੀ ਦੇ ਵਿੱਚ ਹੈਗੀ ਹੈ ਥਾਇਰੋਡਿਨਮ, ਥਾਇਰੋਇਡ ਤੋਂ THYROIDINUM। ਇਹਦਾ ਵੀ 30C ਦੀਆਂ ਉਹ ਤਕਰੀਬਨ ਜਿਹੜਾ ਹਫ਼ਤੇ 'ਚ 2 ਡੋਜ਼ਸ ਲੈ ਕੇ ਨਾ ਤਕਰੀਬਨ 5 ਹਫ਼ਤੇ ਡੋਜ਼ਸ ਲੈ ਕੇ ਦੇਖ ਲੈਣ। ਇਹ ਵੀਰ ਜੀ ਜਿਨ੍ਹਾਂ ਦਾ ਭਾਰ ਨਹੀਂ ਵੱਧ ਰਿਹਾ ਉਹ ਵੀ ਠੀਕ ਹੋ ਜਾਏਗਾ, ਤੇ ਜਿਨ੍ਹਾਂ ਭੈਣਾਂ ਨੇ ਪਹਿਲਾਂ ਹੀ ਕਾਲ ਕੀਤਾ ਸੀ ਕਿ ਉਹਨਾਂ ਨੂੰ ਹਾਈਪਰਥਾਇਰੋਇਡ ਹੈਗਾ ਉਹ ਵੀ ਉਹਦੇ 'ਚ ਵੀ ਜਾਣੀ ਕਿ ਮਦਦ ਹੋਣ ਦੇ ਬਹੁਤ ਚਾਂਸ ਨੇ। ਟੈਸਟ ਕਰਕੇ ਦੇਖ ਲੈਣਾ, ਜੇ ਨਹੀਂ ਹੋਊਗਾ ਤਾਂ 5 ਹਫ਼ਤਿਆਂ ਬਾਅਦ ਫਿਰ ਉਹ ਬੇਸ਼ੱਕ ਅੱਗੇ ਨਾ ਲੈਣ। ਠੀਕ ਹੈ ਭੈਣ ਜੀ। ਇੱਕ ਜਿਹੜੀ ਹੈ ਨਾ ਬੜੀ ਮੈਂ ਬੜੀ ਸ਼ਾਨਦਾਰ ਜਾਣੀ ਕਿ ਉਹਦੀ ਰਿਸਰਚ ਕੀਤੀ ਸੀਗੀ, ਉਹ ਇਹ ਹੈਗਾ ਸੀਗਾ ਕਿ ਵੀ ਜਿਹੜੀਆਂ ਫੈਮਿਲੀ ਦੇ ਵਿੱਚ ਡਾਇਬੀਟੀਜ਼ ਹੈਗੀ ਹੈ ਤੇ ਉਹਦੇ ਵਿੱਚ ਬੱਚਿਆਂ ਨੂੰ ਟਾਈਪ 1 ਜਿਹੜੀ ਹੈਗੀ ਡਾਇਬੀਟੀਜ਼ ਹੋ ਜਾਂਦੀ ਹੈਗੀ, ਬਚਪਨ ਦੇ ਵਿੱਚ ਹੋ ਜਾਂਦੀ ਹੈਗੀ ਹੈ, ਕੀ ਉਹਨਾਂ ਦੇ ਬਾਕੀ ਬੱਚਿਆਂ ਨੂੰ ਕਿਸੇ ਤਰ੍ਹਾਂ ਪ੍ਰੀਵੈਂਟ ਕੀਤਾ ਜਾ ਸਕਦਾ ਹੈ ਜੀ? ਇਹ ਬਹੁਤ ਵੱਡੀ ਚੀਜ਼ ਹੈਗੀ ਹੈ। ਤੇ ਜਾਂ ਫਿਰ ਬਲਕਿ ਉਹੀ ਜਿਹੜੀ ਉਹ ਹੈਪਨਸ ਉਹ ਇਹ ਹੈ ਕਿ ਹੈ ਵੈਸੇ ਨਾ ਇਹ ਹੋਮਿਓਪੈਥੀ ਦੇ ਵਿੱਚ ਇਹਦਾ ਕੋਈ ਇਲਾਜ ਲਿਖਿਆ ਹੋਇਆ ਹੈਗਾ ਕਿ ਬਲਕਿ ਜਿਨ੍ਹਾਂ ਦੀ ਫੈਮਿਲੀ ਦੇ ਵਿੱਚ ਕੈਂਸਰ ਵੀ ਹੁੰਦਾ ਹੈਗਾ, ਕਿਸੇ ਨੂੰ ਜਿਸ ਤਰ੍ਹਾਂ ਮਦਰ ਨੂੰ ਜਾਂ ਸਿਸਟਰ ਨੂੰ ਜਾਂ ਭੂਆ ਨੂੰ ਜਾਂ ਮਾਸੀ ਨੂੰ ਜਿਹੜਾ ਹੈ ਨਾ ਬ੍ਰੈਸਟ ਦਾ ਕੈਂਸਰ ਹੋ ਗਿਆ, ਫਿਰ ਬਾਕੀ ਜਿਹੜੀਆਂ ਲੜਕੀਆਂ ਹੈਗੀਆਂ ਨੇ ਫਿਰ ਉਹਨਾਂ ਨੂੰ ਬੜੀ ਨਰਵਸਨੈਸ ਰਹਿੰਦੀ ਹੈ। ਉਹਦੇ ਵਾਸਤੇ ਇੱਕ ਜਿਹੜੀ ਹੈਗੀ ਉਹਨਾਂ ਨੇ ਖਾਸ ਕਰਕੇ ਰਿਕਮੈਂਡ ਕੀਤੀ ਹੈਗੀ ਹੈ, ਉਹਦਾ ਨਾਮ ਹੈਗਾ ਕਾਰਸੀਨੋਸਿਨ।
ਕਿਉਂਕਿ ਜਿਹੜਾ ਕੈਂਸਰ ਇਹਨੂੰ ਕਾਰਸੀਨੋਮਾ ਬੋਲਦੇ ਨੇ, ਇਸ ਦੇ ਉੱਤੇ ਹੀ ਉਹਨਾਂ ਨੇ ਇੱਕ ਕਾਰਸੀਨੋਸਿਨ ਰੈਮੀਡੀ ਤਿਆਰ ਕੀਤੀ ਹੋਈ ਹੈਗੀ ਕਿ ਮੈਂ ਇੱਥੇ ਸਾਰੇ ਚੈੱਕ ਕੀਤੀ, ਅਮਰੀਕਾ ਵਿੱਚ ਨਹੀਂ ਕਿਤੇ ਮਿਲਦੀ, ਉਹ UK ਦੇ ਚੋਂ ਮਿਲ ਜਾਂਦੀ ਹੈਗੀ ਹੈ। 200C ਕਿਸੇ ਨੂੰ ਲੈਣੀ ਪਏਗੀ। ਉਹ ਡਾਇਬਟੀਜ਼ ਵਾਲਿਆਂ ਵਾਸਤੇ ਪ੍ਰੀਵੈਂਸ਼ਨ ਵਾਸਤੇ ਠੀਕ ਹੈ, ਟਾਈਪ 1 ਦੀ ਡਾਇਬਟੀਜ਼ ਨਹੀਂ ਫਿਰ ਹੁੰਦਾ ਸੀ ਬੱਚਿਆਂ ਨੂੰ। ਤੇ ਜਿਹੜਾ ਨੂੰ ਕਿਸੇ ਨੂੰ ਕੈਂਸਰ ਹੋ ਜਾਂਦਾ ਗਾ, ਗਲੈਂਡ ਦਾ ਕੋਈ ਵੀ ਹੋਵੇ, ਸਟੋਮਿਕ ਦਾ ਹੋਵੇ, ਥਾਇਰੋਇਡ ਦਾ ਹੋਵੇ, ਉਹਦੇ ਵਾਸਤੇ ਵੀ ਬਹੁਤ ਲਾਹੇਵੰਦ ਹੈ। ਤੇ ਉਹਦੇ ਵਿੱਚ ਹੀ ਜਿਹੜਾ ਹੈਗਾ ਨਾ ਇੱਕ ਹੋਰ ਸੀ ਹੋਮਿਓਪੈਥੀ ਦੇ ਵਿੱਚ ਹੀ ਹੈਗੀ ਹੈ, ਉਹਨਾਂ ਨੂੰ ਇਹ ਵੀ ਲੈਣੀ ਚਾਹੀਦੀ ਹੈ। ਉਹਨੂੰ ਕਹਿੰਦੇ ਨੇ ਫਾਈਟੋਲੇਕਾ ਕਹਿੰਦੇ ਨੇ। ਫਾਈਟੋਲੇਕਾ ਕੀ ਹੈਗਾ? ਇਹ ਇੱਕ ਬੈਰੀ ਹੈਗੀ ਹੈ। ਇਹ ਜਿਹੜੇ ਵੀ ਕੋਈ ਗਲੈਂਡਸ ਦੇ ਜਿਹੜੀਆਂ ਕੋਈ ਵੀ ਪ੍ਰੋਬਲਮ ਹੈਗੇ ਨੇ, ਕਿਉਂਕਿ ਜੇ ਪੈਂਕਰੀਅਸ ਦੀ ਪ੍ਰੋਬਲਮ ਹੈਗੀ ਨਾ, ਉਹਦੇ 'ਚ ਵੀ ਇਹ ਮਦਦ ਕਰਦੀ ਹੈਗੀ। ਠੀਕ। ਅੱਛਾ ਜੀ, ਇੱਕ ਮੇਰਾ ਹੋਰ ਸੀਗਾ, ਹਾਂ ਆਪਾਂ ਨੂੰ ਇਹਦੀ ਕਾਲ ਨਹੀਂ ਵੈਸੇ ਆਈ ਹੈਗੀ। ਹਾਂਜੀ, ਜਿਹੜੀਆਂ ਭੈਣਾਂ ਨੇ ਨਾ ਇੱਕ ਦੋ ਵਾਰ ਪਹਿਲਾਂ ਆਪਾਂ ਨੂੰ ਕਾਲ ਕੀਤਾ ਸੀ ਵੀ ਉਹਨਾਂ ਦੀਆਂ ਅੱਖਾਂ ਦੇ ਥੱਲੇ ਨਾ ਬਲੈਕ ਸਰਕਲ ਹੈਗੇ ਨੇ, ਕਾਲੇ ਕਾਲੇ ਸਰਕਲ ਹੈਗੇ ਨੇ। ਉਹਦੀ ਇੱਕ ਤਾਂ ਇਹੀ ਆਰਨਿਕਾ ਜੈਲ ਜਿਹੜੀ ਹੈ ਨਾ, ਇਹ ਲਗਾ ਸਕਦੀਆਂ ਨੇਗੀਆਂ। ਠੀਕ ਹੈ। ਤੇ ਇੱਕ ਉਹਨੂੰ ਵਿਚ ਹੇਜ਼ਲ ਕਹਿੰਦੇ ਹੈਗੇ ਨੇ, ਵਿਚ ਹੇਜ਼ਲ, ਉਹਦੀ ਕਰੀਮ ਲੱਗ ਜਾਂਦੀ ਹੈ। ਉਹ ਵੀ ਇੱਥੇ ਅੱਖਾਂ ਦੇ ਦੁਆਲੇ ਨਾ ਉਹ ਲਗਾਈ ਜਾ ਸਕਦੀ ਹੈ। ਉਹਦੇ ਨਾਲ ਕੀ ਹੁੰਦਾ ਹੈਗਾ, ਉਹ ਵੈਰੀਕੋਜ਼ ਵੇਨਸ ਵਾਸਤੇ ਵੀ ਵਰਤੀ ਜਾ ਸਕਦੀ ਹੈ। ਉਹ ਜਿੱਥੇ ਵੀ ਬਲੱਡ ਦੀ ਸਰਕੂਲੇਸ਼ਨ ਘਟਦੀ ਹੈ, ਉਹ ਉੱਥੇ ਸਰਕੂਲੇਸ਼ਨ ਵਧਾ ਦਿੰਦੀ ਹੈਗੀ ਹੈ, ਤੇ ਇਸ ਕਰਕੇ ਉਹ ਬੜੀ ਲਾਹੇਵੰਦ ਹੈ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਧਿਆਨ ਨਾਲ ਲਿਖ ਜ਼ਰੂਰ ਲਿਆ ਕਰੋ, ਕਿਉਂਕਿ ਦੱਸਣ ਵਾਲੇ ਕੋਲ ਵੀ ਇੱਕ ਮੇਰੇ ਖਿਆਲ ਕਾਪੀ ਬਣਾਈ ਹੁੰਦੀ ਆ, ਉਹ ਲੱਭ ਲੱਭ ਕੇ ਲਿਖਦੇ ਆ। ਗੁਰਮੀਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਸਾਲ ਦਾ ਦੋਤਾ ਹੈ। ਹਾਂਜੀ। ਉਹਨੂੰ ਕਬਜ਼ ਬਹੁਤ ਰਹਿੰਦੀ ਹੈ। ਠੀਕ ਹੈ ਜੀ। ਹਾਂਜੀ, ਮੇਰਾ ਇਹ ਸਵਾਲ ਸੀ। ਠੀਕ ਹੈ, ਠੀਕ ਹੈ ਗੁਰਮੀਤ ਕੌਰ ਜੀ। ਵੈਸੇ ਬਹੁਤ ਵਾਰ ਦੱਸਿਆ ਗਿਆ ਹੁੰਦਾ ਆ, ਕੁਛ ਨਾ ਕੁਛ ਉਹਦੀ ਧੁੰਨੀ 'ਤੇ ਲਾਉਂਦੇ ਹੁੰਦੇ ਆ, ਹਿੰਗ ਲਾਉਂਦੇ ਆ ਜਾਂ ਜਵੈਣ ਉਹਨੂੰ ਦਿੰਦੇ ਆ। ਕਿਸੇ ਵੀ ਤਰ੍ਹਾਂ ਆਪਾਂ ਜ਼ਰੂਰ ਪੁੱਛ ਲੈਂਦੇ ਹਾਂ, ਕਿਸੇ ਨਾ ਕਿਸੇ ਨੂੰ ਜ਼ਰੂਰ ਪਤਾ ਹੋਊਗਾ ਇਹਨਾਂ ਚੀਜ਼ਾਂ ਦਾ। ਆਉਂਦੇ ਹਾਂ ਅਸੀਂ ਪੰਜਾਬੀ ਰੇਡੀਓ USA ਸਨਰਾਈਜ਼ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਆ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਨੁਸਖੇ ਹੁੰਦੇ ਆ ਜੋ ਬਜ਼ੁਰਗ ਵਰਤਦੇ ਹੁੰਦੇ ਸੀਗੇ ਜਦੋਂ ਡਾਕਟਰ ਨਹੀਂ ਸੀ ਹੁੰਦੇ, ਤਾਂ ਉਦੋਂ ਨੁਸਖੇ ਇਸੇ ਤਰ੍ਹਾਂ ਦੇ ਵਰਤ ਕੇ ਆਪਣੀ ਜੋ ਵੀ ਬਿਮਾਰੀ ਸੀ ਉਸ ਨੂੰ ਆਰਾਮ ਲਿਆਂਦਾ ਜਾਂਦਾ ਸੀਗਾ। ਉਹ ਨੁਸਖੇ ਹੁਣ ਵੀ ਵਰਤ ਕੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਜਿੱਥੇ ਵੀ ਤੁਸੀਂ ਚਲੇ ਗਏ, ਜਿਹੜਾ ਵੀ ਬੰਦਾ ਵਰਤਦਾ ਆ ਉਸ ਨੂੰ ਆਰਾਮ ਆਉਂਦਾ ਹੈ। ਵੈਸੇ ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਬਾਏ ਹੁੰਦੀ ਆ ਜਾਂ ਗਰਮੀ ਹੁੰਦੀ। ਜੇ ਤੁਹਾਨੂੰ ਬਾਏ ਗਰਮੀ ਹੈ ਕਿਸੇ ਚੀਜ਼ ਤੋਂ ਤਾਂ ਉਹਨੂੰ ਨਾ ਲਓ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਤਾਂ ਉਹ ਵੀ ਤੁਸੀਂ ਨਹੀਂ ਲੈਣੀ। ਵੈਸੇ ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ ਜਿਹੜਾ ਤੁਹਾਨੂੰ ਦਵਾਈ ਭੇਜ ਦਊਗਾ ਜਾਂ ਕੁਛ ਵੀ ਆ। ਤੁਸੀਂ ਆਪ ਚੀਜ਼ਾਂ ਲਿਆ ਕਰੋ ਜਿਹੜੀਆਂ ਦੱਸੀਆਂ ਜਾਂਦੀਆਂ, ਆਪ ਕੁੱਟਿਆ ਕਰੋ, ਆਪ ਇਹਨਾਂ ਨੂੰ ਲਿਆ ਕਰੋ, ਉਹ ਤੁਹਾਡੇ ਲਈ ਫਾਇਦੇਮੰਦ ਹੋਣਗੀਆਂ। 4082725220 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੀ, ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਗੁਰਮੀਤ ਸਿੰਘ ਚੱਲੀ ਐਸਕਲ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਵੰਤ ਕੌਰ ਸੇਖੋਂ ਯੂਨੀਅਨ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਹੁਣ ਤੁਸੀਂ ਕਾਲ ਕਰ ਸਕਦੇ ਹੋ 4082725200। ਜੇ ਤੁਹਾਨੂੰ ਲੱਗਦਾ ਕਿ ਸਾਰੀਆਂ ਲਾਈਨਾਂ ਉੱਤੇ ਕਾਲ ਲੱਗਦੀ ਨਹੀਂ ਤੁਹਾਡੀ, ਇਹਦਾ ਮਤਲਬ ਕਿ ਸਾਰੀਆਂ ਲਾਈਨਾਂ ਬਿਜੀ ਆ, ਤੁਸੀਂ ਦੁਬਾਰਾ ਕੋਸ਼ਿਸ਼ ਕਰ ਸਕਦੇ ਹਾਂ। ਲੱਕੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਓਕੇ ਭੈਣ ਜੀ, ਇੱਕ ਮੈਕਸੀਕਨ ਮੂਲ ਦੇ ਪਰਿਵਾਰ ਆ ਜਿੱਦਾਂ। ਹਾਂਜੀ। ਆਪਣਾ ਹਾਂਜੀ ਦੋਸਤ ਹੈ ਮੇਰੇ ਟਰੱਕ ਮਕੈਨਿਕ, ਤਾਂ ਉਹਦੀ ਬੇਟੀ 26 ਸਾਲ ਦੀ ਆ ਭੈਣ ਜੀ। ਉਹਨੂੰ ਸੀਜ਼ਰ ਆ ਜੀ, ਰਾਈਟ, ਔਰ 10 ਸਾਲ ਤੋਂ ਆ ਕਹਿੰਦਾ ਜਿੱਦਾਂ। ਹਾਂਜੀ ਹਾਂਜੀ, ਉਹ ਡਿੱਗ ਪੈਂਦੀ ਆ ਜੀ ਜਿੱਦਾਂ ਰੋਜ਼ ਹੀ, ਪਤਾ ਨਹੀਂ ਕਿੰਨੀ ਵਾਰੀ। ਤੇ ਵਿਚਾਰੇ ਤੰਗ ਆ, ਘਰ ਬੈਠੇ ਰਹਿੰਦੇ, ਇੱਕ ਨੂੰ ਘਰ ਰਹਿਣਾ ਪੈਂਦਾ ਉਹਦੇ ਕੋਲ ਨਾ। ਤੇ ਅੱਛਾ, ਫਿਰ ਉਹ ਮੈਡੀਕੇਸ਼ਨ ਉਹ ਕਹਿੰਦਾ ਲਈ ਸੀਗੀ ਇੰਗਲਿਸ਼ ਕਿੱਦਾਂ ਕਿਤੇ ਕੁਛ ਉਹਦੇ ਨਾਲ ਫਰਕ ਰਹਿੰਦਾ, ਪਰ ਉਹ ਗੱਲ ਨਹੀਂ। ਜਦੋਂ ਫਿਰ ਮਾੜੀ ਮੈਡੀਕੇਸ਼ਨ ਛੱਡ ਦਿੰਦੇ ਉਹ ਹਾਲ। ਠੀਕ ਹੈ। ਹਾਂਜੀ, ਦੂਜਾ ਕੁਐਸਚਨ ਭੈਣ ਜੀ, ਮੇਰਾ ਬੇਟਾ 30 ਸਾਲ ਦਾ, ਉਹਦੇ ਹੱਥ ਜਿੱਦਾਂ ਠੰਡੇ ਰਹਿੰਦੇ ਆ, ਬਹੁਤ ਠੰਡੇ, ਬਹੁਤ ਜ਼ਿਆਦਾ ਜੀ, ਬਰਫ਼ ਜੀ। ਇਕੱਲੇ ਹੱਥ? ਹਾਂਜੀ, ਪੈਰ ਵੀ, ਪੈਰ ਵੀ ਆ ਜੀ, ਕਹਿੰਦਾ ਪੈਰ ਵੀ ਭੈਣ। ਅੱਛਾ, ਹੱਥ ਤੇ ਪੈਰ ਠੰਡੇ ਰਹਿੰਦੇ ਆ? ਹਾਂਜੀ, ਬਹੁਤ ਜ਼ਿਆਦਾ ਹੀ ਸੀ ਉਹਦਾ ਭੈਣ ਜੀ, ਕੋਈ ਜਿੱਦਾਂ। ਠੀਕ ਹੈ ਜੀ। ਹਾਂਜੀ, ਤੇ ਬੜਾ ਧੰਨਵਾਦ ਹੋਊਗਾ ਭੈਣ ਜੀ। ਥੈਂਕ ਯੂ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਹੈ ਜੀ। ਸੀਜ਼ਰ ਤਾਂ ਵੈਸੇ ਦੱਸਿਆ ਗਿਆ ਆ, ਜੇ ਕਿਸੇ ਨੂੰ ਯਾਦ ਹੋਵੇ ਤੇ ਜ਼ਰੂਰ ਦੱਸ ਦਿਓ।
ਉਹ ਦੇਸੀ ਇਲਾਜ ਹੀ ਆ, ਕੋਈ ਚੀਜ਼ ਨੱਕ ਦੇ ਵਿੱਚ। ਮਨਜੀਤ ਕੌਰ ਸਤਿ ਸ਼੍ਰੀ ਅਕਾਲ। ਪੈਰ ਜਿਹੜੇ ਨਾ ਬੰਦੇ ਸੌਨੇ ਰਹਿੰਦੇ ਆ, ਦਿਨ ਨੂੰ ਵੀ ਤਾਂ ਰਾਤ ਠੰਡੇ ਰਹਿੰਦੇ ਆ। ਸੋਨਿਆ ਠੀਕ ਹੈ, ਠੀਕ ਹੈ ਸੋਨਿਆ ਠੀਕ ਹੈ ਜੀ, ਠੀਕ ਹੈ, ਠੀਕ ਹੈ ਭੈਣ ਜੀ। ਦੁਬਾਰਾ ਤੁਸੀਂ ਨਾ ਇਹਨੂੰ YouTube ਤੇ ਜਾ ਕੇ ਸੁਣ ਲਿਓ ਪ੍ਰੋਗਰਾਮ ਨੂੰ। ਕੱਲ੍ਹ ਤਾਂ ਸ਼ਾਇਦ ਚੜ੍ਹ ਦਿੱਤਾ ਜਾਊਗਾ, ਕਿਉਂਕਿ ਉਹ ਉਹਦੇ ਲਈ ਅੱਜ ਦੱਸਿਆ ਆ ਜੇ ਕਿਸੇ ਦੇ ਹੱਥ ਪੈਰ ਸੁੰਨ ਰਹਿੰਦੇ ਆ ਤੇ ਕੀ ਲੈਣਾ ਆ। ਰੱਖੜ ਖਜੂਰ ਤੇ ਫਿਗ ਤੇ ਇੱਕ ਹੋਰ ਫਰੂਟ ਦੱਸਿਆ ਸੀਗਾ, ਉਹ ਤੁਸੀਂ ਲੈ ਸਕਦੇ। ਹਰਪ੍ਰੀਤ ਕਰੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 3 ਮੰਥ ਦਾ ਬੇਬੀ ਆ, ਉਹਦੇ ਬਾਰੇ ਪੁੱਛਣਾ ਸੀਗਾ ਵੀ ਉਹਦੇ ਐਗਜ਼ਿਮਾ ਆ। ਅੱਛਾ। ਜਿੱਦਾਂ ਡਾਕਟਰ ਕਹਿੰਦਾ ਮਿਲਕ ਐਲਰਜੀ ਆ, ਪਰ ਦੁੱਧ ਵੀ ਉਹਦੀ ਮਾਂ ਆਪਣਾ ਹੀ ਦਿੰਦੀ ਆ ਤੇ ਉਹ ਆਪ ਵੀ ਨਹੀਂ ਕੋਈ ਲੈਂਦੀ ਮਿਲਕ ਪ੍ਰੋਡਕਟ, ਪਰ ਨਾਲ ਐਗਜ਼ਿਮਾ ਵੀ ਲੱਗਦਾ ਆ ਕਿਉਂਕਿ ਉਹ ਜਿੱਥੇ ਜਿੱਥੇ ਸਕਿਨ ਫੋਲਡਸ ਆ ਉਹਨਾਂ ਦੇ ਵਿੱਚ ਆ ਉਹ ਬਾਹਾਂ ਚ। ਕੀ ਲਾਉਂਦੇ ਆ ਤੁਸੀਂ ਉਹਨਾਂ ਦੇ? ਅਸੀਂ ਤਾਂ ਉਹ ਜਿਹੜੀ ਡਾਕਟਰ ਨੇ ਦਿੱਤੀ ਨਾਈਸਟਰ ਉਹ ਲਾਉਨੇ ਆ ਤੇ ਨਾਲ ਪੈਟਰੋਲੀਅਮ ਜੈਲੀ ਲਾਈ ਜਾਂਦੇ ਆ, ਕਿਉਂਕਿ ਮੇਰੇ ਬੱਚੇ ਦੇ ਵੀ ਸੀਗਾ ਇਹੀ ਚੀਜ਼ ਪ੍ਰੋਬਲਮ ਤੇ ਮੈਨੂੰ ਡਾਕਟਰ ਨੇ ਜਿਹੜੀ ਸਕਿਨ ਸਪੈਸ਼ਲਿਸਟ ਸੀਗੀ ਉਹਨੇ ਇਹੀ ਕਿਹਾ ਸੀਗਾ ਵੀ ਜਿੰਨਾ ਹੋ ਸਕੇ ਮੋਇਸਟ ਰੱਖੋ ਇਹਨੂੰ। ਠੀਕ ਆ। ਵੀ ਜਿੱਦਾਂ ਬਾਕੀ ਹੁਣ ਜੇ ਤੁਹਾਨੂੰ ਜਿੱਦਾਂ ਕਿਸੇ ਭੈਣ ਭਰਾ ਨੂੰ ਪਤਾ ਵਾ ਕੋਈ ਰੈਮਡੀ ਦਾ, ਠੀਕ ਹੈ, ਉਹ ਦੱਸ ਦਿਓ। ਠੀਕ ਹੈ ਜੀ। ਇੱਕ ਹਾਂਜੀ ਪਲੀਜ਼ ਇੱਕ ਕੁਐਸਚਨ ਹੋ ਰਿਹਾ, ਮੰਮੀ ਦਾ ਨਾ ਉਹ ਲੇਸਿਕ ਲੇਜ਼ਰ ਵਾਲਾ ਆਪਰੇਸ਼ਨ ਹੋਇਆ ਸੀ ਅੱਖਾਂ ਦਾ, ਤੇ ਉਹ ਪੁੱਛਦੇ ਆ ਵੀ ਮੈਂ ਉਹ ਕੀ ਰੋਜ਼ ਵਾਟਰ ਤੇ ਫਟਕੜੀ ਵਿੱਚ ਅੱਖਾਂ ਦੇ ਪਾ ਸਕਦੀ ਕਿ ਨਹੀਂ? ਠੀਕ ਹੈ, ਆਪਾਂ ਪੁੱਛ ਲੈਂਦੇ। ਓਕੇ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਬਾਬਾ, ਧੰਨਵਾਦ ਹੈ ਜੀ। ਹਾਂਜੀ, ਇਹ ਤਾਂ ਪਿਛਲੀ ਵੀਕ ਮੇਰਾ ਖਿਆਲ ਦੱਸਿਆ ਸੀ, ਜੇ ਕੋਈ ਹੋਰ ਵੀ ਦੱਸਦਾ ਕਿ ਜਿਨ੍ਹਾਂ ਦੀ ਸਰਜਰੀ ਹੋਈ ਆ ਉਹ ਅੱਖਾਂ ਦੇ ਵਿੱਚ ਕੁਛ ਪਾ ਸਕਦੇ ਆ। ਅਤੇ ਜਿਹੜਾ ਹੈਗਾ ਬੱਚੇ ਦਾ ਆ, ਉਹ ਉੱਥੇ ਤੁਸੀਂ ਵੈਸੇ ਹੀ ਕੋਕੋਨਟ ਆਇਲ ਵੀ ਲਾਉਂਦੇ ਰਹੋ, ਤਾਂ ਆਪਾਂ ਪੁੱਛ ਵੀ ਲੈਂਦੇ ਕਿ ਬੱਚੇ ਦੇ ਕੀ ਲਾਇਆ ਜਾਵੇ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭੈਣ ਜੀ, ਬਹੁਤ ਵਧੀਆ ਚੱਲਦਾ ਪ੍ਰੋਗਰਾਮ ਆਪਣਾ ਜੀ। ਸਾਰਿਆਂ ਨੂੰ ਤਕੀਦ ਕਰਦੇ ਆ ਵੀ ਦੇਸੀ ਚੀਜ਼ਾਂ ਵਰਤਣ ਤੇ ਦੂਜੀਆਂ ਦਵਾਈਆਂ ਤੋਂ ਆਪਾਂ ਛੁਟਕਾਰਾ ਪਾਈਏ। ਜੀ ਜੀ। ਦੇਸੀ ਚੀਜ਼ਾਂ ਖਾ ਕੇ ਤਾਂ ਆਪਾਂ ਸਾਰਿਆਂ ਨੂੰ ਫਰਕ ਪੈਂਦਾ, ਆਰਾਮ ਆਉਂਦਾ। ਅੱਗੇ ਪਹਿਲਾਂ ਵੀ ਆਪਾਂ ਇਹੀ ਚੀਜ਼ਾਂ ਵਰਤਦੇ ਸੀਗੇ। ਦੇਸੀ ਦੇ ਪਿੰਡਾਂ 'ਚ ਤਾਂ ਨੱਠ ਕੇ ਜਾਈਦਾ ਸੀ ਦਵਾਈਆਂ ਲੈਣੇ। ਆਪਾਂ ਦੱਸਣਾ, ਇੱਕ ਬੀਬੀ ਪੁੱਛਦੀ ਸੀ, ਉਹ ਵੀ ਖਾਜ ਦਾ ਹੀ ਪੁੱਛਦੀ ਵੀ ਬੋਡੀ ਤੇ ਖਾਜ ਹੁੰਦੀ ਹੈ ਲੱਤਾਂ ਬਾਹਾਂ ਤੇ। ਹਾਂਜੀ। ਤਾਰੇ ਮੀਰੇ ਦੇ ਤੇਲ ਦੀ ਵੀ ਮਾਲਿਸ਼ ਦੱਸੀ, ਉਹ ਵਿੱਚ ਮੁਸ਼ਕਬੂਰ ਪਾ ਲੈਣਾ ਥੋੜਾ ਜਿਹਾ। ਹਾਂਜੀ। ਦੂਜਾ ਹੈਗਾ ਨਾਰੀਅਲ ਦੇ ਤੇਲ ਵਿੱਚ ਥੋੜਾ ਜਿਹਾ ਨਿੰਬੂ ਨਿਚੋੜ ਕੇ ਉਹਨੂੰ ਰਿੰਨ ਲੈਣਾ ਆ, ਤੇ ਉਹਦੀ ਵੀ ਆਪਾਂ ਮਾਲਿਸ਼ ਕਰ ਸਕਦੇ ਆ। ਤੇ ਫਾਟਕੜੀ ਵੀ ਪਾ ਸਕਦੇ ਆ, ਤੇਲ ਦੇ ਵਿੱਚ ਫਾਟਕੜੀ ਰਲਾ ਕੇ ਨਾ ਖਿੱਲ ਕਰਕੇ ਉਹਦੀ ਮਾਲਿਸ਼ ਵੀ ਕਰ ਸਕਦੇ ਆ। ਪਹਿਲਾਂ ਪਾਣੀ ਦੇ ਵਿੱਚ ਥੋੜੀ ਜਿਹੀ ਫਾਟਕੜੀ ਪਾ ਕੇ ਤਾਂ ਆਪਾਂ ਉਹ ਧੋ ਵੀ ਸਕਦੇ ਆ ਥੈਂ ਜਿੱਥੇ ਖਾਜ ਹੁੰਦੀ ਹੈ, ਲੱਤਾਂ ਬਾਹਾਂ ਕੋਈ ਵੀ ਹੈ ਨਾ, ਉਹਦੀ ਟਕੋਰ ਕਰਕੇ ਤੇ ਬਾਅਦ ਵਿੱਚ ਫਾਟਕੜੀ ਵਾਲਾ ਤੇਲ ਆਪਾਂ ਉੱਤੇ ਲਾਈਏ ਤਾਂ ਉਹਦੇ ਨਾਲ ਫਰਕ ਪੈ ਜਾਣਾ ਹੈ। ਠੀਕ ਹੈ। ਹਾਂਜੀ, ਪੈਰਾਂ ਦਾ ਦਰਦਾਂ ਦਾ ਕਈ ਪੁੱਛਦੇ ਵੀਰ ਭਰਾ, ਅੱਡੀਆਂ 'ਚ ਪੰਜਿਆਂ 'ਚ ਦਰਦ ਹੁੰਦਾ, ਉਹ ਇੱਕ ਤਾਂ ਘਾਹ ਤੇ ਤੋਰਨ, ਇੱਕ ਉਹ ਲੈ ਲੈਣਾ ਤਿਲਾਂ ਦਾ ਤੇਲ। ਤਿਲਾਂ ਦਾ ਤੇਲ ਲੈ ਕੇ ਉਹ 'ਚ ਨਿੰਬੂ ਨਿਚੋੜ ਲੈਣ ਤੇ ਉਹਦੀ ਮਸਾਜ ਕਰਨ, ਉਹਦੇ ਨਾਲ ਫਰਕ ਪੈ ਜਾਂਦਾ ਆ। ਠੀਕ ਹੈ। ਹਾਂਜੀ, ਲੀਵਰ ਦੀ ਗਰਮੀ ਲਈ ਕਈ ਵਾਰ ਕਈ ਪੁੱਛਦੇ, ਉਹ ਮੈਂ ਲਿਖਿਆ, ਮੈਂ ਦੱਸ ਦਿੰਦੀ ਆ। ਉਹਦੇ ਲਈ ਆਪਾਂ ਪਪੀਤਾ ਲੈਣਾ ਆ ਤੇ ਉਹਦੇ ਵਿੱਚ ਆਪਾਂ ਨਿੰਬੂ ਦਾ ਜੂਸ ਪਾ ਕੇ ਤਾਂ ਸਵੇਰੇ ਖਾਲੀ ਪੇਟ ਜੇ ਖਾਈਏ ਤਾਂ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਆ। ਠੀਕ। ਦੂਜਾ ਹੈਗਾ ਆ ਲੀਵਰ ਦੀ ਗਰਮੀ ਲਈ, ਉਹ ਵੀ ਆਮਲੇ ਦਾ ਮੁਰੱਬਾ ਲੈਣਾ ਆ। ਹਾਂਜੀ। ਹਾਂਜੀ, ਜੇ ਆਪਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਤਾਂ ਥੋੜਾ ਆਪਾਂ ਉਹਨੂੰ ਧੋ ਕੇ ਆਪਣਾ ਉਹਦੀ ਸ਼ੂਗਰ ਲਾ ਸਕਦੇ ਆ। ਹਾਂਜੀ, ਸਵੇਰੇ ਸਵੇਰੇ ਉਹ ਵੀ ਖਾਵੋ ਖਾਲੀ ਪੇਟ। ਜੇ ਚਾਂਦੀ ਦੇ ਵਰਕ ਲਾ ਸਕਦੇ ਉਹ ਲਾ ਕੇ ਖਾਈਏ ਤਾਂ ਉਹ ਤਾਂ ਸਭ ਤੋਂ ਵਧੀਆ। ਤੇ ਉਹਦੇ ਨਾਲ ਜੋ ਤੁਹਾਡੀ ਗਰਮੀ ਆ, ਮਿਹਦੇ ਦੀ, ਫੈਟੀ ਲੀਵਰ ਆ, ਉਹ ਸਾਰੇ ਆਪਣੇ ਰੋਗਾਂ ਨੂੰ ਫਰਕ ਪੈ ਜਾਂਦਾ ਉਹਦੇ ਨਾਲ, ਹੈ ਨਾ। ਅੱਖਾਂ ਲਈ ਜਿਹੜਾ ਪੁੱਛਿਆ ਕਿਸੇ ਭੈਣ ਨੇ ਵੀ ਅੱਖਾਂ 'ਚ ਦਵਾਈ ਉਹ ਆਪਾਂ ਫਟਕੜੀ ਵਾਲੀ ਤਾਂ ਗੁਲਾਬ ਜਲ ਵਾਲੀ, ਮੈਂ ਅੱਗੇ ਵੀ ਦੱਸਿਆ ਵੀ ਅਸੀਂ ਉਹ ਵਰਤਦੇ ਹਾਂ ਜਿੱਦਾਂ, ਹੈ ਨਾ, ਆਪਰੇਸ਼ਨ ਵਾਲੇ। ਹਾਂਜੀ ਹਾਂਜੀ, ਜੇ ਲੋੜ ਹੈ ਤਾਂ ਪਾ ਸਕਦੇ ਆ। ਬਾਕੀ ਆਪੋ ਆਪਣਾ ਹੈਗਾ, ਸਹੀ ਗੱਲ ਜਿੱਦਾਂ ਤੁਸੀਂ ਕਹਿੰਦੇ ਨੇ ਬੋਡੀ ਦਾ, ਕਿਸੇ ਨੂੰ ਕੋਈ ਚੀਜ਼ ਸੈੱਟ ਬਹਿੰਦੀ, ਕਿਸੇ ਨੂੰ ਨਹੀਂ, ਹੈ ਨਾ। ਜੀ ਜੀ ਜੀ, ਬਿਲਕੁਲ। ਹਾਂਜੀ, ਪਾ ਕੇ ਦੇਖਣ ਦਾ ਤਾਂ ਵੀ ਠੀਕ ਹੀ ਆ, ਅਸੀਂ ਤਾਂ ਵਰਤਦੇ ਹਾਂ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ, ਅਸੀਂ ਤਾਂ ਬਿਲਕੁਲ ਠੀਕ ਆ ਉਹਦੇ ਨਾਲ, ਹੈ ਨਾ। ਠੀਕ ਹੈ ਭੈਣ ਜੀ, ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਜਸਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਨਾ ਆਪਣਾ ਵਾਕ ਕਰ ਰਿਹਾ, ਸੈਰ ਕਰਦਾ ਵਾਕ ਕਰ ਰਿਹਾ ਸੀ, ਮੇਰੀ ਲੱਤ ਘੁੰਮ ਗਈ। ਅੱਛਾ। ਤੇ ਮੈਂ ਇੱਕ ਦੋ ਵਾਰੀ ਮਲਾਈ ਤੇ ਉਹ ਕਹਿੰਦੇ ਘੁੰਮੀ ਹੋਈ ਹੈ ਲੱਤ, ਠੀਕ ਹੈ, ਫਰਕ ਨਹੀਂ ਪੈ ਰਿਹਾ ਉਹਦਾ। ਦੁਖਦੀ ਹੈ ਜਦੋਂ ਤੁਰਦੇ?
ਬਹੁਤ ਨਹੀਂ, ਉਦਾਂ ਵੀ ਪੇਨ ਬਹੁਤ ਕਰਦੀ, ਨਾ ਵੀ ਘੁੰਮਾਂ ਤਾਂ ਵੀ ਦਰਦ ਕਰਦੀ ਐ ਇਸ ਟਾਈਮ। ਚੌਂਕੜੀ ਮਾਰ ਕੇ ਨਹੀਂ ਬਹਿ ਸਕਦਾ, ਬੈਠ ਨਹੀਂ ਹੁੰਦਾ। ਉਹਨੇ ਫਿਰ ਕੀ ਦੱਸਿਆ ਜਿੱਥੇ ਗਏ ਤੁਸੀਂ ਡਾਕਟਰ? ਉਹ ਕਹਿੰਦੀ ਘੁੰਮੀ ਹੋਈ ਲੱਤ ਤੇਰੀ ਕਹਿੰਦੀ। ਹਾਂ, ਪਰ ਫਿਰ ਤੁਹਾਨੂੰ ਦੱਸਿਆ ਨਹੀਂ ਉਹਦਾ ਕੀ ਇਲਾਜ ਹੋਊਗਾ? ਕੈਰੋਪ੍ਰੈਕਟਰ ਦੇ ਭੇਜਿਆ? ਨਹੀਂ, ਦੂਜੀ ਸੀ ਆਪਣੇ ਇੰਡੀਅਨ ਹੀ ਮਾੜੀ ਮੁੜੀ 1-2 ਵਾਰੀ 3 ਵਾਰੀ ਮੈਂ ਗਿਆ, ਪਰ ਮੇਰੇ ਕੋਲ ਫਰਕ ਪਿਆ ਨਹੀਂ। ਅੱਛਾ ਜੀ, ਠੀਕ ਹੈ। ਕਿਸੇ ਭੈਣ ਭਾਈ ਨੂੰ ਪਤਾ ਜ਼ਰੂਰ ਪੁੱਛਦੇ ਆਪਾਂ। ਨਾਲੇ ਆਪਣਾ ਭਾਜੀ ਦੱਸ ਰਹੇ ਸੀ ਬਲੱਡ ਪ੍ਰੈਸ਼ਰ ਦੀ, ਦੱਸ ਰਹੇ ਸੀ ਵੀ ਉਹਦਾ ਕਿਹੜਾ ਇਲਾਜ ਹੈਗਾ, ਰਿਪੀਟ ਕਰ ਦੇਣਾ। ਠੀਕ ਹੈ, ਠੀਕ ਹੈ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਹਾਂਜੀ, ਉਹ ਦੱਸ ਦਿਓ ਜੀ ਕੀ ਲਿਆ ਸੀਗਾ, ਕਿ ਉਹ ਕੀ ਗੱਲ ਹੈ ਕਿ ਕੋਈ ਪਰਮਜੀਤ? ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਪਿਛਲੀ ਵਾਰੀ ਪੁੱਛਿਆ ਸੀਗਾ, ਮੇਰੇ ਨਾ ਭਾਂਜੇ ਦਾ ਸਰਜਰੀ ਹੋਈ ਸੀ ਬੈਡ ਸੋਲਾਂ ਦੀ, ਤੇ ਉਹਨਾਂ ਦਾ ਨਾ ਪਾਸ ਨਹੀਂ ਆਣੀ ਹਟਦੀ, ਤੇ ਹੁਣ ਦੁਬਾਰਾ ਡਾਕਟਰ ਕਹਿੰਦੇ ਸੀਗੇ ਸਰਜਰੀ, ਫਿਰ ਕਹਿੰਦੇ ਕੋਈ ਜ਼ਰੂਰ ਦੱਸਣ ਉਹਦੇ ਬਾਰੇ, ਜਾਂ ਜਗਵੀਰ ਭਾਜੀ ਹੋਣ ਪਲੀਜ਼। ਹਾਂਜੀ ਪਲੀਜ਼, ਬਹੁਤ ਜ਼ਰੂਰੀ ਹੈ ਜੀ, ਦੱਸਿਓ। ਠੀਕ ਹੈ, ਠੀਕ ਹੈ। ਜੇ ਤਾਂ ਉਹ ਇੱਕ ਸਰਜਰੀ ਨਾਲ ਠੀਕ, ਦੁਬਾਰਾ ਸਰਜਰੀ ਕਰਨੀ, ਜਿਹੜੀ ਸਰਜਰੀ ਕੀਤਿਆਂ ਚੀਜ਼ ਮੁੜ ਕੇ ਆ ਜਾਂਦੀ ਆ, ਅਤੇ ਫਿਰ ਉਹ ਦੁਬਾਰਾ ਹੁੰਦੀ ਹੈਗੀ ਆ। ਵੈਸੇ ਜੇ ਬਾਡੀ ਦੇ ਵਿੱਚ ਤੁਹਾਡੇ ਕੋਈ ਵੀ ਖਰਾਬੀ ਹੁੰਦੀ ਆ, ਫੋੜੇ, ਫਿਣਸੀਆਂ, ਪਸ, ਕੋਈ ਵੀ ਇੱਦਾਂ ਦਾ ਚੀਜ਼ ਹੁੰਦੀ ਆ ਨਾ, ਉਹ ਬਹੁਤ ਵਾਰੀ ਦੱਸਦੇ ਆ ਕਿ ਜਿਹੜੀਆਂ ਉਹ 4 ਚੀਜ਼ਾਂ ਆ, ਉਹ ਤੁਸੀਂ ਮੰਗਵਾ ਲਓ ਉੱਥੋਂ, ਪੰਜਾਬ ਤੋਂ ਮੰਗਾ ਲਓ। ਇੰਡੀਆ ਦੇ ਵਿੱਚ ਇੱਕ ਹੋਰ ਹਿੱਸੇ ਦੇ ਵਿੱਚ ਤੁਸੀਂ ਰਹਿੰਦੇ ਹੈਗੇ ਆ ਨਾ, ਉੱਥੋਂ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਗਵਾ ਕੇ ਉਹਨਾਂ ਨੂੰ ਯੂਜ਼ ਕਰੋ। ਉਹ ਤੁਹਾਡੀ ਬਹੁਤ ਚੀਜ਼ਾਂ ਤੁਹਾਡੀ ਬੋਡੀ ਦੇ ਵਿੱਚੋਂ ਨਾ ਤੁਹਾਡਾ ਖੂਨ ਹੀ ਕਲੀਨ ਹੋ ਜਾਂਦਾ ਹੈ। ਪਨੀਰ ਡੋਡੀਆ, ਚਰੈਤਾ, ਪਿੱਤ ਪਾਪੜਾ, ਅਫਲਾਤੀ, ਇਹ ਚੀਜ਼ਾਂ 4 ਹੀ ਆ, ਇੱਕੋ ਜਿਹੀਆਂ। ਉਹਨਾਂ ਨੂੰ ਕੁੱਟ ਕੇ ਮਿਲਾ ਕੇ ਉਹਨਾਂ ਨੂੰ ਉਬਾਲ ਕੇ ਪੀਣਾ ਹੈ, ਕੌੜੀ ਹੁੰਦੀ ਆ, 2-3 ਚਮਚੇ ਪੀ ਲਓ ਰੋਜ਼ ਦੇ। ਜਿਹੜੇ ਤੁਸੀਂ ਠੀਕ ਠਾਕ ਹੈ ਨਾ, ਤੁਸੀਂ ਵੀ ਪੀ ਲਿਆ ਕਰੋ, ਇਹਦਾ ਨੁਕਸਾਨ ਨਹੀਂ ਕੋਈ ਵੀ। ਇਹ ਬਹੁਤ ਵਧੀਆ ਚੀਜ਼ ਆ, ਤੁਹਾਡੀ ਬੋਡੀ ਆ ਕਲੀਅਰ ਰਹਿੰਦੀ ਆ, ਠੀਕ ਰਹਿੰਦੀ ਆ, ਸਕਿਨ ਦੀਆਂ ਪ੍ਰੋਬਲਮਾਂ ਸਾਰੀਆਂ ਠੀਕ। ਸ਼ਰਨਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹ ਚੱਲਦਾ ਜੀ, ਥੈਂਕ ਯੂ। ਤੁਹਾਡਾ ਸਾਰਿਆਂ ਨੂੰ ਪਤਾ ਲੱਗਦਾ, ਮਾਣ ਵੀ ਆਉਂਦੇ ਜੀ। ਮੈਂ ਕਹਿਣਾ ਸੀ ਵੀ ਉਹ ਜਿਹੜਾ ਬੱਚੇ ਦਾ ਕਹਿੰਦੇ ਨਾ ਕਬਜ਼ ਹੁੰਦੀ ਆ, ਹਾਂਜੀ, ਤੇ ਉਹਨੂੰ ਦੱਸਿਆ ਸੀ ਇਹ ਰੇਲਵੇ ਤੇ ਵੀ ਲੈ ਕੇ ਨਾ ਉਹ ਪਾਣੀ ਚ ਘੋਲ ਕੇ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਛਿਲਕ ਦੀ ਕੋਈ ਪੱਟੀ ਬੰਨਣੀ, ਸਾੜੀ ਹੋਏ ਹਨਾ, ਤੇ ਜਾਂ ਰੂੰ ਬੰਨ ਸਕਦੇ ਆ ਹਨਾ, ਉਹਦੇ ਨਾਲ ਖੁੱਲ ਜੂ। ਇੱਕ ਇਹ ਤੇ ਇੱਕ ਭੈਣ ਜੀ ਸਰੋਂ ਦੀ, ਜਿਹੜਾ ਸਰੋਂ ਦਾ ਤੇਲ, ਉਹਦੇ ਨਾਲ ਰਾਤ ਨੂੰ ਨਹੀਂ ਭਰ ਦੇਣ, ਤੇ ਲਾਗੇ ਆਲੇ ਦੁਆਲੇ ਵੀ ਤੇਲ ਮਲ ਜਾਣੇ, ਨਾੜਾਂ ਕੂਲੀਆਂ ਹੋ ਜਾਣਗੀਆਂ, ਤੇ ਆਪੇ ਕਰੂਗਾ, ਅੰਦਰ ਵੀ ਉਹ ਨਾਲ ਲਾ ਸਕਦੇ ਹਨਾ। ਠੀਕ ਹੈ। ਤੇ ਇੱਕ ਮੈਂ ਪੁੱਛਣਾ ਹੈ ਵੀ ਮਤਲਬ ਮੇਰਾ ਮੋਢਾ ਨਹੀਂ ਹਟਿਆ ਜੇ ਤਾਂ ਮਹੀਨਾ ਹੀ ਹੋ ਚੱਲਿਆ, ਬੜਾ ਦੁਖਦਾ, ਦਵਾਈਆਂ ਖਾਧੀਆਂ ਵੀਆਂ ਤੇ ਲਾਈਆਂ। ਠੀਕ ਹੈ ਜੀ। ਹਾਂਜੀ, ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੋਢੇ ਦੀ ਤਾਂ ਤੁਸੀਂ ਐਕਸਰਸਾਈਜ਼ ਕਰੋ, ਬਹੁਤ ਜ਼ਰੂਰੀ ਹੈ। ਜ਼ਰੂਰ ਦੁਖਦਾ ਹੋਊ ਜਿਹੜੇ ਤੁਸੀਂ ਉਹਨੂੰ ਘੁਮਾਉਂਦੇ ਆ। ਅਮਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਚੱਲ ਰਿਹਾ। ਮੈਂ ਗੱਲ ਕਰ ਰਹੀ ਹਾਂ, ਮੇਰੀ ਇਹ ਉਮਰ 86 ਹੋਣੀ, 5। ਹਾਂਜੀ, ਮੇਰੇ ਹੱਥ ਪੈਰ ਸਾਰੇ ਕੰਬਣ ਲੱਗ ਪਏ, ਲੱਤਾਂ ਵੀ ਕੰਬਦੀਆਂ ਨੇ, ਤੇ ਗੋਡਾ ਮੇਰਾ ਦੁਖਦਾ ਸੀਗਾ, ਤੇ ਉਹਦੇ ਖੱਬਾ ਗੋਡਾ ਚੜ ਜਾਂਦਾ, ਚੁੱਕ ਕੇ ਤੇ ਇੱਧਰ ਉੱਧਰ ਧਰਦੇ, ਤੇ ਸੱਜੇ ਗੋਡੇ ਨੂੰ ਕੜਚ ਤੁਰਨ ਲੱਗਿਆ। ਮੈਂ ਆਪਣੀ ਰੇਹੜੀ ਨਾਲ ਤੁਰਦੀ ਹਾਂ, ਜਾਂ ਤੇ ਕੋਈ ਇਲਾਜ ਹੋਵੇ ਮੈਨੂੰ ਦੱਸੋ। ਬੈਕ ਪੇਨ ਹੋ ਮੇਰਾ ਟੇਢੀ ਹੋਈ ਜਾਂਦੀ, ਜੇ ਸਿੱਧਾ ਹੋ ਕੇ ਤੁਰਦੀ ਹਾਂ ਫਿਰ ਟੇਢੀ ਵੀ ਹੋ ਜਾਂਦੀ, ਕੁੱਬ ਨਿਕਲਦਾ ਹੁੰਦਾ। ਕੋਈ ਦਵਾਈ ਦੱਸੀ ਹੈਗੀ ਜੀ? ਠੀਕ ਹੈ, ਠੀਕ ਹੈ ਮਾਤਾ ਜੀ, ਠੀਕ ਹੈ ਜੀ। ਇਹਨਾਂ ਨੂੰ ਕਾਫੀ ਪ੍ਰੋਬਲਮਾਂ ਆ, ਤੇ ਇਹਨਾਂ ਤੋਂ ਤੁਰਿਆ ਵੀ ਸਿੱਧਾ ਨਹੀਂ ਜਾਂਦਾ, ਵਾਕ ਕਰਦੇ ਆ। ਇਹ ਪ੍ਰੋਬਲਮਾਂ ਕਾਫੀ ਆ। ਜੇ ਕੋਈ ਇਲਾਜ ਤੁਸੀਂ ਦੱਸ ਦਿਓ, ਸ਼ਾਇਦ ਇੱਕ ਅੱਧੀ ਪ੍ਰੋਬਲਮ ਆ ਜਾਏ। ਕ੍ਰਿਸ਼ਨਾ ਰਾਏ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਇਸ ਵਾਰ ਮੇਰੀ ਬੇਟੀ ਪ੍ਰੈਗਨੈਂਟ ਆ, ਉਹਦੀ ਨਾ ਨਾੜ ਬੜੀ ਇੱਕ ਪਾਸੇ ਚੜ੍ਹਦੀ ਲੱਤ ਦੀ। ਹਾਂਜੀ, ਉਹ ਲੱਤ ਨਾ ਏਦਾਂ ਲੱਤ ਚੂਲੇ ਕੋਲੋਂ ਬਹੁਤ ਚੜ੍ਹਦੀ ਆ, ਤਾਂ ਪਾਸਾ ਹੀ ਜਿੱਦਾਂ ਬਾਂਹ 'ਚ ਵੀ ਦਰਦ ਹੁੰਦਾ। ਡਾਕਟਰ ਤੋਂ ਵੀ ਦੱਸਿਆ, ਡਾਕਟਰ ਨੇ ਦਵਾਈ ਵੀ ਲਈ ਆ, ਤਾਂ ਪਰ ਆਰਾਮ ਨਹੀਂ ਆਉਂਦਾ ਹੈਗਾ ਆਇਆ। ਮੈਂ ਕਿਹਾ ਦੱਸੀ ਦਵਾਈ ਦਾ ਹੋਏ ਦੱਸਿਆ। ਇੱਕ ਮੇਰੇ ਬੇਟੇ ਦੇ ਮੱਛਰ ਲੜ ਗਿਆ, ਤਾਕੀਆਂ ਖੋਲ ਕੇ ਬੈਠਾ ਸੀ ਟਰੱਕ 'ਚ, ਤੇ ਉਹਦੇ ਛਾਲੇ ਜਿਹੇ ਬਣ ਗਏ, ਉਹਦੇ ਕੀ ਲਾਈਏ ਦੱਸਿਓ ਤਾਂ। ਜ਼ਹਿਰੀਲਾ ਮੱਛਰ। ਹਾਂਜੀ, ਪਤਾ ਨਹੀਂ ਕਿਹੜੀ ਸਟੇਟ ਤੇ ਗਿਆ ਸੀ, ਉਦੋਂ ਉੱਥੇ ਤਾਕੀਆਂ ਖੋਲ ਕੇ ਬਹਿ ਗਿਆ, ਤੇ ਮੱਛਰ ਟਰੱਕ ਦੇ ਵਿੱਚ ਅੰਦਰ ਬੈਠਾ ਸੀਗਾ। ਹਾਂਜੀ ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੱਛਰ ਬੜਾ ਜਿਹਾ ਅੱਗੇ। ਆਪ ਬਲਵੰਤ ਕੌਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਬਲਵੰਤ। ਹਾਂਜੀ, ਆਪਣਾ ਰੇਡੀਓ ਤੋਂ ਪਰੇ ਹੋ ਜਾਓ ਜਰਾ, ਆਈਪੈਡ ਚੱਲਦਾ। ਹਾਂਜੀ, ਮਤਲਬ ਪੁੱਛਣਾ ਸੀਗਾ ਵੀ ਇਹ ਗੁਰਦੀਪ ਭੈਣ ਜੀ ਨੇ ਮੈਨੂੰ ਦੱਸਿਆ ਸੀ, ਮੇਰਾ ਨਾ ਬਾਥਰੂਮ ਨਹੀਂ ਰੁਕਦਾ ਹੈਗਾ। ਠੀਕ ਆ। ਤੇ ਬਾਥਰੂਮ ਨਾ ਬਾਰ ਬਾਰ ਆਈ ਜਾਂਦਾ, ਮੈਨੂੰ ਨਾ ਬਹੁਤ
ਪ੍ਰੋਬਲਮ ਵੀ ਮਤਲਬ ਜਦੋਂ ਮੈਂ ਬਾਥਰੂਮ ਤੱਕ ਵੀ ਪਹੁੰਚ ਜਾਂਦੀ ਹਾਂ ਮੇਰੇ ਕੱਪੜੇ ਭਿੱਜ ਜਾਂਦੇ ਆ। ਠੀਕ ਹੈ। ਤੇ ਹਾਂਜੀ ਇੱਕ ਮੇਰਾ ਭੈਣ ਜੀ ਮੇਰਾ ਨਾ ਮੂੰਹ ਪੱਕਦਾ। ਠੀਕ ਹੈ। ਹੁਣ ਇੰਨਾ ਮੂੰਹ ਪੱਕਿਆ ਹੋਇਆ ਕਿ ਮਤਲਬ ਕਿ ਕਹਿਣਗੇ ਮੈਂ ਕੁਛ ਖਾ ਪੀ ਵੀ ਨਹੀਂ ਸਕਦੀ ਕਿਉਂਕਿ ਮੈਂ ਤਾਂ ਸਪਾਈਸਾਂ ਚੀਜ਼ਾਂ ਨਹੀਂ ਖਾਂਦੀ, ਬਾਹਰਲੀਆਂ ਚੀਜ਼ਾਂ ਨਹੀਂ ਖਾਂਦੀ, ਤੇ ਮੈਂ ਸਬਜ਼ੀ ਦਾਲ ਵੀ ਨਾ ਬਿਨਾਂ ਮਿਰਚ ਤੋਂ ਕੱਢ ਕੇ ਰੱਖਦਾ। ਠੀਕ ਹੈ ਜੀ। ਹਾਂਜੀ ਤੇ ਇਸ ਕਰਕੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਭੈਣ ਜੀ ਉਹ ਗੁਰਦੀਪ ਦੱਸਦੇ ਹੁੰਦੇ ਆ ਵੀ ਬੰਗ ਭਾਸ਼ਮ ਤੇ ਉਹ ਮੈਨੂੰ ਦੁਬਾਰਾ ਰਿਪੀਟ ਕਰ ਦੇਣ ਕਿੰਨੀ ਐਮਾਜੋਨ ਤੋਂ ਮੰਗਵਾਉਣੀਆਂ ਮੈਂ ਮੰਗਵਾ ਲੂੰਗੀ। ਠੀਕ ਹੈ। ਤੇ ਪਲੀਜ਼ ਜ਼ਰੂਰ ਮੇਰਾ ਨਾ ਬਹੁਤ ਤੰਗ ਆ। ਠੀਕ ਹੈ। ਥੈਂਕ ਯੂ ਬਲਵੰਤ ਕੌਰ ਜੀ। 2 ਇਹੋ ਜਿਹੀਆਂ ਕਾਲਾਂ ਆ ਗਈਆਂ ਜਿਨ੍ਹਾਂ ਦਾ ਬਲੈਡਰ ਕਮਜ਼ੋਰ ਆ ਤੇ ਪਲੀਜ਼ ਵੀ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸ ਦਿਓ। ਬਲਵਿੰਦਰ ਕੌਰ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਇੱਕ ਤਾਂ ਮੈਂ ਬਲੈਡਰ ਵਾਸਤੇ ਦੱਸਣੀ ਆ। ਹਾਂਜੀ। ਇੱਕ ਤਾਂ ਉਹ ਛੱਲੀਆਂ ਦੇ ਵਾਲ ਪੀਣ, ਦੂਸਰਾ ਇਹ ਬਲੈਡਰ ਲਈ ਵੀ ਬਹੁਤ ਵਧੀਆ ਜਿਹੜੇ ਛੱਲੀਆਂ ਦੇ ਵਾਲ ਆ, ਤੇ ਕਿਡਨੀ ਲਈ ਵੀ, ਕਿਡਨੀ ਸਟੋਨ ਲਈ ਵੀ, ਤੇ ਇੱਕ ਦੂਸਰਾ ਇਮਲੀ ਦੀ ਚਾਹ ਬਣਾ ਕੇ ਪੀਣ ਜਿਹਨਾਂ ਨੂੰ ਹਾਂਜੀ ਪਿਸ਼ਾਬ ਦੀ ਪ੍ਰੋਬਲਮ, ਤੇ ਵਿੱਚ ਜੇ ਜੋੜਾ ਦਾ ਦਰਦ ਹੁੰਦਾ ਥੋੜੀ ਵਾਲੀ ਸੁੰਡ ਵਿੱਚ ਚੁਟਕੀ ਪਾ ਲੈਣ ਤਾਂ ਜਾਂ ਜੀਰਾ ਤੇ ਇਮਲੀ ਉਬਾਲ ਕੇ ਤੇ ਪਾਣੀ ਦੇ ਵਿੱਚ ਉਹ ਪੀ ਲੈਣ। ਠੀਕ ਹੈ। ਹਾਂਜੀ ਤੇ ਇੱਕ ਉਹ ਜਿਹੜੇ ਕਹਿੰਦੇ ਸੀਗੇ ਪਲੇਟਲੈਟ ਵਧੇ ਹੋਏ ਆ ਉਹਨਾਂ ਲਈ ਕੱਚਾ ਗਾਰਲਿਕ ਲਸਣ ਮਤਲਬ ਖਾ ਲੈਣ, ਤੇ ਅਨਾਰ ਦਾ ਜੂਸ, 3-4 ਚੀਜ਼ਾਂ ਦੱਸੂਗੀ ਜਿਹੜੀ ਵੀ ਉਹਨਾਂ ਨੂੰ ਸੂਟ ਕਰਦੀ ਹੈ, ਤੇ ਅਨਾਰ ਦਾ ਜੂਸ ਔਰ ਅਸ਼ਵਗੰਧਾ ਲੈਣ। ਠੀਕ ਹੈ ਜੀ। ਹਾਂਜੀ ਤੇ ਇੱਕ ਉਹ ਜਿੰਕੋ ਬਲੋਵਾ ਉਹਦੀ ਟੀ ਵੀ ਮਿਲਦੀ ਹੈ, ਇੱਥੇ ਕੈਪਸੂਲ ਵੀ ਮਿਲਦੇ ਆ। ਜੇ ਉਹਨਾਂ ਨੇ ਉਹਨਾਂ ਦੀ ਟੀ ਲੈ ਲੈਣ ਜ਼ਿਆਦਾ ਬੈਟਰ ਆ, ਉਹ ਵੀ ਠੀਕ ਆ। ਵੈਸੇ ਤਾਂ ਵਿਨੀਗਰ ਵੀ ਜਿਹੜਾ ਐਪਲ ਸਾਈਡਰ ਵਿਨੀਗਰ ਇਹ ਵੀ ਬਹੁਤ ਜਲਦੀ ਘਟਾਉਂਦਾ ਹੈ ਪਲੇਟਲੈਟ ਨੂੰ। ਠੀਕ ਹੈ। ਹਾਂਜੀ ਕਿਸੇ ਵਧੇ ਹੋਏ ਸੀ ਉਹਨਾਂ ਨੇ ਲਿਆ ਸੀ। ਠੀਕ ਹੈ। ਹਾਂਜੀ ਤੇ ਇੱਕ ਆ ਜਿਨ੍ਹਾਂ ਦੇ ਮੱਛਰ ਲੜਿਆ ਉਹ ਇੱਕ ਤਾਂ ਜਾਂ ਲੈਂਪ ਆਇਲ ਨਹੀਂ ਹੈਗਾ, ਲੈਂਪ ਆਇਲ ਜਿਹੜਾ ਆਪਣੇ ਮਿੱਟੀ ਦਾ ਤੇਲ ਆਪਾਂ ਕਹਿੰਦੇ ਹੁੰਦੇ ਸੀ ਮਿਲਦਾ ਸਟੋਰਾਂ 'ਚ। ਹਾਂਜੀ ਹਾਂਜੀ ਤੇ ਉਹ ਲਾਣ ਉਹਦੇ ਤੇ ਦੂਸਰਾ ਇੱਕ ਪਿਪਰਾਮੈਂਟ ਪਿਓਰ ਆਇਲ ਮਿਲਦਾ ਹੈ, ਮੈਂ ਲਾਉਣੀ ਆ। ਮੇਰੀ ਵੀ ਸਕਿਨ ਬਹੁਤ ਸੈਂਸਿਟਿਵ ਹੈ, ਮੱਛਰ ਲੜੇ ਤੇ ਗਮੋੜੀਆਂ ਬਣ ਜਾਂਦੀਆਂ। ਅੱਛਾ ਪਿਪਰਾਮੈਂਟ ਨਾਲ ਹਟ ਜਾਂਦਾ? ਹਾਂਜੀ ਹਟ ਜਾਂਦਾ। ਮੈਂ ਤਾਂ ਸਪਰੇਅ ਹਰਦਮ ਰੱਖਦੀ ਹਾਂ, ਮੈਂ ਤਾਂ ਪਹਿਲਾਂ ਹੀ ਮਾਰ ਲੈਂਦੀ ਹਾਂ, ਫਿਰ ਉਹ ਲੜਦਾ ਨਹੀਂ। ਉਹਦੇ ਨਾਲ ਤਾਂ ਉਹ ਸਪਾਈਡਰ ਮਰ ਜਾਂਦਾ ਮੱਛਰ, ਸਪਾਈਡਰ ਵੀ ਮਤਲਬ ਮਰ ਜਾਂਦਾ। ਹਾਂ ਪਿਓਰ ਹੋਣਾ ਚਾਹੀਦਾ ਪਿਪਰਾਮੈਂਟ ਆਇਲ। ਠੀਕ ਹੈ ਜੀ। ਹਾਂਜੀ ਤੇ ਇੱਕ ਜੇ ਇੱਕ ਤੀਸਰਾ ਹੋਰ ਦੱਸ ਦਿੰਦੀ ਆ, ਫੜਕਣੀ ਦੀ ਖੱਲ ਕੀਤੀ ਹੋਈ ਉਹਨੂੰ ਘਿਓ 'ਚ ਸਾੜ ਲੈਣ, ਤੇ ਨਿੰਮ ਦੇ ਪੱਤੇ ਥੋੜੇ ਸਾੜ ਲੈਣ ਦੇਸੀ ਘਿਓ 'ਚ ਜਾਂ ਤੇਲ 'ਚ, ਸਰੋਂ ਦੇ ਤੇਲ 'ਚ ਸਾੜ ਲੈਣ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ, ਤਾਂ ਉਹਦੇ ਤੇ ਲਾ ਲੈਣ, ਉਹ ਠੀਕ ਹੋ। ਠੀਕ ਹੈ ਜੀ। ਨਿੰਮ ਦੇ ਪੱਤਿਆਂ ਨਾਲ ਇੱਕਦਮ ਹੀ ਜ਼ਹਿਰ ਉਹ ਠੀਕ ਹੋ ਜਾਂਦਾ। ਠੀਕ ਹੈ ਜੀ। ਓਕੇ ਜੀ ਥੈਂਕ ਯੂ। ਬਹੁਤ ਧੰਨਵਾਦ ਹੈ। ਅਮਰਜੀਤ। ਹੈਲੋ ਸਤਿ ਸ਼੍ਰੀ ਅਕਾਲ। ਮੇਰੀਆਂ ਅੱਖਾਂ ਦੇ ਵਿੱਚ ਜਾਲਾ ਜਿਹਾ ਆਉਂਦਾ ਆ, ਇੱਕ ਕੀ ਪਾਵਾਂ? ਠੀਕ ਆ ਪੁੱਛ ਲੈਨੇ ਆਪਾਂ। ਉਹ ਜਾਂ ਐਲੋਵੇਰਾ ਵਾਲਾ ਹੁਣ ਤਾਂ ਪਾ ਵੀ ਲੈਣਾ ਸੀ ਤੁਸੀਂ, ਕਿਉਂਕਿ ਇਹਨਾਂ ਚੀਜ਼ਾਂ ਦੇ ਨੁਕਸਾਨ ਨਹੀਂ ਗੇ ਕੋਈ। ਹਾਂਜੀ ਕੋਈ ਨਹੀਂ, ਹੋਰ ਵੀ ਪੁੱਛ ਲੈਨੇ ਆ ਆਪਾਂ, ਸੁਣਦੇ ਜ਼ਰੂਰ ਹੈ। ਕਿਰਨ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਦੱਸਣ ਲੱਗੀ, ਪਹਿਲਾਂ ਖੰਘ ਦੇ ਲਈ ਪੁੱਛਦੇ ਸੀਗੇ ਸੁਹਾਗੇ ਦੀ ਖਿੱਲ ਬਣਾ ਕੇ ਨਾ ਤਵੇ ਦੇ ਤੇਲ ਤੇ ਉਹਦੀ ਇੱਕ ਚੁਟਕੀ ਲੈਣੀ ਆ। ਜੇ ਛੋਟਾ ਬੱਚਾ ਤਾਂ ਉਹਨੂੰ ਥੋੜਾ ਜਿਹਾ ਦੇਣਾ ਚੁਟਕੀ ਤੋਂ ਥੋੜਾ ਘੱਟ ਦੇਣਾ, ਤੇ ਜੇ ਵੱਡਾ ਆ ਤਾਂ ਇੱਕ ਚੁਟਕੀ ਲੈ ਸਕਦੇ ਆ ਸ਼ਹਿਦ ਦੇ ਨਾਲ, ਉਹਨੂੰ ਮਿਲਾ ਕੇ ਤੇ ਉਹ ਲੈ ਸਕਦੇ। ਜੇ ਨਹੀਂ ਸ਼ਹਿਦ ਲੈਣਾ ਤੇ ਪਾਣੀ ਦੇ ਨਾਲ ਵੀ ਲੈ ਸਕਦੇ। ਉਹਦੇ ਨਾਲ ਜਿੰਨੀ ਮਰਜ਼ੀ ਖੰਘ ਹੋਵੇ ਤੇ ਰੇਸ਼ਾ ਹੋਵੇ ਨਾ ਤੇ ਉਹ ਡਿੱਗਦੀ ਉਹ ਬੰਦ ਹੋ ਜਾਊਗੀ। ਠੀਕ ਹੈ ਜੀ। ਤੇ ਇੱਕ ਦੱਸਣ ਲੱਗੀ ਸੀਗੀ ਜਿਹੜੇ ਕਹਿੰਦੇ ਲੱਤਾਂ ਤੇ ਪੈਰਾਂ ਵਿੱਚ ਦਰਦ ਹੁੰਦੀ ਆ, ਉਹ ਮੈਂ ਪਹਿਲਾਂ ਵੀ ਦੱਸਦੀ ਹੁੰਦੀ ਆ। ਜਿਹੜਾ ਸਵੇਰੇ ਸਾਜਰੇ ਉੱਠ ਕੇ ਨਾ ਸਵੇਰ ਵਾਲੇ ਘਾਹ ਦੇ ਉੱਤੇ ਪੈਰ ਘੜੀਸ ਕੇ ਤੁਰਨਾ, ਤੇ ਲੱਤਾਂ ਦੀ ਦਰਦ ਵੀ ਤੇ ਪੈਰਾਂ ਦੀ ਵੀ, ਤੇ ਜਿਹੜੀ ਲੱਕ ਤੱਕ ਦਰਦ ਹੋ ਜਾਂਦੀ ਹੈ ਰੀਹ ਦੀ ਦਰਦ ਵੀ, ਉਹ ਵੀ ਠੀਕ ਹੋ ਜਾਊਗੀ। ਠੀਕ ਹੈ ਜੀ। ਇਹ ਜ਼ਰੂਰ ਕਰਕੇ ਦੇਖਣ। ਤੇ ਇੱਕ ਮੈਂ ਪੁੱਛਣਾ ਸੀ, ਜਿੱਦਾਂ ਸਿਰ ਦਰਦ ਹੁੰਦਾ ਹੈ ਮੇਰੀ ਬੇਟੀ ਦਾ, ਉਹਦੀ ਏਜ ਜਿੱਦਾਂ 16 ਸਾਲਾਂ ਦੀ ਹੈ, ਤੇ ਉਹਦੇ ਬੁਖਾਰ ਨਹੀਂ ਹੈਗਾ, ਨਾ ਬੁਖਾਰ ਆ ਤੇ ਨਾ ਹੀ ਉਹਨੂੰ ਖੰਘ ਆ, ਪਰ ਜਦੋਂ ਧੁੱਪ ਹੋਈ ਹੈ ਧੁੱਪ ਦੇ ਨਾਲ ਉਹਨੂੰ ਜਿੱਦਾਂ ਸਿਰ ਦਰਦ ਬਹੁਤ ਹੁੰਦਾ ਸੀ, ਪਰ ਹੁਣ ਉੱਦਾਂ ਮੈਂ ਕਾਫੀ ਹੱਦ ਤੱਕ ਤਾਂ ਠੀਕ ਕਰ ਲਿਆ। ਪਰ ਫਿਰ ਵੀ ਮੈਂ ਮੰਗਦੀ ਹਾਂ ਵੀ ਜੇ ਕੋਈ ਹੋਰ ਵੀ ਇਲਾਜ ਹੋਵੇ ਤਾਂ ਦੱਸ ਦੇਣ।
ਤੇ ਆਪਾਂ ਘਿਓ ਵੀ ਲਗਾਇਆ ਸੀ ਤੇ ਜਿੱਦਾਂ ਸਟੀਮ ਵਗੈਰਾ ਵੀ ਦਿੱਤੀ ਆ, ਉਹਦੇ ਨਾਲ ਵੀ ਉਹਦਾ ਕਾਫੀ ਫਰਕ ਪਿਆ। ਤੇ ਇੱਕ ਜਿਹੜੀਆਂ 5 ਚੀਜ਼ਾਂ ਦਾ ਜੂਸ ਕੱਢ ਕੇ ਨਾ ਉਹ ਵੀ ਮੈਂ ਉਹਨੂੰ ਪਿਲਾਇਆ, ਉਹਦੇ ਨਾਲ ਵੀ ਕਾਫੀ ਫਰਕ ਪੈ ਚੁੱਕਾ। ਪਰ ਫਿਰ ਵੀ ਮੈਂ ਪੁੱਛਦੀ ਹਾਂ ਸੰਗਤ ਫਿਰ ਵੀ ਥੋੜਾ ਵਾਲਾ ਹੋਰ ਵੀ ਹੋਵੇ ਤਾਂ ਉਹ ਕਿਸੇ ਨੂੰ ਪਤਾ ਹੋਵੇ ਤਾਂ ਉਹ ਵੀ ਜ਼ਰੂਰ ਦੱਸਿਓ। ਤੇ ਇੱਕ ਕਿਸੇ ਦੀ ਜਿੱਦਾਂ ਉਮਰ ਆ 45 ਤੋਂ 50 ਦੇ ਨੇੜੇ ਤੇੜੇ ਆ, ਪਰ ਉਹਦੀ ਜਿੱਦਾਂ ਨਾ ਲੈਟਰਿਨ ਬਾਥਰੂਮ ਦੀ ਜਿੱਦਾਂ ਕਾਫੀ ਉਹਨੂੰ ਪ੍ਰੋਬਲਮ ਹੁੰਦੀ ਆ। ਤੇ ਇੱਕ ਉਹਨਾਂ ਦੀ ਨਾੜ ਆ ਪਿਊਨਲ ਹਨਾ, ਉਹ ਨਰ ਪੇਨ ਆ, ਤੇ ਉਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸ ਦਿਓ। ਤੇ ਸੱਟ ਨਹੀਂ ਲੱਗੀ ਉਹਨਾਂ ਦੀ, ਤੇ ਜਿੱਦਾਂ ਟੋਇਲਟ ਬਾਥਰੂਮ ਉਹਨਾਂ ਨੂੰ ਆਉਂਦਾ ਆ, ਪਰ ਅੱਗੇ ਜਿੱਦਾਂ ਘੁੱਟ ਹੋ ਜਾਂਦਾ, ਪਰ ਪੂਰਾ ਨਹੀਂ ਹੁੰਦਾ, ਆਉਂਦਾ ਨਹੀਂ ਹੈਗਾ ਚੰਗੀ ਤਰ੍ਹਾਂ। ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਇਹਦੇ ਬਾਰੇ। ਠੀਕ ਹੈ। ਤੇ ਇੱਕ ਮੂੰਹ ਤੇ ਵਾਲ ਜਿਹੜੇ ਉਹ ਉੱਗਦੇ ਆ ਬੱਚਿਆਂ ਦੇ, ਤੇ ਉਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਵੀ ਉਹਨਾਂ ਨੂੰ ਕੰਟਰੋਲ ਕਿੱਦਾਂ ਕੀਤਾ ਜਾ ਸਕਦਾ। ਠੀਕ ਹੈ ਜੀ। ਤੇ ਇੱਕ ਕਹਿੰਦੇ ਬੱਚਿਆਂ ਦੇ ਆ ਜਿੱਦਾਂ ਏਜ 15 ਸਾਲਾਂ ਤੋਂ 20 ਸਾਲਾਂ ਦੇ ਆ ਕਹਿੰਦੇ, ਤੇ ਉਹਨਾਂ ਦੀ ਜਿਹੜੇ ਕੱਛਾਂ ਤੇ ਨਾ ਜਿਹੜੀ ਹੁੰਦੀ ਆ ਅੰਡਰ, ਤੇ ਉਹਦੇ ਵਿੱਚ ਜਿੱਦਾਂ ਪਸੀਨਾ ਆਉਂਦਾ ਤੇ ਕਾਲੇ ਜਿੱਦਾਂ ਹੋ ਜਾਂਦੀ, ਤੇ ਉਹਨੂੰ ਕੰਟਰੋਲ ਕਰਨ 'ਚ ਕਿੱਦਾਂ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਜਸਵੰਤ ਕੌਰ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਹਿਲਾਂ ਤਾਂ ਮੈਂ ਜੀ ਦੱਸਦੀ, ਜਿਹੜੀ ਭੈਣ ਕਹਿੰਦੀ ਹੈ ਨਾ ਮੇਰੀਆਂ ਅੱਖਾਂ ਵਿੱਚ ਜਾਲਾ ਹੈ, ਤੇ ਉਹ ਨਾ ਮੇਰੇ ਨਾਲ ਏਦਾਂ ਹੁੰਦੀ ਸੀ। ਮੈਂ ਵੀ ਸਰਜਰੀ ਕਰਵਾਈ ਸੀ, ਪਰ ਉਹ ਸਵੇਰੇ ਦੁਪਹਿਰੇ ਜਦੋਂ ਵੀ ਨਹਾਉਂਦੀ ਆ ਨਾ, ਪਾਣੀ ਦੀ ਬਾਲਟੀ ਭਰ ਕੇ ਤੇ ਉਹਦੇ ਵਿੱਚ ਮੂੰਹ ਕਰਕੇ ਨਾ ਅੱਖਾਂ ਨੂੰ ਨਾ 5-7 ਵਾਰੀ ਝਮੱਖੇ, ਜਿੱਦਾਂ ਆਪਾਂ ਆਮ ਝਮੱਖ ਲੈਂਦੇ ਆ, ਤੇ ਉਹਦੇ ਨਾਲ ਨਾ ਉਹ ਅੱਖਾਂ ਵਿੱਚੋਂ ਖਿਲੇ ਪਾਣੀ ਦੇ, ਤੇ ਉਸ ਤੋਂ ਬਾਅਦ ਆਪਣਾ ਜੋ ਵੀ ਕਰਨਾ, ਮੂੰਹ ਧੋਣਾ, ਸਾਬਣ ਨਾਲ ਧੋਏ, ਜਿੰਨਾ ਧੋ ਵਿਚਾਰੀ ਉਹਦੇ ਨਾਲ ਅੱਖਾਂ ਨੂੰ ਨਾ ਕਾਫੀ ਫਰਕ ਪੈਂਦਾ। ਰੋਜ਼ ਨਹਾਉਣ ਲੱਗਿਆ ਏਦਾਂ ਕਰ ਰਹੇ, ਜੇ ਨਹੀਂ ਵੀ ਨਹਾ ਸਕਦੇ ਜਾਂ ਕੋਈ ਆ ਤਾਂ ਅੱਖਾਂ ਨਾਲ ਜ਼ਰੂਰ ਏਦਾਂ ਕਰ, ਭਾਂਡੇ ਚ ਪਾਣੀ ਭਰ ਕੇ ਮੂੰਹ ਕੇ ਤਾਂ ਰੋਜ਼। ਤੇ ਮੇਰਾ ਕੁਐਸਚਨ ਇਹ ਆ ਜੀ, ਮੈਨੂੰ ਗਠੀਆ ਵੀ ਆ, ਪਰ ਮੇਰੇ ਸਿਰ ਦੀਆਂ ਨਾੜਾਂ ਨਾ ਜਿਹੜੀਆਂ ਸਾਰੀਆਂ ਇੰਨੀਆਂ ਕਮਜ਼ੋਰ ਆ ਕਿ ਮੈਂ ਥੋੜਾ ਤੁਰ ਲੈਂਦੀ ਆ, ਜਾਂ ਥੋੜਾ ਜਿਹਾ ਘਰ 'ਚ ਵੀ ਕੋਈ ਕੰਮ ਥੋੜਾ ਬਹੁਤਾ ਥੱਲੇ ਉੱਤੇ ਮੈਂ ਕਰ ਲੈਂਦੀ ਆ, ਤੇ ਮੇਰਾ ਸਰੀਰ ਇੰਨਾ ਥੱਕ ਜਾਂਦਾ, ਟੁੱਟ ਜਾਂਦਾ, ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ। ਦੁੱਧ ਮੈਂ ਪੀ ਨਹੀਂ ਸਕਦੀ ਕਿਉਂਕਿ ਮੈਨੂੰ ਇਹ ਵੀ ਵੱਡੀ ਪ੍ਰੋਬਲਮ ਪੇਟ ਦੀ ਹੈਗੀ ਆ, ਤੇ ਉਹ ਦਰਦ ਹੋਣ ਲੱਗ ਜਾਂਦੀ ਆ ਡੈਰੀ ਤੋਂ। ਮੈਂ ਹੁਣ ਸੋਪਲੀ ਕਿਸੇ ਨੂੰ ਪਤਾ ਆ ਇਹਦੇ ਬਾਰੇ, ਮੈਂ ਕੀ ਖਾਵਾਂ, ਜਾਂ ਭਾਈ ਜਗਵੀਰ ਪਤਾ ਤੇ ਉਹ ਦੱਸਣ ਮੈਨੂੰ। ਮਿਹਨਤ ਇਸ ਗੱਲ ਲਈ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜ਼ਿੰਦਗੀ ਆ ਜਹਾਨ ਆ, ਜੇ ਅੱਖਾਂ ਆ ਤਾਂ ਕਿ ਜਹਾਨ ਆ। ਤੁਸੀਂ ਜਿਹੜੀਆਂ ਅੱਖਾਂ ਧੋਣੀਆਂ, ਵਿੱਚੋਂ ਧੋਣੀਆਂ, ਇੱਥੇ ਪਾਣੀ ਜਿਹੜਾ ਹੁੰਦਾ ਉਹ ਸਾਨੂੰ ਦਿੰਦੇ ਨਾ, ਉਹਦੇ ਵਿੱਚ ਕਲੋਰੀਨ ਵਗੈਰਾ ਹੁੰਦੀ, ਤੇ ਅੱਖਾਂ ਧੋਣ ਵਾਲਾ ਪਾਣੀ ਮਿਲਦਾ ਆ, ਉਹ ਕੋਈ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੁੰਦਾ। ਜੇ ਤੁਸੀਂ ਇਹੀ ਪ੍ਰੋਸੀਜਰ ਕਰਨਾ ਆ ਤੇ ਉਹ ਤੁਸੀਂ ਅੱਖਾਂ ਧੋਣ ਵਾਲਾ ਪਾਣੀ ਬੋਤਲਾਂ 'ਚ ਮਿਲਦਾ, ਉਹਦੇ ਵਿੱਚ ਹੀ ਜਿਹੜਾ ਆਪਣਾ ਕਰ ਸਕਦੇ। ਬਾਕੀ ਸਭ ਤੋਂ ਸੌਖਾ ਤਰੀਕਾ ਇਹੀ ਕਰਦੇ ਹੁੰਦੇ ਆ ਕਿ ਲਸਣ ਦੀ ਇੱਕ ਗੱਠੀ ਲੈ ਲਓ, ਇੱਕ ਤੁਰੀ, ਉਹਦੇ ਵਿੱਚ ਸੁਰਮਚੂ ਕੱਢ ਲਓ, ਤੇ ਉਹ ਥੋੜ੍ਹੇ ਕੁ ਮਿੰਟਾਂ ਬਾਅਦ ਉਹਨੂੰ ਪਾ ਲਓ, ਤੁਹਾਡੀਆਂ ਅੱਖਾਂ ਵੈਸੇ ਕਲੀਅਰ ਹੋ ਜਾਣ, ਜੇ ਤੁਸੀਂ ਕਰ ਸਕੇ। ਉਹ ਲੱਗਦਾ ਬਹੁਤ ਆ। ਰੁਪਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਮੇਰੇ ਗਲੇ 'ਚ ਨਾ ਰੇਸ਼ਾ ਬੜਾ ਡਿੱਗਾ, ਕਾਫੀ ਜਿੰਨੀਆਂ ਕੁ ਹੋਮ ਰੈਮਡੀਆਂ ਮੈਂ ਕਰ ਸਕਦੀ ਸੀ ਉਹ ਤੇ ਕਰ ਲਈ, ਫਰਕ ਨਹੀਂ ਪਿਆ। ਤੇ ਇੱਕ 17 ਸਾਲ ਦਾ ਬੱਚਾ, ਤੇ ਉਹਦੇ ਖੱਬੇ ਕੰਨ ਦੇ ਵਿੱਚ ਮਤਲਬ ਹੱਡੀ ਨੂੰ ਇਨਫੈਕਸ਼ਨ ਹੋ ਗਈ ਹੋਈ, ਤੇ ਡਾਕਟਰਾਂ ਨੇ ਸਰਜਰੀ ਦੱਸੀ ਹੈ। ਜੇ ਕੋਈ ਮਤਲਬ ਹੋਮ ਰੈਮਡੀ ਤਾਂ ਚਲੋ ਕਿਸੇ ਤਰ੍ਹਾਂ ਦੀ ਵੀ ਇਨਫੈਕਸ਼ਨ ਦੂਰ ਹੋ ਜਾਏ ਉਹਦੇ ਨਾਲ, ਤੇ ਜੇ ਕੋਈ ਭੈਣ ਭਰਾ ਦੱਸ ਸਕਦਾ, ਜਾਂ ਪੌਲ ਭਾਜੀ, ਕੋਈ ਵੀ, ਬਹਾਦਰ ਸਿੰਘ ਭਾਜੀ, ਕੋਈ ਵੀ ਦੱਸ ਦੇਣ ਤੇ ਬੜੀ ਮਿਹਰਬਾਨੀ ਆ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਪਿਆ ਭੈਣ ਜੀ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਜੋਗਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ ਭੈਣ ਜੀ, ਮੈਂ ਦੱਸਣ ਲੱਗੀ ਸੀਗੀ, ਉਹ ਜਿਹੜਾ ਕਹਿੰਦੇ ਨਾ ਮੂੰਹ ਪੱਕਿਆ ਆ ਬਹੁਤ, ਹਾਂਜੀ, ਉਹ ਮੈਂ ਹੀ ਇੱਥੋਂ ਅਸੀਂ ਰੇਡੀਓ ਤੇ ਸੁਣਿਆ ਸੀਗਾ। ਫਟਕੜੀ ਲੈ ਕੇ ਚਿੱਟੀ, ਤਾਂ ਉਹਨੂੰ ਪਾਣੀ ਦੇ ਵਿੱਚ ਮਾੜਾ ਜਿਹਾ ਉਬਾਲ ਲਾ, ਉਹਨੂੰ ਘੋਲਣਾ ਹੀ ਆ, ਤੇ ਮਗਰੋਂ ਉਹਦੇ ਤੋਂ ਨਾ ਕਰੂਲੀ ਕਰੀ ਜਾਈ। ਭੈਣ ਜੀ ਮੈਂ 4-5 ਦਿਨ ਉਹ ਕਰੂਲੀ ਕਰਦੀ ਰਹੀ, ਮੇਰੇ ਬੁੱਟ ਵੀ ਬਹੁਤ ਪੱਕੇ ਸੀ, ਜਿਹਨੂੰ ਇਨਫੈਕਸ਼ਨ ਹੀ ਸਮਝ ਲਓ, ਕਹਿੰਦੇ ਦੰਦਾਂ 'ਚ ਵੀ ਬਹੁਤ ਦਰਦ ਹੁੰਦੀ ਸੀ, ਤੇ ਉਹ ਬੜਾ ਸੋਹਣਾ ਮੇਰੇ ਹੁਣ ਹਟ ਗਿਆ ਆ। ਠੀਕ ਹੈ। ਤੇ ਦੂਸਰੀ ਅੱਖਾਂ ਵਾਲੀ ਜਿਹੜੀ ਉਹ ਕਹਿੰਦੇ ਹੈਗੇ ਆ, ਉਹ ਬੋਰਕ, ਉਹ ਜਿਹੜਾ ਲੂਣ ਥੋੜਾ ਜਿਹਾ 1 ਕੱਪ ਪਾਣੀ ਦਾ ਲੈ ਕੇ ਉਹਨੂੰ ਉਹਦੇ ਵਿੱਚ ਮਾਈਕ੍ਰੋਵੇਵ 'ਚ ਰੱਖ ਕੇ ਉਹਦੇ ਵਿੱਚ ਅੱਧਾ ਕੁ ਚਮਚਾ ਜਾਂ 1 ਚਮਚਾ ਲੂਣ ਦਾ ਪਾ ਕੇ ਉਹਨੂੰ ਉਬਾਲ ਲਵੋ ਪਾਣੀ ਨੂੰ 2 ਮਿੰਟ ਲਈ, ਸਿਰਫ 2 ਮਿੰਟ ਲਈ, ਤੇ ਉਹਦੇ ਨਾਲ ਫਿਰ ਹਨਾ ਅੱਖਾਂ ਧੋਣ,
ਥੋੜੇ ਥੋੜੇ ਭਾਵੇਂ ਰੂਮ ਦਾ ਤੂੰਬਾ ਲੈ ਕੇ ਉਹ ਜਿਹੜਾ ਆਪਾਂ ਹੁੰਦਾ ਰੂਮ ਜਿਹਾ ਜਿਹੜਾ ਗੋਲੇ ਜਿਹਾ ਬਣੇ ਹੋਏ ਉਹਨੇ ਦੇ ਨਾਲ ਹਨਾ ਏਦਾਂ ਏਦਾਂ ਉੱਪਰ ਅੱਖਾਂ ਦੇ ਫੇਰਨ ਉਹ ਬਹੁਤ ਸੋਹਣੀਆਂ ਉਹਦੀਆਂ ਅੱਖਾਂ ਹੋ ਜਾਣੀਆਂ। ਠੀਕ ਹੈ, ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ। ਦੇਖੋ ਆਹ ਚੀਜ਼ਾਂ ਨਾ ਵਿੱਚ ਪਾਉਣ ਨੇ ਨਹੀਂ ਅੱਖਾਂ ਲਈ ਦੱਸੀਆਂ ਜਾਂਦੀਆਂ, ਕਿਤੇ ਅੱਖਾਂ ਨਾ ਧੋ ਲੈ, ਵਿੱਚੋਂ ਨਾ ਧੋ ਲੈ, ਨਹੀਂ ਉੱਤੋਂ ਧੋਣੀਆਂ ਆ। ਸੋ ਜਦੋਂ ਅੱਖਾਂ 'ਚ, ਨੱਕ 'ਚ, ਮੂੰਹ 'ਚ ਕੋਈ ਚੀਜ਼ ਕੰਨ 'ਚ ਪਾਉਣੀ ਤਾਂ ਬੜੇ ਧਿਆਨ ਦੇ ਨਾਲ, ਉੱਦਾਂ ਹੀ ਨਹੀਂ ਚੱਕ ਕੇ ਪਾ ਲੈਣੀ ਵੀ ਹਾਂ ਸਾਨੂੰ ਆਹ ਦੱਸਿਆ ਸੀ, ਆਹ ਸੁਣਿਆ ਸੀਗਾ, ਬੜੇ ਖਿਆਲ ਦੇ ਨਾਲ ਕਰਨਾ। ਕਮਲਜੀਤ, ਹੈਲੋ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਜਿਹੜੇ ਗਲ ਦੇ ਵਿੱਚ ਕਹਿੰਦੇ ਰੇਸ਼ਾ ਦੀ ਆ, ਮੈਂ ਉਹਦੇ ਬਾਰੇ ਮੈਂ ਵੀ ਪੁੱਛਣਾ ਸੀ। ਠੀਕ ਹੈ, ਪੁੱਛਦੇ ਹਾਂ ਆਪਾਂ। ਹਾਂਜੀ, ਤੇ ਇੱਕ ਪਿੱਤੇ ਦੀ ਪਥਰੀ ਬਾਰੇ ਪੁੱਛਣਾ ਸੀ, ਜੇ ਕੋਈ ਦੇਸੀ ਮਿਲ ਜਾਵੇ। ਚੱਲ ਦੂਜਾ ਅੰਗਰੇਜ਼ੀ ਤੋਂ ਬਾਅਦ ਕਰਨਾ ਹੀ ਪੈਣਾ। ਜ਼ਰੂਰ। ਹਾਂਜੀ, ਥੈਂਕ ਯੂ। ਓਕੇ, ਥੈਂਕ ਯੂ ਜੀ। ਤਰਲੋਚਨ ਸਿੰਘ। ਹਾਂ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਮੈਂ ਪੁੱਛਣਾ ਸੀ ਵੀ ਦਿਲ ਦੀ ਧੜਕਣ ਵੱਧ ਜਾਂਦੀ ਆ, ਉਹਦਾ ਕੋਈ ਨੁਸਖਾ ਦੱਸੋ। ਠੀਕ ਹੈ ਜੀ, ਠੀਕ ਹੈ, ਸੁਣਦੇ ਜ਼ਰੂਰ ਰਹੇ ਹੋ ਤੁਸੀਂ। ਉਹ ਲਾਸਟ ਵੀਕ ਦੱਸਿਆ ਸੀਗਾ ਕਿ ਜਿਹਨਾਂ ਦੀ ਕੋਲੈਸਟਰੋਲ ਵੱਧ ਜਾਂਦੀ ਹੈ ਕਿ ਮੇ ਵੀ ਇਹ ਵੀ ਕਾਰਨ ਸਕਦਾ ਆ, ਅਤੇ ਤੁਸੀਂ ਸੁਣਦੇ ਜ਼ਰੂਰ ਰਹੇ ਜੀ। ਆਪਾਂ ਆਉਂਦੇ ਹਾਂ ਇੱਕ ਬ੍ਰੇਕ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ। ਤੁਸੀਂ ਕੋਈ ਵੀ ਨੁਸਖਾ ਪੁੱਛਦੇ ਹੋ ਤਾਂ ਸਾਡੇ ਸਰੋਤੇ ਹੀ ਨੁਸਖਾ ਦੱਸ ਜਾਂਦੇ ਆ। ਸੋ ਡਾਕਟਰ ਵੀ ਅਤੇ ਮਰੀਜ਼ ਵੀ ਸਾਡੇ ਸਰੋਤੇ ਹੁੰਦੇ ਆ। ਤੁਸੀਂ ਪਲੀਜ਼ ਲਿਖ ਜ਼ਰੂਰ ਲਿਆ ਕਰੋ ਜਿਹੜੇ ਇਲਾਜ ਦੱਸੇ ਜਾਂਦੇ ਆ, ਤਾਂ ਤੁਸੀਂ ਹੋਰ ਵੀ ਕਿਸੇ ਦਾ ਭਲਾ ਕਰ ਸਕਦੇ ਹੋ, ਹੋਰ ਵੀ ਕਿਸੇ ਨੂੰ ਦੱਸ ਸਕਦੇ ਆ। ਚੀਜ਼ਾਂ ਨੂੰ ਵਰਤ ਕੇ ਜ਼ਰੂਰ ਦੇਖਿਆ ਕਰੋ, ਆਰਾਮ ਆਉਂਦਾ ਹੈ। ਅਤੇ ਨਾਲ ਦੀ ਨਾਲ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਥੋੜ੍ਹੀਆਂ ਕਾਲਸ ਵੱਲ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜਾ ਵਧੀਆ ਪ੍ਰੋਗਰਾਮ ਭੈਣ ਜੀ ਚੱਲਦਾ ਤੁਹਾਡਾ ਜੀ, ਬਹੁਤ ਥੈਂਕ ਯੂ ਤੁਹਾਡਾ। ਧੰਨਵਾਦ ਜੀ। ਮੈਂ ਦਵਾਈ ਦੱਸੀ ਜਿਹੜੇ ਮਾਤਾ ਜੀ ਤੇ ਮੇਰੇ ਪੀਤੇ ਹੋਏ ਆ। ਹਾਂਜੀ, ਛੱਲੇ ਇਹ ਬਾਲਗ੍ਰੀਨ ਚੋਂ ਜਿੱਥੋਂ ਮਰਜ਼ੀ ਲੈ, ਕਲੋਰੋਸਟੈਪ ਦਵਾਈ ਹੈ, ਇਹ ਸਪਰੇਅ ਕਰੋ ਉਸੇ ਵੇਲੇ ਹੀ ਮੂੰਹ ਵਧੀਆ ਹੋ ਜਾਂਦਾ। ਠੀਕ ਹੈ ਜੀ। ਇਹ ਅੰਦਰ ਵੀ ਚਲ ਜਾਏ ਕੋਈ ਨੁਕਸਾਨ ਨਹੀਂ, ਜਿਹੜਾ ਮਰਜ਼ੀ ਫਲੇਵਰ ਲੈ ਲਓ, ਸਟ੍ਰਾਬੇਰੀ ਦਾ, ਸੇਬ ਦਾ, ਜਿਹਦਾ ਮਰਜ਼ੀ। ਠੀਕ ਹੈ ਜੀ। ਮੈਨੂੰ ਵੀ ਦੱਸੋ, ਮੈਨੂੰ ਨੀਂਦ ਨਹੀਂ ਆਉਂਦੀ। ਦੱਸਦੇ ਜੀ, ਦੱਸਦੇ ਹਾਂ। ਲੋਕਾਂ ਨੂੰ ਨੀਂਦ ਬਹੁਤ ਆਉਂਦੀ ਆ। ਚਲੋ ਠੀਕ ਹੈ ਭੈਣ ਜੀ। ਠੀਕ ਹੈ ਜੀ, ਥੈਂਕ ਯੂ ਜੀ। ਕਈ ਲੋਕਾਂ ਨੇ ਤਾਂ ਖਸਖਸ ਬੰਨ੍ਹ ਕੇ ਪੋਟਲੀ ਸਰਾਣੇ ਰੱਖੀ ਤਾਂ ਉਹਨਾਂ ਨੂੰ ਯਾਦ ਨਹੀਂ ਆਉਂਦੀ। ਬਾਕੀ ਬੋਡੀ ਆਪੋ ਆਪਣੀ ਹੁੰਦੀ ਆ, ਕੋਈ ਨਾ ਕੋਈ ਦੱਸ ਦਊਗਾ ਜੀ। ਦਵਿੰਦਰ ਕੌਰ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਜਿਹੜਾ ਦਾਰੂ ਬਣਾਉਂਦੇ ਆ, ਚਿੱਟਾ ਪਿਆਜ਼, ਅਦਰਕ ਤੇ ਸ਼ਹਿਦ ਪਾ ਕੇ, ਹਾਂਜੀ, ਉਹਨੂੰ ਕਿੰਨਾ ਚਿਰ ਰੱਖ ਸਕਦੇ ਆ? ਠੀਕ ਹੈ ਜੀ, ਠੀਕ ਹੈ, ਪੁੱਛ ਰਹੇ। ਉਸ ਤਰ੍ਹਾਂ ਤੇ ਮੈਂ ਮਹੀਨਾ ਰੱਖਿਆ ਤੇ ਅਸੀਂ ਮਹੀਨਾ ਪਾਉਂਦੇ ਵੀ ਰਹੇ ਆ। ਠੀਕ ਪਰ ਮੈਂ ਹੁਣ ਡੋਲ ਤਾਂ ਮੈਂ ਜ਼ਿਆਦਾ ਚਿਰ ਨਾ ਹੋ ਜਾਏ, ਕੋਈ ਅੱਖਾਂ ਨਾ ਖਰਾਬ ਹੋ ਜਾਣ, ਤਾਂ ਪੁੱਛਿਆ ਕਿੰਨਾ ਚਿਰ ਰੱਖ ਸਕਦੇ? ਫਰਿੱਜ 'ਚ ਰੱਖ ਸਕਦੇ ਆ, ਪੁੱਛ ਲੈਂਦੇ ਆ। ਨਹੀਂ ਰੱਖਿਆ ਤਾਂ ਫਰਿੱਜ ਵਿੱਚ ਹੀ ਸੀਗਾ। ਠੀਕ ਆ, ਪਰ ਫਿਰ ਮੈਂ ਪੁੱਛ ਲਈ ਥੋੜਾ ਜਿਹਾ। ਠੀਕ ਹੈ ਜੀ। ਤੇ ਇੱਕ ਮੇਰੀ ਲੱਤ, ਠੀਕ ਆ, ਇਹ ਤਾਂ ਦੱਸਿਆ ਹੀ ਉਹਨਾਂ, ਖਜੂਰਾਂ ਖਾਓ ਜਾਂ ਫਿੱਗ ਖਾਓ ਤੇ ਜਾਂ ਨਹੀਂ, ਤਿੰਨੇ ਚੀਜ਼ਾਂ। ਹਾਂਜੀ, ਤਿੰਨ ਚੀਜ਼। ਪਰ ਇਹ ਮੇਰੇ ਪਹਿਲੋਂ ਚੂਬਿਆਂ ਨੂੰ ਪੀੜ ਹੁੰਦੀ, ਉਹ ਕਦੀ ਖੱਬੇ ਕਦੀ ਸੱਜੇ ਹੋਣ ਲੱਗ ਪੈਂਦੀ, ਉਹ ਹਟ ਗਈ ਆ। ਫਿਰ ਮੇਰੀ ਬਾਂਹ ਨੂੰ ਹੋਣ ਲੱਗ ਪਈ, ਫਿਰ ਬਾਂਹ ਨੂੰ ਥੋੜੀ ਥੋੜੀ ਹੁਣ ਹਟੀ ਆ ਤੇ ਹੁਣ ਲੱਤ ਸੌਣ ਲੱਗ ਪਈ। ਠੀਕ ਹੈ, ਥੋੜਾ ਜਿਹਾ। ਹਾਂ, ਚੱਲ ਠੀਕ ਹੈ ਜੀ। ਘੁੰਮਦਾ ਕੁਛ ਬੋਡੀ ਤੁਹਾਡੀ 'ਚ। ਲਖਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਬੇਟੇ ਦਾ ਨਾ ਕੰਨਾਂ ਦੇ ਪਿੱਛੇ ਰੈਸ਼ ਹੋਈ ਵੀ ਸਕਿਨ ਵਿੱਚ, ਤਾਂ ਉਹਨੇ ਜਿਹੜੇ ਕਿੰਨੇ ਭਾਂਤਾਂ ਦਾ ਤੇਲ ਉਹ ਵੀ ਲਾ ਲਿਆ, ਤਾਂ ਬਾਕੀ ਮਸਕਪੂਰ ਵੀ ਤੇਲ ਵਿੱਚ ਰਲਾ ਕੇ ਲਾ ਲਿਆ, ਪਰ ਬਾਹਰਲੀ ਸਕਿਨ ਦੇ ਅੰਦਰ ਨਹੀਂ, ਸਕਿਨ ਦੇ ਬਾਹਰ ਹੈ, ਕੰਨ ਦੇ ਪਿੱਛੇ ਵਾਲਾ ਸਾਰਾ, ਜਿਸ ਤਰ੍ਹਾਂ ਸਿੱਕਰੀ ਹੁੰਦੀ ਹੈ ਇਸ ਤਰ੍ਹਾਂ ਦਾ। ਹਾਂ, ਉਹ ਮਤਲਬ ਪੁੱਛਣਾ ਸੀ ਕਿਸੇ ਸਰੋਤੇ ਨੂੰ ਪਤਾ ਹੋਵੇ। ਠੀਕ ਹੈ ਲਖਜਿੰਦਰ ਜੀ, ਆਪਾਂ ਪੁੱਛ ਵੀ ਲੈਂਦੇ ਹਾਂ ਕਿਸੇ ਨੂੰ। ਥੈਂਕ ਯੂ। ਅਤੇ 4-4 5-5 ਵਾਰ ਲਾਓ, ਇੱਕ ਅੱਧੀ ਵਾਰ ਨਹੀਂ ਲਾਉਣਾ ਕਿ ਸਵੇਰੇ ਲਾ ਲਿਆ। 4-4 5-5 ਵਾਰੀ। ਤੁਸੀਂ ਦੱਸਿਆ ਨਾ ਸਿੱਕਰੀ ਆਈ ਹੈ, ਬਹੁਤ ਜ਼ਿਆਦਾ ਸਕਿਨ ਇਹਦੀ ਨਾ ਡਰਾਈ ਹੋ ਗਈ ਆ। ਨਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਆ ਜੀ, ਮੇਰੇ ਫਰੈਂਡਸ ਨੇ ਤੇ ਉਹਨਾਂ ਦੇ ਨਾ ਕੜਲਾਂ ਬਹੁਤ ਪੈਂਦੀਆਂ, ਜਿਵੇਂ ਲੱਤਾਂ, ਪੈਰਾਂ ਦੀਆਂ ਉਂਗਲਾਂ ਨੂੰ, ਲੱਤਾਂ ਨੂੰ, ਤੇ ਜਿਵੇਂ ਕਿੱਦਾਂ ਤੜਕਾ ਉਹ ਲਾਉਣ ਸਬਜ਼ੀ ਨੂੰ, ਤੇ ਕਈ ਵਾਰ ਉਹ ਕੜਛੀ ਫੇਰਦੇ ਕੜਲ ਪੈ ਜਾਂਦੀ ਆ, ਤੇ ਜਿੰਨਾ ਚਿਰ ਉਹਨਾਂ ਦੇ ਫਿਰ ਹੱਥ ਨਾਲ ਦੂਜਾ ਜਾਣਾ ਘੁੱਟੇ ਘੱਟੇ, ਉਹਨਾਂ ਚਿਰ ਉਹ ਸਹੀ ਨਹੀਂ ਹੁੰਦੀ। ਅੱਛਾ। ਹਾਂਜੀ, ਪੈਰਾਂ ਦੀਆਂ ਲੱਤਾਂ ਨੂੰ, ਪੈਰਾਂ ਵਾਲੀ ਉਂਗਲੀਆਂ ਨੂੰ ਬਹੁਤ ਕੜਲਾਂ ਪੈਂਦੀਆਂ ਜੀ। ਠੀਕ ਹੈ ਜੀ। ਤੇ ਇੱਕ ਮੇਰੀ ਫੀਡਬੈਕ ਆ ਜੀ, ਜਿਵੇਂ ਉਹ ਕਿਸੇ ਨੇ ਪਿੱਛੇ ਰਹੀਆਂ ਦਾ। ਹਾਂਜੀ। ਤੇ ਉਹ ਛੋਟੀ ਜਿਹੀ ਜਿੱਦਾਂ ਬਾਹਰੋਂ ਗੱਡੀ ਮਿਲ ਜਾਵੇ ਨਾ, ਤੇ ਉਹਨੂੰ 5-7 ਮਿੰਟ ਉਹ ਆਪਣੀ ਕੱਚ ਦੇ ਵਿੱਚ ਬੰਨਣਗੇ ਤੇ ਕਦੇ ਵੀ ਨਹੀਂ ਦੁਬਾਰਾ ਹੋਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਹਾਂ, ਡੱਡੀ ਵਾਲਾ ਕਹਿੰਦੇ ਹੁੰਦੇ ਆ, ਪਰ ਸਾਰਿਆਂ ਨੂੰ, ਸਾਰੇ ਬੰਦੇ ਨਾ ਕਰ ਨਹੀਂ ਸਕਦੇ ਚੀਜ਼ਾਂ ਨੂੰ। ਸ਼ਰਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ ਮੈਂ ਕਿਹਾ ਉਹ ਕਿਰ ਵਾਸਤੇ ਨਿਆਜ਼ ਬੋਝ ਦਾ ਪਾਣੀ ਜਿਹੜਾ ਨੇ ਉਹਨੂੰ ਕੱਢ ਕੇ ਤੇ ਪੁਣ ਕੇ ਤੇ ਫਿਰ ਗਰਮ ਕਰਕੇ ਪਾਉਣਾ ਹਨਾ, ਤੇ ਪਾ ਕੇ ਆਪਣਾ ਮੂੰਹ ਮਾਂ ਬੰਨ ਕੇ ਇਸ ਤਰ੍ਹਾਂ ਪਾਸੇ ਤੇ ਕੋਈ ਜਣਾ ਪਾਵੇ ਤੇ ਛਿੱਕਾਂ ਮਾਰਨਗੇ ਤੇ ਫਿਰ ਉਹਨੂੰ ਖਰੇ ਕੀੜਾ ਨਿਕਲੂ ਤੇ ਅੱਗ 'ਚ ਪਾਉਣਗੇ। ਠੀਕ ਹੈ, ਉਹਨਾਂ ਵੀ ਦੱਸਿਆ ਸੀ ਤੇ ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ। ਜਸਮੇਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਆ ਗਈ। ਹਾਂਜੀ ਉਹ ਦੱਸ ਕਹਿੰਦੇ ਸੀ ਨਾ ਹੁਣੇ ਵੀ ਉਹ ਕੰਨਾਂ ਦੇ ਪਿੱਛੇ ਉਹਦੇ ਰੈਸ਼ ਹੋਏ ਆ ਬੜੇ। ਹਾਂਜੀ ਹਾਂਜੀ ਤਾਂ ਮੇਰੇ ਵੀ ਹੋ ਗਏ ਸੀ। ਤਾਂ ਉਹ ਤੇ YouTube ਤੇ ਦੱਸਿਆ ਸੀ ਵੀ ਜਿਵੇਂ ਨਾਰੀਅਲ ਦਾ ਤੇਲ ਤੇ ਥੋੜੀਆਂ ਜਿਹੀਆਂ ਬੂੰਦਾਂ ਉਹਦੇ ਵਿੱਚ ਇਹਦੀਆਂ ਨਿੰਬੂ ਦੀਆਂ ਪਾ ਲੈਣੀਆਂ ਜੂਸ ਦੀਆਂ ਤੇ ਨਾਲ ਹਨੀ, ਇਹ ਮਿਕਸ ਕਰਕੇ ਇਹਨੂੰ ਲਾਉਣ। ਉਹਦੇ ਨਾਲ ਮੇਰੇ ਤੇ 2 ਵਾਰੀ ਲਾਉਣ ਨਾਲ ਠੀਕ ਹੋ ਗਿਆ। ਮੇਰੇ ਬਹੁਤ ਹੋਏ ਸੀ, ਬਹੁਤ ਜ਼ਿਆਦਾ ਹੀ। ਠੀਕ ਹੈ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਲਜਿੰਦਰ ਭੈਣ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਤਾਂ ਇੱਕ ਜਿਹੜਾ ਪੈਰਾਂ ਤੇ ਨਾ ਜਿੱਦਾਂ ਵੀ ਸੜਦੇ ਰਹਿੰਦੇ, ਬਹੁਤ ਜਲਦੇ ਰਹਿੰਦੇ ਆ। ਹਾਂਜੀ ਤਾਂ ਮੈਂ ਰੇਡੀਓ 'ਚ ਸੁਣਿਆ ਸੀਗਾ ਤਾਂ ਤੇਲ ਜਿਹੜਾ ਉਹਨੇ ਦੱਸਿਆ ਸੀਗਾ ਚਮੇਲੀ ਦਾ। ਹਾਂਜੀ ਹਾਂਜੀ ਉਹ ਲਾਉਣੇ ਨਾਲ ਬਹੁਤ ਫਰਕ ਪੈਂਦਾ ਆ ਫਿਰ। ਠੀਕ ਹੈ ਜੀ। ਹਾਂਜੀ ਇੱਕ ਮੈਂ ਪੁੱਛਣਾ ਸੀਗਾ ਜਿੱਦਾਂ ਲੱਤਾਂ ਕੰਬਦੀਆਂ ਜਿੱਦਾਂ ਸਾਡੇ ਹੈ ਕਿ ਕੋਈ ਤਾਂ ਉਹਨਾਂ ਤੋਂ ਤੁਰ ਨਹੀਂ ਹੁੰਦਾ ਹੈਗਾ ਜਿਹੜੇ ਲੱਤਾਂ ਤੇ ਭਾਰ ਨਹੀਂ ਆਉਂਦਾ ਹੈਗਾ ਬਹੁਤਾ। ਠੀਕ ਹੈ ਜੀ। ਹਾਂ ਇੱਕ ਚਿੱਤਾ ਬਹੁਤ ਭੁੱਲਦਾ ਆ। ਠੀਕ ਹੈ। ਹਾਂਜੀ ਇੱਕ ਮੈਂ ਪੁੱਛਣਾ ਸੀਗਾ ਜਿੱਦਾਂ ਨਾ ਸਾਡੀ ਬੇਟੀ ਇੱਕ ਉਹਦੇ ਜਿੱਦਾਂ ਕਿਡਨੀ 'ਚ ਉਹਨੇ ਪੱਥਰੀ ਦੱਸੀ ਸੀ, ਕਦੀ ਉਹ ਛਾਲਾ ਕਹਿ ਦਿੰਦੇ ਉਹਦੇ ਦਰਦ ਹੁੰਦੀ ਆ, ਤਾਂ ਫਿਰ ਕੋਈ ਜੇ ਉਹਦਾ ਇਲਾਜ ਹੈਗਾ ਤਾਂ ਕੋਈ ਨਾ ਕੋਈ ਦੱਸਿਓ ਫਿਰ। ਠੀਕ ਹੈ, ਠੀਕ ਹੈ, ਜ਼ਰੂਰ ਸੁਣਦੇ ਰਹੋ ਜੀ। ਕੜੇਲਾਂ ਵੈਸੇ ਜਿਹੜੀਆਂ ਕੜੇਲਾਂ ਪੈਂਦੀਆਂ ਹੁੰਦੀਆਂ ਨੇ, ਇੱਕ ਤਾਂ ਪਾਣੀ ਘੱਟ ਪੀਂਦੇ ਆਪਾਂ ਤਾਂ ਕੜੇਲਾਂ ਪੈਂਦੀਆਂ, ਅਤੇ ਨੰਬਰ 2 ਤੇ ਇੱਕ ਸਾਬਣ ਦੀ ਟਿੱਕੀ ਜਿਹਨਾਂ ਨੇ ਰੱਖ ਲੈਂਦੇ ਆ ਬੈੱਡ 'ਤੇ ਥੋੜ੍ਹਾ ਕੁ ਦੇਰ, ਅਤੇ ਕੜੇਲਾਂ ਵੈਸੇ ਉਹਨਾਂ ਦੀਆਂ ਵੀ ਹਟ ਗਈਆਂ। ਸੁਰਿੰਦਰਜੀਤ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਭਲੇ ਦਾ ਕੰਮ ਕਰ ਰਹੇ ਆ। ਹਾਂਜੀ ਹਾਂ ਭੈਣ ਜੀ ਮੈਂ ਗਲ ਬਲੈਡਰ ਬਾਰੇ ਪੁੱਛਣਾ ਸੀ ਜਗਵੀਰ ਭਾਜੀ ਦੇ ਕੋਲੋਂ ਵੀ ਨਾ ਜੇ ਉਹ ਗਲ ਬਲੈਡਰ ਦੇ ਵਿੱਚ ਸਟੋਨ ਆ ਵੀ ਕਿੱਦਾਂ ਨਿਕਲੂਗਾ, ਕੀ ਚੀਜ਼ ਦਈਏ ਜਿਹਦੇ ਨਾਲ ਨਿਕਲ ਜਾਵੇ, ਸਰਜਰੀ ਨਾ ਕਰਾਉਣੀ ਪਵੇ। ਡਾਕਟਰ ਤਾਂ ਵੈਸੇ ਕਹਿ ਦਿੰਦੇ ਸਰਜਰੀ ਕਹਿ ਦਿੰਦੇ, ਮੈਂ ਕਹਿੰਦੀ ਏਦਾਂ ਨਿਕਲ ਜਾਵੇ। ਹਾਂਜੀ ਹਾਂਜੀ ਉਹਨਾਂ ਨੇ ਕਿਤਾਬਾਂ ਹੀ ਇਹ ਪੜ੍ਹੀਆਂ ਹੁੰਦੀਆਂ। ਹਾਂਜੀ ਤੇ ਸਿੱਕਰੀ ਜਿਹੜੇ ਕਹਿੰਦੇ ਸੀ ਭੈਣ ਜੀ ਐਲੋਵੀਰਾ ਨਾਲ ਵੀ ਹਟ ਜਾਂਦੀ, ਐਲੋਵੀਰਾ ਦੀ ਜੈਲ ਲਾਈ ਜਾਣ ਵੀਕ 'ਚ 2-3 ਵਾਰੀ, ਉਹਦੇ ਨਾਲ ਐਨ ਹਟ ਜਾਂਦੀ ਹੈ। ਮੈਂ ਵੀ ਆਪਣੀ ਪੋਤੀ ਦੇ ਲਾਈ ਸੀ, ਉਹਦੇ ਵੀ ਸਿੱਕਰੀ ਜੇ ਹੋ ਗਈ ਸੀ। ਠੀਕ ਹੈ ਜੀ। ਤੇ ਬਿਲਕੁਲ ਖਤਮ ਹੋ ਜਾਂਦੀ ਉਹਦੇ ਨਾਲ ਐਲੋਵੀਰਾ ਜੈਲ ਨਾਲ ਹੀ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਥੈਂਕ ਯੂ ਜੀ। ਉਹਨਾਂ ਨੇ ਸਿੱਕਰੀ ਨਹੀਂ ਗੀ, ਉਹਨਾਂ ਦੇ ਕੰਨਾਂ ਦੇ ਪਿੱਛੇ ਜ਼ਖਮੀ ਹੋ ਗਿਆ। ਗੁਰਦੀਪ ਕੌਰ ਜੀ। ਜੀ ਬੇਟੇ ਮੈਂ ਨਾ ਜਿਹਨਾਂ ਮੁੰਡੇ ਨੂੰ ਬੁਖਾਰ ਕਹਿੰਦਾ ਸੀ ਨਾ, ਪਸੀਨਾ ਆਉਂਦਾ, ਬੁਖਾਰ ਨਹੀਂ ਉਤਰਦਾ। ਹਾਂਜੀ ਇਮਿਊਨ ਸਿਸਟਮ ਖਰਾਬ ਹੈ। ਉਹ ਭੈਣ ਜੀ ਜਿਹਨਾਂ ਦਾ ਬਲੈਡਰ ਖਰਾਬ ਹੈ ਨਾ ਬੇਟੇ, ਆਹ ਚੀਜ਼ਾਂ ਲੈਣ, ਜਿਹੜੀ 7 ਚੀਜ਼ਾਂ ਨੇ ਨਾ ਆਪਣੀਆਂ, ਇਹ ਬਲੈਡਰ ਵਾਲੇ ਜ਼ਰੂਰ ਲੈਣ। ਬਾਕੀ ਉਹ ਮਾਰੀਆਂ ਦਵਾਈਆਂ ਮੈਂ ਮੰਗਲਵਾਰ ਲਿਖਾ ਦਾਂਗੀ, ਮੈਨੂੰ ਯਾਦ ਨਹੀਂ, ਮੈਂ ਲੱਭ ਕੇ ਦੱਸਾਂਗੀ। ਠੀਕ ਹੈ। ਅੱਛਾ ਇਹ ਜਿਹੜੀਆਂ 7 ਚੀਜ਼ਾਂ ਨੇ ਨਾ ਆਪਣੀਆਂ, ਜਿਹੜੀਆਂ ਆਪਾਂ ਰੋਜ਼ ਹੀ ਦੱਸਦੇ ਹਾਂ, ਸੁਹਾਗਾ, ਧਨੀਆ, ਜੌਂ ਖਾਰ, ਠਿਕਰੀ ਸਾਦਰ, ਇਹ ਸਾਰੀਆਂ ਚੀਜ਼ਾਂ YouTube 'ਚ ਪਈਆਂ ਨੇ, ਵੇਖ ਕੇ ਨਾ ਇਹ ਅੱਧਾ ਚਮਚਾ ਹੀ ਲੈ ਲੈਣ, ਚੌਥਾ ਹਿੱਸਾ ਨਾ ਤੀਜਾ ਹਿੱਸਾ ਹੀ ਲੈ ਲੈਣ ਬੱਕਰੀ ਦੁੱਧ ਨਾਲ। ਜਿਹਨੇ ਹੱਥ ਪੈਰ ਹਲਦੇ ਨੇ ਇੱਕ ਤਾਂ ਚਵਣ ਭਰਾ ਦੁੱਧ ਨਾਲ ਲੈਣ, ਬਾਕੀ ਅਗਲੇ ਮੰਗਲਵਾਰ ਦੱਸਾਂਗੇ ਪੂਰਾ ਹਿੱਸਾ। ਤੇ ਇੱਕ ਉਹ ਆਪਣਾ ਬੱਕਰੀ ਦੁੱਧ ਨਾਲ ਪਖੜਾ ਲੈਣ ਜਿਨ੍ਹਾਂ ਦੇ ਹਲਦੇ ਨੇ, ਹਨਾ। ਤੇ ਮੈਂ ਦੱਸਣ ਲੱਗੀ ਹਾਂ ਮੁੰਡੇ ਨੂੰ ਜਿਹੜਾ ਕਹਿੰਦਾ ਮੇਰਾ ਬੁਖਾਰ ਨੇ, ਆਸਟ੍ਰੇਲੀਆ ਤੋਂ ਬੋਲਦਾ ਸੀ, ਤੇ ਮੈਂ ਸੁਣਦੀ ਸਾਂ। ਇੱਕ ਤਾਂ ਜਿਹਨਾਂ ਨੇ ਕੁੜਲਣਾ ਨਾ, ਹਲਦੀ, ਸੁੰਡ ਤੇ ਕਾਲੀ ਮਿਰਚ ਉਹ ਗਰਮ ਪਾਣੀ ਨਾਲ ਲੈਣ, ਕਰਨ ਤੇ ਜਿਸਲੇ ਪੈਂਦੀ ਹੈ ਤੁਰ ਪੈਣ ਤੇ ਲੱਤ ਦੀ ਐਕਸਰਸਾਈਜ਼ ਕਰਨ। ਉਹ ਕਹਿੰਦੇ ਸੀ ਮੇਰਾ ਇਮਿਊਨ ਸਿਸਟਮ ਵੀ ਖਰਾਬ ਹੈ। ਮੈਂ ਥੋੜਾ ਜਿਹਾ ਉਹਨੂੰ ਦੱਸ ਦੇਣੀ ਹੈ, ਜੀਰਾ ਭੁੰਨ ਕੇ, ਜਵੈਣ, ਸੌਂਫ ਤੇ ਥੋੜਾ ਕਾਲਾ ਨਮਕ ਪਾ ਕੇ ਮੂੰਹ ਚਿੱਥਣ ਖਾਣ। ਜਿਹੜੇ ਉਹ ਸਾਰਾ ਫੁੱਕ ਜਿਹਾ ਬਣ ਜਾ, ਉਹਨੂੰ ਵੀ ਗਰਮ ਪਾਣੀ ਅੰਦਰੇ ਟਪਾ ਦੇਣ। ਇੱਕ ਚਿੱਟਾ ਜੀਰਾ ਤੇ ਅਦਰਕ ਰਸ ਤੇ ਨਿੰਬੂ ਦਾ ਰਸ ਤੇ ਪੁਦੀਨੇ ਦਾ ਰਸ, ਉਹ ਵੀ ਕੁੱਟ ਕੇ ਮੂੰਹ 'ਚ ਪਾ ਕੇ ਨਾ, ਉਹ ਵੀ ਲੈ ਜਿਵੇਂ ਚਟਣੀ ਖਾਈ ਦੀ। ਇਮਲੀ ਰਾਤ ਨੂੰ ਭਿਉਂ ਕੇ ਰੱਖ ਦੇਣ, ਸਵੇਰੇ ਕਾਲੀ ਮਿਰਚ ਦਾ ਨਮਕ ਪਾ ਕੇ ਨਾ ਉਹ ਵੀ ਕੁੱਟ ਭਰਨ, ਮੂੰਹ ਦਾ ਸਵਾਦ ਜਿਹੜਾ ਨਾ ਉਹ ਬਦਲ ਜਾਏਗਾ। ਹੁਣ ਉਹਨਾਂ ਨੂੰ ਮੈਂ ਦੱਸਣ ਲੱਗੀ ਹਾਂ ਬੁਖਾਰ ਭਾਰੋ। ਔਲੇ ਦਾ ਮੁਰੱਬਾ ਇੱਕ ਤਾਂ ਜ਼ਰੂਰ ਖਾਣ, ਜਿਹਨਾਂ ਨੂੰ ਪਸੀਨਾ ਆਉਂਦਾ ਭਾਵੇਂ ਬੁਖਾਰ 'ਚ ਵੀ ਆਉਣਾ, ਧੋ ਕੇ ਖਾਣ, ਉਹਨੂੰ ਪਾਣੀ ਲਾ ਕੇ ਸਵਾਰ ਕੇ ਧੋ ਕੇ। ਇੱਕ ਚਮਚ ਔਲੇ ਦਾ ਜਿਹੜਾ ਪਾਊਡਰ ਹੈ ਨਾ, ਉਹ ਵੀ ਗਰਮ ਪਾਣੀ ਨਾਲ ਲੈ ਸਕਣਗੇ। ਉਹ ਭਾਵੇਂ ਜੇ ਬੁਖਾਰ ਵੀ ਹੈ ਤਾਂ ਔਲੇ ਦਾ ਪਾਊਡਰ ਤਾਂ ਬਹੁਤ ਚੰਗਾ ਹੁੰਦਾ ਹੈ। ਮੈਂ ਦੱਸਿਆ ਸੀ ਗਲੋ, ਤੁਲਸੀ, ਮਿਸ਼ਰੀ, ਸੌਂਫ ਉਬਾਲ ਕੇ ਇਹਨੂੰ ਕੱਪ ਪੀਓ, ਤੁਹਾਡਾ ਬੁਖਾਰ ਉਤਰੇਗਾ। ਖੂਬ ਕਲਾ ਤੇ 5-4 ਮਨੱਕੇ ਪਾ ਕੇ ਤੇ ਮਿਸ਼ਰੀ ਪਾ ਕੇ, ਤੁਸੀਂ ਇਹ ਵੀ ਇੰਡੀਅਨ ਸਟੋਰ ਦਾ ਕੰਮ ਹੈ, ਇੰਡੀਅਨ ਸਟੋਰ ਤੇ ਖੂਬ ਕਲਾ ਮਿਲ ਜਾਂਦੀ। ਤੇ ਤੁਸੀਂ ਉਹਦੇ ਉਬਾਲ ਕੇ ਕੱਪ ਉਹ ਵੀ ਪੀਵੋ, ਤੁਹਾਡਾ ਬੁਖਾਰ ਉਤਰ ਜਾਏਗਾ।
ਤੇ ਜੇ ਤੁਹਾਨੂੰ ਠੰਡ ਲੱਗ ਕੇ ਲੱਗਦਾ ਬੁਖਾਰ ਤੇ 2 ਚੁਟਕੀਆਂ ਫਰਕੜੀ ਗਲਾਸ ਪਾਣੀ ਪਾਉਣੇ 'ਚ ਭਿਓ ਕੇ ਗਰਮ ਪਾਣੀ ਕੋਸੇ 'ਚ ਉਹ ਪੀਓ, ਤੁਹਾਨੂੰ ਰਾਈਟ ਵੀ ਅੱਧੇ ਘੰਟੇ 'ਚ ਪਤਾ ਲੱਗ ਜਾਏਗਾ ਬੁਖਾਰ ਉਤਰ ਗਿਆ, ਠੰਡ ਲੱਗਦੀ ਹੈ। ਠੀਕ ਹੈ। ਇਹਨਾਂ ਦਾ ਇੱਕ ਜੇ ਉਹਨਾਂ ਨੂੰ ਸਰਦ ਗਰਮ ਨਾਲ ਠੰਡ ਲੱਗਦੀ ਹੈ ਤੇ ਬੁਖਾਰ ਹੁੰਦਾ ਹੈ ਕਿਵੇਂ ਲੱਗਦਾ ਹੈ ਤਾਂ ਉਹ 20 ਦਾਣੇ ਸੌਗੀ ਪਾ ਲੈਣ, ਕਾਲੀਆਂ ਮਿਰਚਾਂ 5 ਪਾ ਲੈਣ, ਤੁਲਸੀ ਦੇ ਪੱਤੇ ਪਾ ਲੈਣ, 2 ਲੌਂਗ ਪਾ ਕੇ ਨਾ ਥੋੜਾ ਗੁੜ ਪਾ ਕੇ ਤੇ ਉਹਨੂੰ ਉਬਾਲ ਕੇ ਉਹ ਪੀਣਗੇ ਤਾਂ ਉਹਨਾਂ ਨੂੰ ਉਹਦੇ ਨਾਲ ਆਰਾਮ ਆ ਜਾਣਾ। ਬਾਕੀ ਰਹਿ ਗਿਆ ਸੀਜ਼ਰ, ਜਿੱਥੇ ਜਿਹਨੂੰ ਵੀ ਕਿਸੇ ਨੂੰ ਇੱਥੋਂ ਮਰਵੇ ਦੇ, ਉਹਨੂੰ ਮਰਵਾ ਪੰਜਾਬੀ 'ਚ ਕਹਿੰਦੇ ਨੇ, ਨਿਆਜ਼ ਬੋਝ ਇੰਗਲਿਸ਼ 'ਚ ਕਹਿੰਦੇ ਨੇ। ਉਹ ਜਿੱਥੋਂ ਅਸਲੀ ਮਿਲ ਜਾਏ ਨਾ ਤਾਂ ਉਹਦੀਆਂ 2 ਬੂੰਦਾਂ 3 ਬੂੰਦਾਂ ਨੱਕ 'ਚ ਪਾਉਂਦਿਆਂ ਨਾਲ ਹੀ ਸਿੱਧਾ ਉਹ ਤੁਹਾਨੂੰ ਛੱਤ ਪਾਸੇ ਮੂੰਹ ਨੱਕ ਦਮਾ ਕੇ ਜਾਂਦੀਆਂ ਜਾਣਗੀਆਂ ਤੇ ਬਾਹਰ ਆ ਜਾਣਗੇ। ਜਿੰਨਾ ਚਿਰ ਉਹਨਾਂ ਨੂੰ ਨਹੀਂ ਮਿਲਦਾ ਤੇ ਉਹ ਐਂ ਕਰਨ, ਬਰਮੀ ਦੇ ਜੂਸ ਵਿੱਚ ਨਾ ਸ਼ਹਿਦ ਘੋਲ ਕੇ ਉਹਨੂੰ ਬੱਚੇ ਨੂੰ ਦੇਣ, ਜਾਂ ਕੁੜੀ ਜਾਂ ਕੋਈ ਵੀ ਹੈਗਾ। ਇੱਕ ਅੰਗੂਰਾਂ ਦਾ ਰਸ ਪਿਆਉਣ, ਅਸਗੰਧ ਜਿਹੜੀ ਅਸਗੰਧ ਹੈ ਨਾ ਉਹ ਵੀ ਖਾ ਕੇ ਵੇਖਣ ਸੀਜ਼ਰ ਵਾਲਿਆਂ ਤੇ ਬੜੀ ਅੱਛੀ। ਅਸਗੰਧ ਤੇ ਬੀਜ ਕੁੱਟ ਕੇ ਨਾ 1 ਚਮਚ ਪਾਣੀ ਨਾਲ ਉਹ ਵੀ ਖਾ ਕੇ ਨਿੱਕੇ ਨਿੱਕੇ ਇਲਾਜ ਤਾਂ ਕਰ ਲੈਣਗੇ ਜਦੋਂ ਜਿੰਨਾ ਚਿਰ ਹੁਣ ਨਹੀਂ ਮਿਲਦਾ। ਮਲੱਠੀ ਦਾ ਪਾਊਡਰ ਜਿਹੜਾ ਨਾ ਪੇਠੇ ਦਾ ਜੂਸ ਕੱਢ ਕੇ ਉਹਦੇ 'ਚ ਵੀ ਦੇਣ। ਓਕੇ ਬੇਟੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਸਾਡੇ ਨਾਲ ਹਨ ਜੀ ਹਰਪ੍ਰੀਤ। ਸਤਿ ਸ਼੍ਰੀ ਅਕਾਲ। ਦੂਜੀ ਵਾਰੀ ਫਿਰ ਮੈਂ ਕਰਦੀ ਚਲਦਾ ਸੀਨੀ ਬਾਲ ਕੇ ਰਾਤ ਨੂੰ ਭੇਜ ਦਿੰਦੀ ਚਿੱਲਾਂ ਲਿਆਈ ਇੰਡੀਆ ਤੋਂ। ਤਾਂ ਮੈਂ ਪੁੱਛਣਾ ਚਾਹੁੰਦੀ, ਮੈਂ 1 ਕੈਪਸੂਲ ਚੀਜ਼ ਨੂੰ ਐਸਿਡ ਤੋਂ ਖਾਂਦੀ ਹੂੰ ਵੀ ਉਹ ਪਾਣੀ ਗਰਮ ਨਾਲ ਖਾਂਦੀ, ਵੀ ਹੁਣ ਪਾਣੀ ਨਾਲ ਪੀ ਸਕਦੀ ਹਾਂ ਜਾਂ ਨਹੀਂ, ਜਾਂ ਕਿੱਦਾਂ ਵੀ ਇਕੱਲੀ ਪੀ ਲਵਾਂ ਛਿੱਲ ਬਾਲ ਕੇ? ਕਾਹਦੀ ਛਿੱਲ ਸੀ? ਅਰਜਨ ਦੀ ਛਿੱਲ ਦੀ, ਰੁੱਖ ਦੀ ਅਰਜਨ ਦੀ ਛਿੱਲ। ਅਰਜਨ ਦੀ ਛਿੱਲ ਤਾਂ ਵੈਸੇ ਦੱਸਿਓ ਤੁਹਾਨੂੰ ਵੀ ਤੁਸੀਂ ਤੇ ਫਿਰ ਪਾਣੀ ਨਾਲ ਪੀ ਹੁੰਦਾ ਵੀ ਇਕੱਲੀ ਪੀਣੀ ਚਾਹੀਦੀ ਜਾਂ ਕਿੱਦਾਂ? ਤਾਂ ਇਹ ਪੁੱਛਣਾ। ਦੂਜਾ ਜੀ, ਅੱਖਾਂ ਦੀ ਮੇਰੀ ਇੰਨੀ ਕੁ ਪ੍ਰੋਬਲਮ ਵੀ ਇੱਕ ਤਾਂ ਅੱਖ ਦੇ 8-9 ਸਾਲ ਹੋ ਜਾਂਦੀ, 8 ਚ ਮੈਂ ਤੇ ਉਦੋਂ ਹੀ ਘੁੰਮਣ ਲੱਗ ਪਏ ਤਾਰੇ ਜੇ ਮੂਰੇ। ਫਿਰ ਮੈਂ ਇੰਡੀਆ 2 ਸਾਲ ਕਿ ਦਿਖਾਈ ਥੇ ਤੇ ਉੱਧਰ ਆਪਰੇਸ਼ਨ ਕੀਤਾ ਤੇ ਹੁਣ ਇੱਥੇ ਆਣ ਕੇ 2 ਮਹੀਨੇ ਹੋ ਚੱਲੇ ਆ, 1.5 ਸਾਲ ਫਿਰ ਤਾਰੇ ਜੇ ਫਟ ਕੇ ਜਿਹੜੇ ਪੈ ਨੇ ਉੱਤਰ 15 ਦਿਨ ਰੱਖਦੀ ਆ। ਤੇ ਮੈਂ ਪੁੱਛਦੀ ਸੀ ਵੇਚ ਚ ਪਾ ਸਕਦੀ ਤਾਰੇ ਜੇ ਪਰੇਸ਼ਾਨੀ ਹਟ ਜਾਣ ਥੋੜੀ ਬਹੁਤ? ਚਲੋ ਠੀਕ ਆ, ਪੁੱਛਦੇ ਹਾਂ ਹੁਣ। ਕਈ ਰਤਾਂ ਨੂੰ ਕਈ ਥਾਂ ਤੇ ਬਹੁਤ ਇਦਾਂ ਔਖਾ ਜਿਹਾ ਹੁੰਦਾ ਦੇਖ ਜਦੋਂ ਮੈਂ ਇਦਾਂ ਹੁੰਦਾ ਹੀ ਆ। ਠੀਕ ਹੈ। ਫੈਸ ਮੈਂ ਰੋਜ਼ ਰਾਤ ਨੂੰ ਰੱਖਦੀ ਆ, ਬਰਫ ਦੇ ਉੱਤੇ ਟਿਊਬ ਰੱਖ ਲੈਂਦੀ 1-2 ਤੇ ਘੰਟਾ 2-2 ਘੰਟੇ। ਠੀਕ ਹੈ, ਲਾਉਣੀ ਰੋਜ਼ ਮੈਂ ਲਾਉਂਦੀ, 15-20 ਦਿਨ ਹੋ ਚੱਲੇ ਆ। ਠੀਕ ਹਰਪ੍ਰੀਤ ਜੀ, ਪੁੱਛਦੇ ਹੈਗੇ ਆ ਵੀ ਹੋਰ ਕੀ ਕਰ ਸਕਦੇ ਆ? ਤਾਰੇ ਘੁੰਮਣ ਵਾਲੀ ਵੈਸੇ ਨਵੀਂ ਆ। ਬਹਾਦਰ ਸਿੰਘ ਗਿੱਲ ਜੀ ਲਾਸਟ ਕਾਲਰ ਨੇ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੰਨ ਦੀ ਪ੍ਰੋਬਲਮ ਬਾਰੇ ਪੁੱਛਿਆ ਸੀਗਾ। ਬੇਟੇ ਦੀ ਅੰਦਰੋਂ ਇਨਫੈਕਸ਼ਨ ਹੈਗੀ ਹੈ, ਮਾਸਟੋਇਡ ਬੋਨ ਦੀ ਇਨਫੈਕਸ਼ਨ ਜੇ ਹੈਗੀ ਆ ਤਾਂ ਉਹਦੇ ਵਾਸਤੇ ਆਪਾਂ ਸਲੇਸ਼ੀਆ ਹੋਮਿਓਪੈਥੀ ਦੀ ਆਉਂਦੀ ਆ, ਹੈਪੋਸਲਫ ਆਉਂਦੀ ਹੈਗੀ ਆ, ਤੇ ਟੈਲੂਰੀਅਮ। ਅਗਰ ਉਹਦੇ ਰਾਤ ਨੂੰ ਦਰਦ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਮਰਕਸੋਲ ਲਈ ਜਾ ਸਕਦੀ। ਜੇ ਕੰਨ ਵੱਧਦਾ ਹੈਗਾ ਤਾਂ ਔਰਮਿਟ ਲਈ ਜਾ ਸਕਦੀ। ਠੀਕ। ਇਹ ਦਵਾਈਆਂ ਤਾਂ ਹੁਣ ਇੰਡੀਆ ਤੋਂ ਤਾਂ ਆਉਂਦੀਆਂ ਨਹੀਂ ਹੈਗੀਆਂ। ਇੱਥੇ ਜੇ ਕੋਈ ਕਿਸੇ ਕੋਲੇ ਉਹਨਾਂ ਦੇ ਨੇੜੇ ਹੋਵੇ ਤਾਂ ਲੈ ਸਕਦੇ ਨੇ। ਫਿਰ ਉਹ ਡਾਕਟਰ ਦੇ ਨਾਲ ਗੱਲਬਾਤ ਕਰਕੇ ਹੀ ਉਹ ਡਿਸਾਈਡ ਕਰ ਸਕਦੇ ਨੇ ਕਿੰਨੀ ਪੋਟੈਂਸ਼ੀਅਲ ਦੀ। ਪਰ ਇਸ ਤੋਂ ਅਲੱਗ ਚੀਜ਼ ਹੈਗੀ ਹੈ, ਜਿਵੇਂ ਆਪਣੇ ਵਿਟਾਮਿਨ ਨੇ। ਹਾਂਜੀ। ਜ਼ਿੰਕ 50 mg 2 ਵਾਰੀ ਲੈ ਲੈਣ ਜੀ। ਵਿਟਾਮਿਨ E 400 ਲੈ ਲੈਣ 2 ਵਾਰੀ। 18 ਸਾਲ ਦਾ ਬੱਚਾ ਨੂੰ ਬਲੱਡ ਪ੍ਰੈਸ਼ਰ ਤਾਂ ਹੋਣਾ ਨਹੀਂ। ਤੇ ਐਸਿਡੋਫਲੈਸ 3 ਵਾਰੀ ਲੈਣਾ ਦਿਨ ਚ। ਤੇ ਆਪਣੇ ਵਿਟਾਮਿਨ C 1000 ਤੇ ਇਹ ਖਾਣੇ ਦੇ ਨਾਲ ਹੀ ਲੈ ਲੈਣੇ ਨੇ, ਕਿਉਂਕਿ ਕਈ ਵਾਰੀ ਵਿਟਾਮਿਨਾਂ ਦੀ ਕੋਈ ਜੇ ਸਾਈਡ ਇਫੈਕਟ ਹੁੰਦਾ ਤਾਂ ਇਹਦਾ ਸਾਈਡ ਇਫੈਕਟ ਹੋਣੋਂ ਬੰਦ ਹੋ ਜਾਂਦਾ। ਤੇ ਇਹ ਸਾਰੇ ਇਹਨਾਂ ਨੂੰ ਸ਼ੁਰੂ ਕਰ ਸਕਦੇ ਨੇ, ਵਿਟਾਮਿਨ ਲੈਣੇ ਸ਼ੁਰੂ ਕਰ ਸਕਦੇ ਨੇ। ਇਨਫੈਕਸ਼ਨ ਨੂੰ ਫਰਕ ਪੈ ਸਕਦਾ ਅਗਰ ਉਹਨਾਂ ਦੀ ਮਾਸਟੋਇਡ ਬੋਨ ਦੀ ਪ੍ਰੋਬਲਮ ਹੈਗੀ ਆ। ਤੇ ਗਾਲਸਟੋਨ ਦੀ ਭੈਣਾਂ ਨੇ ਕਾਲ ਕੀਤੀ ਸੀਗੀ। ਗਾਲਸਟੋਨ ਲਈ ਉਹ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਓਲਿਵ ਆਇਲ ਲੈਣ, ਵੱਧ ਤੋਂ ਵੱਧ 4-5-6 ਚਮਚੇ ਦਿਨ ਦੇ ਵਿੱਚ। ਇਸ ਤੋਂ ਵੱਧ ਲੈ ਸਕਦੇ ਤਾਂ ਬਾਹਲਾ ਵਧੀਆ। ਆਪਣੇ ਇਹ ਟੁੱਟ ਕੇ ਬਾਹਰ ਆ ਜੂਗੀ ਜੀ ਸਟੋਨ, ਤੇ ਕਦੇ ਜ਼ਿੰਦਗੀ 'ਚ ਬਣੂਗਾ ਨਹੀਂ। ਕਿਤੇ ਵੀ ਸਟੋਨ ਬਣਦਾ ਆਪਣੇ ਤਾਂ ਤੁਸੀਂ ਓਲਿਵ ਆਇਲ ਲੈ ਲਓ, ਇਹ ਕਦੇ ਨਹੀਂ ਬਣੂਗਾ। ਜੇ ਅਸੀਂ ਹਰ ਵਕਤ ਯੂਜ਼ ਕਰਨਾ ਸ਼ੁਰੂ ਕਰ ਦਈਏ ਹਰ ਰੋਜ਼ 1-2 ਚਮਚੇ, ਕਦੇ ਸਾਡੇ ਇਹ ਬਣਦਾ ਨਹੀਂ। ਕਈਆਂ ਪਰਿਵਾਰਾਂ ਦੇ ਵਿੱਚ ਇਹਦੀ ਬਣਨ ਦੀ ਆਦਤ ਹੁੰਦੀ ਆ ਤੇ ਇਹ ਕਦੇ ਨਹੀਂ ਬਣਦਾ। ਜੀ ਜੀ, ਓਕੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਜੀ। ਓਇਲਿਵ ਆਇਲ ਪਹਿਲਾਂ ਵੀ ਦੱਸਿਆ ਹੋਇਆ, ਉਹਦਾ ਕੋਈ ਸਵਾਦ ਨਹੀਂ ਹੈਗਾ ਤੇ ਉਹ ਤੁਸੀਂ ਲੈ ਸਕਦੇ ਹੋ ਜਿਸ ਤਰ੍ਹਾਂ ਦੱਸਿਆ ਗਿਆ। ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਆ। ਤੇ ਇਹੀ ਪ੍ਰੋਗਰਾਮ ਆਪਾਂ ਐਤਵਾਰ ਰਾਤ ਨੂੰ ਸੁਣਦੇ ਹਾਂ। ਐਤਵਾਰ ਰਾਤ ਨੂੰ ਸੁਣਦੇ ਤੇ ਨਾਲ ਦੀ ਨਾਲ ਫੋਨ ਦੇ ਉੱਤੇ ਵੀ ਆਪਾਂ ਅਪਲੋਡ ਕਰ ਦਿੰਦੇ ਹਾਂ ਸ਼ਨੀਚਰਵਾਰ ਨੂੰ। ਤੇ YouTube ਇਹਦੀ ਬਣ ਜਾਂਦੀ ਆ। YouTube ਨੂੰ ਪੰਜਾਬੀ ਰੇਡੀਓ USA ਦੀ YouTube ਨੂੰ ਸਬਸਕ੍ਰਾਈਬ ਕਰ ਲਓ ਤੁਸੀਂ। ਤੇ
ਉਹ ਤੁਹਾਨੂੰ ਫਿਰ ਜਦ ਵੀ ਆਉਂਦੀ ਆ ਕੋਈ ਨਾ ਕੋਈ ਨਵੀਂ ਜ਼ਰੂਰਤ, ਉਹ ਤੁਹਾਨੂੰ ਪਤਾ ਲੱਗ ਜਾਂਦਾ ਹੈ। ਉਹਦੇ 'ਤੇ ਤੁਸੀਂ ਹੌਲੀ ਕਰਕੇ ਵੀ ਸੁਣ ਸਕਦੇ ਆ, ਉਹ ਫਿਰ ਪ੍ਰੋਬਲਮ ਨਹੀਂ ਰਹਿੰਦੀ ਕਿ ਸਾਤੋਂ ਲਿਖਿਆ ਨਹੀਂ। ਉਹ ਤੁਸੀਂ ਉਹਨੂੰ ਉੱਥੇ ਸਟਾਪ ਕਰਕੇ ਫਿਰ ਵੀ ਉਹਨੂੰ ਤੁਸੀਂ ਲਿਖ ਕੇ ਤਾਂ ਕਿਸੇ ਨੂੰ ਵੀ ਦੱਸ ਸਕਦੇ ਆ, ਆਪ ਵੀ ਚੀਜ਼ਾਂ ਨੂੰ ਵਰਤ ਸਕਦੇ ਆ, ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।